Maja versus Malwa challenge. अस्सलाम वालेकुम सारे दोस्तों ਜਿਹੜੇ ਜੁੜੇ ਸਾਡੇ ਨਾਲ ਸਾਂਝੀ ਸਾਥ ਤੇ ਜੁੜਦੇ ਲੋਕ। ਸੌਰੀ ਮੈਂ ਕਿਧਰ ਗਿਆ ਸਾਂ 10 ਮਿੰਟ ਲੇਟ ਆਪਾਂ ਸ਼ੁਰੂ ਕੀਤਾ ਪ੍ਰੋਗਰਾਮ। ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ, ਸਿਹਤਮੰਦ ਹੋਵੋਗੇ, ਤੰਦਰੁਸਤ ਹੋਵੋਗੇ। ਜਿਹੜੇ ਦੋਸਤ ਜੁੜਨਾ ਚਾਹੁੰਦੇ ਹੋਣ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਨ, ਅੱਜ ਦਾ ਪ੍ਰੋਗਰਾਮ ਅਸੀਂ ਰੱਖਿਆ ਸੀ ਓਪਨ ਡਿਸਕਸ਼ਨ ਤੇ। ਉਹਦੇ ਵਿੱਚ ਟੌਪਿਕ ਕੋਈ ਨਹੀਂ ਆਪਾਂ ਕੀਤਾ ਡਿਸਾਈਡ ਵੀ ਇਹਦੇ ਤੇ ਗੱਲ ਕਰਨੀ ਹੈ। ਓਪਨ ਆਪਾਂ ਡਿਸਕਸ਼ਨ ਕਰਨੀ ਹੈ। ਦੂਜੀ ਅਰੋੜਾ ਸਾਹਿਬ ਜਿਹੜੇ ਸਾਡੇ ਨਾਲ ਅੱਜ ਨਹੀਂ ਹੋਣਗੇ, ਅਰੋੜਾ ਸਾਹਿਬ ਕੋ ਬਿਜ਼ੀ ਨੇ ਆਪਣੀ ਫੈਮਿਲੀ ਦੇ ਵਿੱਚ, ਬਿਜ਼ੀ ਨੇ, ਸ਼ਾਇਦ ਕੋਈ 2-4-5 ਮਿੰਟ ਸਾਡੇ ਨਾਲ ਜੁੜ ਸਕਣ। ਲਿੰਕ ਮੈਂ ਸ਼ੇਅਰ ਕਰ ਦਿੱਤਾ, ਜ਼ਰੂਰ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ ਤੁਸੀਂ ਜੁੜੋ, ਸਕਰੀਨ 'ਤੇ ਆਪਾਂ ਗੱਲਬਾਤ ਅੱਜ ਦੀ ਜਿਹੜੀ ਕਰ ਸਕੀਏ। ਮੈਂ ਸ਼ਹਜ਼ਾਦ ਸਾਹਿਬ ਨੇ ਸਾਡੇ ਨਾਲ UAE ਤੋਂ, ਸ਼ਬੀਰ ਬਸ਼ੀਰ ਨੇ ਸਾਡੇ ਨਾਲ, ਵਾਲੇਕੁਮ ਸਲਾਮ ਜੀ। ਮਨੂ ਢਿੱਲੋਂ, ਬਸ਼ੀਰ ਅਹਿਮਦ, ਪ੍ਰੀਤ ਕੌਰ ਭੈਣ ਜੀ ਵੈਲਕਮ ਤੁਹਾਨੂੰ ਜੀ। ਗੁੱਡ ਮਾਰਨਿੰਗ, ਗੁੱਡ ਈਵਨਿੰਗ ਨਾਸਰ ਜੀ, ਤੁਹਾਨੂੰ ਗੁੱਡ ਮਾਰਨਿੰਗ ਤੇ ਸਾਨੂੰ ਗੁੱਡ ਨਾਈਟ ਹੁਣ ਤੇ ਹੋਣ ਵਾਲੀ। ਚਲੋ ਜਿੱਥੇ ਜਿੱਥੇ ਜਿਵੇਂ ਹੋਇਆ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਟੌਪਿਕ ਕੋਈ ਨਹੀਂ ਜੀ, ਮੌਲਾਨਾ ਸਾਕ ਸਾਹਿਬ ਅੱਜ ਬਗੈਰ ਟੌਪਿਕ ਤੋਂ ਸਾਡੇ ਜਿਹੜੇ ਐਕਸਪਰਟ ਨੇ, ਸਾਡੇ ਐਕਸਪਰਟ ਅਰੋੜਾ ਸਾਹਿਬ ਉਹ ਹੈ ਨਹੀਂ, ਅੱਜ ਸਾਡੇ ਨਾਲ ਮੌਜੂਦ ਨਹੀਂ। ਇਸ ਤੋਂ ਅਸੀਂ ਅੱਜ ਟੌਪਿਕ ਨਹੀਂ ਸੁਜੈਸਟ ਕੀਤਾ। ਅਸੀਂ 1 ਘੰਟੇ ਦਾ ਪ੍ਰੋਗਰਾਮ ਕਰਾਂਗੇ ਤੇ ਓਪਨ ਡਿਸਕਸ਼ਨ ਕਰਾਂਗੇ। ਸੋ ਜਿਹੜੇ ਦੋਸਤ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਜ਼ਰੂਰ ਜੁੜੋ। ਅਸੀਂ ਮੈਂ ਲਿੰਕ ਜਿਹੜਾ ਪੇਸ਼ ਕਰ ਦਿੱਤਾ। ਵਾਲੇਕੁਮ ਸਲਾਮ ਜੀ। ਸਾਡੇ ਨਾਲ ਜੀ ਕੁਲਦੀਪ ਸਿੰਘ ਭਿੰਡਰ, ਅਮੀਨ ਚੌਹਾਨ ਜੀ। ਮੈਂ ਲਿੰਕ ਬਾਰ-ਬਾਰ ਪੇਸ਼ ਕਰ ਰਿਹਾ, ਜਲਦੀ ਤੁਸੀਂ ਸਾਡੇ ਨਾਲ ਆ ਸਕਦੇ ਹੋ। ਸਕਰੀਨ 'ਤੇ ਆਪਾਂ ਗੱਲਬਾਤ ਜਿਹੜੀ ਆ ਅੱਗੇ ਤੋਰੀਏ, ਕਿਉਂਕਿ ਪ੍ਰੋਗਰਾਮ ਆਪਾਂ ਮਿੱਥਿਆ ਸੀ ਸੈਟਰਡੇ ਸੰਡੇ। ਅੱਜ ਮੈਂ ਕੁਛ ਲੇਟ ਹੋ ਗਿਆ, 10-15 ਮਿੰਟ ਲੇਟ ਹੋ ਗਿਆ। ਮੈਂ ਪਿੰਡ ਗਿਆ ਸੀ ਤੇ ਆਉਂਦੇ ਸਟੂਡੀਓ ਉੱਥੇ ਘਰ ਦਫ਼ਤਰ ਪਹੁੰਚਦਾ ਥੋੜ੍ਹਾ ਲੇਟ ਹੋ ਗਿਆ। ਮਨਦੀਪ ਸਿੰਘ, ਸਲਾਮ ਨਾਸਰ ਭਾਜੀ, ਬਹੁਤ ਸ਼ੁਕਰੀਆ ਜੀ। ਕੇਵਲ ਜਗਪਾਲ ਜੀ ਤੁਹਾਡਾ ਵੀ ਸ਼ੁਕਰੀਆ ਜਨਾਬ, ਸਤਿ ਸ਼੍ਰੀ ਅਕਾਲ। ਸ਼ਹਜ਼ਾਦ ਖਾਨ ਸਾਹਿਬ, ਮੈਂ ਲਿੰਕ ਜੀ ਸਾਂਝੀ ਸੱਤ ਦਾ ਜਿਹੜਾ WhatsApp ਗਰੁੱਪ ਹੈ ਉਹਦੇ 'ਤੇ ਵੀ ਮੈਂ ਲਿੰਕ ਤੁਸੀਂ ਜ਼ਰੂਰ ਕੋਈ ਦੋਸਤ ਪੇਜ 'ਤੇ ਕਰ ਦਿਓ, ਤੇ ਮੈਂ ਕਰ ਦੇਣਾ ਪੇਜ। ਤੁਸੀਂ ਸਾਡੇ ਨਾਲ ਜੁੜੋ, ਅੱਜ ਦੀ ਗੱਲਬਾਤ ਜਿਹੜੀ ਆਪਾਂ ਅੱਗੇ ਤੋਰ ਸਕੀਏ, ਅੱਗੇ ਵਧਾ ਸਕੀਏ। ਸਾਡੇ ਨਾਲ ਜੁਨੇਦ ਜੀ, ਸਾਰੇ ਤੁਸੀਂ ਅੱਜ ਵੀ ਡਿਸਕਸ਼ਨ ਹੋ ਰਹੀ ਸੀ ਵੀ ਕਿਹਦੇ ਤੇ ਹੋਣਾ ਚਾਹੀਦਾ। ਜ਼ਮੀਰ ਚੌਧਰੀ ਸਾਹਿਬ ਸ਼ੁਕਰੀਆ ਤੁਹਾਡਾ ਜਨਾਬ। ਪ੍ਰਮੋਦ ਸਿੰਘ ਢਿੱਲੋਂ ਸਾਹਿਬ, ਸਲਾਮ ਵਾਲੇਕੁਮ ਸਲਾਮ ਜੀ। ਆਦਲ ਆ ਗਏ ਸਾਡੇ ਨਾਲ ਜੀ। ਆਦਲ ਨੇ ਸ਼ੇਰ ਮੈਨੂੰ ਲੱਗਦਾ ਛੁੱਟੀ ਕੀਤੀ ਸੀ, ਆਦਲ ਸਾਡੇ ਨਾਲ ਪਹੁੰਚ ਗਿਆ। ਆਦਲ ਵੈਲਕਮ ਜੀ, ਕੀ ਹਾਲ ਚਾਲ, ਠੀਕ ਠਾਕ? अस्सलाम वालेकुम। ਆਦਲ ਜੀ ਕਿਵੇਂ क्या ਹੋ, हाल ਠੀਕ ने? ਠਾਕ ठीक ਹੋ? हो? ਅਸੀਂ ਤੇ ਸਵੇਰੇ ਦੀ ਗੈਸ ਹੋਈ ਹੈ, ਪਤਾ ਨਹੀਂ ਅੱਜ ਕਿਹੜੇ ਵੇਲੇ ਆਨਲਾਈਨ ਆਉਣਾ, ਕਿਤੇ ਤੁਸੀਂ ਲੇਟ ਪਹੁੰਚੇ ਜੇ। ਮੈਂ ਇੱਕ ਪ੍ਰੋਗਰਾਮ ਸੀ ਪੰਜਾਬ TV ਤੇ, ਲਾਈਵ ਪ੍ਰੋਗਰਾਮ ਸੀ, ਉਹ ਕਰਦਿਆਂ ਲੇਟ ਹੋ ਗਿਆ। ਮੈਂ ਇੱਕ ਮਾੜਾ ਜਿਹਾ ਕੰਮ ਜਾਣਾ ਸੀ, ਉੱਧਰ ਚਲਾ ਗਿਆ। ਉੱਥੋਂ ਵਾਪਸ ਪਹੁੰਚਦੇ ਮੈਨੂੰ ਥੋੜ੍ਹੀ ਦੇਰ ਹੋ ਗਈ। ਤੇ ਦੂਜਾ ਮੇਰੀ ਗੈਰ ਮੌਜੂਦਗੀ 'ਚ ਅਰੋੜਾ ਸਾਹਿਬ ਪ੍ਰੋਗਰਾਮ ਕਰ ਲੈਂਦੇ ਹੁੰਦੇ ਆ ਸਟਾਰਟ। ਅਰੋੜਾ ਸਾਹਿਬ ਅੱਜ ਘਰ ਦੇ ਰੁਝੇਵਿਆਂ ਦੀ ਵਜ੍ਹਾ ਤੋਂ ਕਿਤੇ ਘਰ ਫੈਮਿਲੀ ਨਾਲ ਗਏ ਸਨ, ਨਹੀਂ ਅੱਜ ਪਹੁੰਚ ਸਕੇ। ਸੋ ਜਿਵੇਂ ਤੁਸੀਂ ਚਲੋ ਸੁਜੈਸਟ ਕੀਤਾ ਸੀ, ਅਸੀਂ ਓਪਨ ਰੱਖਿਆ ਅੱਜ ਦਾ ਟੌਪਿਕ। ਨਹੀਂ ਅੱਛਾ ਕੀਤਾ ਸਾਰੇ ਆਪਣੀ ਗੱਲਬਾਤ। ਅੱਛਾ ਇਹ ਦੱਸੋ, ਲਵਲੀ ਭਾਈਜਾਨ ਦਾ ਦੂਸਰੇ ਕਰੋਨਾ ਠੀਕ ਹੋ ਗਿਆ ਉਹਨਾਂ ਦਾ ਸਿਸਟਮ? ਹਾਂਜੀ ਲਵਲੀ ਬਿਲਕੁਲ ਠੀਕ, ਜ਼ਬਰਦਸਤ। ਤੇ ਕੱਲ ਅਸੀਂ ਜਾ ਰਹੇ ਹਾਂ ਨਾਰੋਵਾਲ, ਮੈਂ ਤੇ ਲਵਲੀ, ਇੱਕ ਪ੍ਰੋਗਰਾਮ ਦੇ ਸਿਲਸਿਲੇ 'ਚ ਤੁਹਾਡੇ ਉਹ ਵੀ ਰੂਬਰੂ ਕਰਾਂਗੇ। ਤੇ ਠੀਕ। ਕੱਲ ਵੀ ਅਸੀਂ ਜੇ ਮੈਂ ਪ੍ਰੋਗਰਾਮ ਕੀਤਾ ਵੀ ਤੇ ਰਸਤੇ 'ਚ ਕਰਾਂਗੇ, ਕਿਉਂਕਿ ਨਾਰੋਵਾਲ ਜਾਣਾ, ਉੱਥੇ 7-7:30 ਹੋ ਜਾਣੇ ਸਾਨੂੰ, ਤੇ ਵਾਪਸੀ ਉਹਦਾ ਟਾਈਮ ਲੱਗ ਸਕਦਾ। ਸੋ ਕੱਲ ਅਸੀਂ ਰਸਤੇ ਤੋਂ ਹੀ ਜੇ ਲਾਈਵ ਕੀਤਾ ਤੇ ਕਰਾਂਗੇ। ਅੱਛਾ, ਕੱਲ ਇਹਦਾ ਮਤਲਬ ਹੈ। ਚਲੋ ਸ਼ੁਕਰ ਹੈ ਅੱਜ ਤੇ ਕੀਤਾ ਜੇ। ਮੈਂ ਕਿਹਾ ਪਿਛਲੀ ਵਾਰੀ ਯਾਰ ਮੈਂ ਉੱਥੇ ਲੜ ਘੁੱਲ ਕੇ ਮੈਂ ਕਿਹਾ ਮੈਂ ਚੱਲਾਂ ਘਰ, ਤੇ ਪੈਰ ਹਈਏ ਘਰ ਧਰੇ, ਤੇ ਮੈਸੇਜ ਆ ਗਿਆ ਨਹੀਂ ਜੀ ਅੱਜ ਨਹੀਂ ਹੋਣਾ। ਮੈਂ ਕਿਹਾ ਠੀਕ ਹੋ ਗਿਆ ਬਾਈ। ਬਾਅਦ ਪਤਾ ਲੱਗਾ ਜਿਹਦੇ ਕੋਲ ਗਏ ਸੀ ਉਹ ਡਾਕਟਰ ਵੀ ਨਹੀਂ ਬੈਠੇ ਆ। ਸਾਡਾ ਸੁਖਪ੍ਰੀਤ ਸਿੰਘ ਵੀ ਜੁੜੇ ਨੇ। ਸੁਖਪ੍ਰੀਤ ਜੀ ਵੈਲਕਮ। ਸੁਖਪ੍ਰੀਤ, ਆਵਾਜ਼ ਆ ਰਹੀ ਤੁਹਾਨੂੰ?
ਨਹੀਂ ਜੀ ਸੁਖਪ੍ਰੀਤ ਸਾਹਿਬ ਤੁਸੀਂ ਦੁਬਾਰਾ ਸਾਨੂੰ ਜੁਆਇਨ ਕਰ ਲਓ। ਪਹਿਲੇ ਤੇ ਅੱਜ ਇਹ ਦੱਸੋ ਤੁਹਾਡਾ ਆਪਣਾ ਮਾਈਂਡ ਕਾਦੇ ਵਾਸਤੇ ਅੱਜ ਕਿਸ ਬਾਰੇ ਗੱਲ ਕੀਤੀ ਜਾਏ? ਚਲੋ ਸਾਰਿਆਂ ਦਾ ਤੇ ਮਾਈਂਡ ਹੁੰਦਾ ਹੀ, ਤੁਹਾਡਾ ਆਪਣਾ ਕੀ ਮੈਂ ਮਾਈਂਡ ਉਹਦੀ ਹੈ? ਗੱਲ ਕਰਦਾ ਕਿ ਸਾਡੇ ਨਾ ਅਰੋੜਾ ਸਾਹਿਬ ਤੁਹਾਨੂੰ ਪਤਾ ਬੜੇ ਐਕਸਪਰਟ ਸਾਡੇ ਜੀ ਹਰ ਮਾਮਲੇ 'ਚ, ਉਹਨਾਂ ਦੀ ਐਕਸਪਰਟਿਜ਼ ਬਹੁਤ, ਉਹਨਾਂ ਨੂੰ ਨੌਲੇਜ ਹੈ ਤੇ ਉਹ ਅੱਜ ਹੈ ਨਹੀਂ ਗੇ ਨਾਲ। ਸੋ ਅੱਜ ਅਸੀਂ ਆਸਰਾ ਹੀ ਭਾਲਣਾ ਕਿ ਘੰਟਾ ਪ੍ਰੋਗਰਾਮ ਕਰਨਾ ਵਾ ਜਿੰਨੀ ਦੇਰ ਹੋ ਸਕਿਆ। ਦੇਖੋ ਹੁਣ ਕਿਸ ਪਾਸੇ ਨੂੰ ਪ੍ਰੋਗਰਾਮ ਜਾਂਦਾ, ਕਿਹੜੀ ਕਰਵਟ ਪੈਂਦਾ। ਨਹੀਂ ਮੈਂ ਤੇ ਪਲਵਿੰਦਰ ਢਿੱਲੋਂ ਸਾਹਿਬ ਅਸੀਂ ਇੱਕ ਰੈਸਪੀ ਬਣਾਈ ਹੈ, ਤੁਹਾਨੂੰ ਅਸੀਂ ਭੇਜਾਂ ਤੇ ਉਹ ਖਾ ਕੇ ਨਾ ਤੇ ਬੰਦੇ ਨੂੰ ਜੁਗਤਾਂ ਨਹੀਂ ਆਉਂਦੀਆਂ, ਫਿਰ ਤੁਹਾਨੂੰ ਉਹ ਖਿਲਾ ਕੇ ਤੇ ਫਿਰ ਪ੍ਰੋਗਰਾਮ ਸ਼ੁਰੂ ਕਰਾਂਗੇ। ਜੀਤ ਸਿੰਘ ਅੱਜ ਦਿਨੇ ਸੰਧੂ ਗੱਲ ਹੋ ਸਾਹਿਬ ਰਹੀ ਸੀ, ਸੁਜੈਕਟ ਕਰ ਰਹੇ ਸੀ ਅਸੀਂ, ਲੇਕਿਨ ਕੋਈ ਖਾਸ ਨਹੀਂ। ਫਿਰ ਅਸੀਂ ਕਿਹਾ ਵੀ ਜਿਹੜਾ ਨਾ ਨਵੀਦ ਸੰਧੂ ਸਾਹਿਬ ਨੇ ਕਿਹਾ ਵੀ ਓਪਨ ਹੀ ਗੱਲ ਹੋਣੀ ਚਾਹੀਦੀ, ਜ਼ਰੂਰੀ ਨਹੀਂ ਕਿ ਹਾਂਜੀ ਇੱਕ ਹਾਂਜੀ ਲਾਈਨ ਤੇ ਹੀ ਸਾਰੇ ਬੰਦੇ ਜਾਣੇ ਚਾਹੀਦੇ ਨੇ। ਸੋ ਅੱਛੀ ਗੱਲ ਹੈ। ਮੈਂ ਤੇ ਕਹਿੰਦਾ ਆ ਜਿਹੜਾ ਅੱਜ ਕੋਈ ਜੁਗਤਾਂ ਸ਼ੁਗਤਾਂ ਹੀ ਹੋ ਜਾਣ। ਆਉਣ ਦੇ ਜੋ ਕੁਛ ਹੁੰਦਾ, ਜੋ ਜਿਵੇਂ ਜਿਹੜਾ ਹਿੱਸਾ ਵਾ, ਇੱਕ ਦੋਸਤ ਕਹਿੰਦੇ ਨੇ ਟੂ ਸਟਾਰਟ ਵਿਦ ਦ ਫੀਮੇਲ ਪ੍ਰੈਜ਼ੈਂਟਰ ਸ਼ੁੱਡ ਬੀ ਗਿਵਨ ਅ ਚਾਂਸ ਟੂ ਪ੍ਰੈਜ਼ੈਂਟ। ਬਿਲਕੁਲ ਜੀ ਕੀਤਾ ਜਾ ਸਕਦਾ ਵਾ ਇਹਦੇ ਤੇ ਵੀ। ਜੇ ਕੋਈ ਫੀਮੇਲ ਕਰਨਾ ਚਾਹੁੰਦੇ ਹੋਣ ਤੇ ਇਸ ਪ੍ਰੋਗਰਾਮ ਦੇ ਵਿੱਚ ਖੁੱਲੀ ਆਫਰ ਅਸੀਂ ਦਿੰਦੇ ਹਾਂ। ਅਸੀਂ ਕਿਸੇ ਕੋਲ ਨਾ ਕੁਛ ਲੈਣਾ ਨਾ ਕੁਛ ਦੇਣਾ, ਜਿਹੜਾ ਮਰਜ਼ੀ ਆ ਕੇ ਸਾਡਾ ਹਾਂਜੀ, ਪ੍ਰੋਗਰਾਮ ਕਰੇ। ਕਿਉਂ ਇਹ ਜੀ? ਵੀ ਗੱਲ ਠੀਕ ਹੈ। ਸੁਖਵਿੰਦਰ ਸਿੰਘ ਨਾਗਰਾ ਸਾਹਿਬ ਕਹਿੰਦੇ ਨੇ ਆਵਾਜ਼ ਘੱਟਿਆ। ਮੈਂ ਬਿਲਕੁਲ ਜੀ ਪੱਖਾ ਚੱਲਣ ਡਿਆ ਵਾ ਤੇ ਏਸੀ ਚਲਾਇਆ ਉਹਨੇ ਤੇ ਪੱਖਾ ਬੰਦ ਕਰ ਲੈਣਾ, ਆਵਾਜ਼ ਸੈੱਟ ਹੋ ਜੂਗੀ। ਉਮੀਦ ਤੇ ਬੜੀ ਹੈ। ਆਦਤ ਭਾਈ ਜੀ ਸਾਡੇ ਨਾਲ ਹੋਰ ਵੀ ਦੋਸਤ ਹਾਂਜੀ, ਅੱਜ ਨੇ। ਗੱਲ ਇਹ ਕਰਨੀ ਚਾਹ ਰਹੇ ਸੀ ਕਿ ਜਿਹੜਾ ਕਿ ਰੌਲਾ ਬਣਿਆ ਜੀ ਸੋਸ਼ਲ ਮੀਡੀਆ ਤੇ ਪੈਟਰੋਲ ਤੇਲ ਦਾ ਬਹੁਤ ਜ਼ਿਆਦਾ, ਤੇ ਪੈਟਰੋਲ ਕਹਿੰਦੇ ਨੇ ਫਿਰ ਮਹਿੰਗਾ ਕਰ ਦਿੱਤਾ ਹੈ। ਜਦੋਂ ਸਸਤਾ ਹੁੰਦਾ ਹੈ, ਮਤਲਬ 48 ਰੁਪਏ ਸਸਤਾ ਕੀਤਾ, ਉਦੋਂ ਸਾਰੇ ਖੁਸ਼ ਸੀ ਕਿ ਬੜਾ ਹੀ ਸਸਤਾ ਹੋ ਗਿਆ। ਤੇ ਹੁਣ ਜੇ ਉਹ ਥੋੜਾ ਜਿਹਾ ਮਹਿੰਗਾ ਕਰ ਲਿਆ ਉਹਨਾਂ ਨੇ ਤੇ ਰੌਲਾ ਹੀ ਬਣ ਗਿਆ ਜੀ, ਬੜਾ ਮਹਿੰਗਾ ਹੋ ਗਿਆ, ਬੜੀਆਂ ਗੱਲਾਂ ਸੋਸ਼ਲ ਮੀਡੀਆ ਤੇ। ਜੇ ਗਵਰਨਮੈਂਟਾਂ ਦੇ ਮਾਮਲੇ ਨੇ ਫਿਰ ਉਹ ਬਿਹਤਰ ਜਾਣਦੇ ਨੇ ਕਿਸ ਤਰ੍ਹਾਂ ਮੁਲਕ ਦੀ ਇਕੋਨਮੀ ਨੇ ਵੀ ਤੇ ਨਾਲ ਨਾਲ ਸੈੱਟ ਹੀ ਰੱਖਣਾ ਹੈ। ਜਿਹੜੇ ਰੇਟ ਨੇ ਜ਼ਾਹਿਰ ਗਵਰਨਮੈਂਟ ਦੇ ਕੰਮ ਨੇ, ਤਨਕੀਦ ਨਹੀਂ ਕਰਨੀ ਚਾਹੀਦੀ ਹੈ। ਨਹੀਂ ਜੀ ਤਨਕੀਦ ਤੁਹਾਡਾ ਆਪਣੇ ਥਾਂ, ਮੇਰਾ ਆਪਣੇ ਥਾਂ, ਮੇਰੇ ਪੁਆਇੰਟ ਆਫ ਵੀ ਆਪਣੇ ਥਾਂ। ਅਮਰ ਸਾਡੇ ਨਾਲ, ਅਮਰ ਭਾਜੀ ਕਿਵੇਂ ਹੋ? ਹਾਂਜੀ ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਠੀਕ ਠਾਕ ਹੋ? ਅਮਰ ਭਾਈ ਆਵਾਜ਼ ਆ ਰਹੀ? ਹਾਂਜੀ ਆਉਂਦੀ ਪਈ, ਮੇਰੀ ਆਵਾਜ਼ ਨਹੀਂ ਪਈ ਆਉਂਦੀ? ਵਾਹਿਸਲਾਮ। ਉਹ ਮੈਂ ਤਾਂ ਘੱਟ ਯਾਰ ਆ ਰਹੀ ਬਾਹਰ ਹੈ ਆ, ਅਮਰ। ਮੈਂ ਗੱਡੀ ਦੇ ਵਿੱਚ ਆ ਬਾਹਰ, ਐਸੇ ਵਾਸਤੇ ਮੈਂ ਕੈਮਰਾ ਵੀ ਜਿਹੜਾ ਨਹੀਂ ਤਾਂ ਚੱਲਦਾ, ਨੈਟ ਮੇਰਾ ਹਲੇ ਸਲੋ ਹੈ, ਸ਼ਾਇਦ ਸਿਗਨਲ ਸਹੀ ਨਹੀਂ ਹੈ। ਮੇਰੀ ਆਵਾਜ਼ ਨਹੀਂ ਆਉਂਦੀ ਹੁਣ ਜੀ ਆ ਹੁਣ? ਰਹੀ, ਕੋਈ ਠੀਕ ਆ ਰਹੀ। ਅਮਰ ਭਾਈ ਤੁਸੀਂ ਆਵਾਜ਼ ਘੱਟ ਹੈ ਭਾਈ। ਆਵਾਜ਼ ਘੱਟ ਹੈ? ਅਮਰ ਦੀ ਆਵਾਜ਼ ਘੱਟ ਆ ਆਦਲ। ਅੱਛਾ ਇਹ ਦੱਸੋ, ਪਾਕਿਸਤਾਨ ਕੋਈ ਹੈ ਐਸੀ ਕੰਪਨੀ ਜਿਹੜੀ ਟੂਰਿਜ਼ਮ ਕਰਾਉਂਦੀ ਹੈ ਇੰਡੀਆ ਦਾ, ਜਿਸ ਤਰ੍ਹਾਂ ਸਾਡੇ ਪਾਕਿਸਤਾਨੀਆਂ ਦੀ ਹੈ ਉਧਰੋਂ ਬੰਦਿਆਂ ਨੂੰ ਟੂਰ ਕਰਵਾਉਣ ਵਾਸਤੇ? ਸਮਝ ਨਹੀਂ ਆਈ ਕੀ ਗੱਲ, ਤੁਸੀਂ ਆਵਾਜ਼ ਕੱਟੀ ਗਈ। ਮੈਂ ਕਿਹਾ ਤੁਸੀਂ ਕਿਹਾ ਸੀ ਨਾ ਸਾਡੇ ਕੁਝ ਦੋਸਤ ਨੇ ਜਿਨ੍ਹਾਂ ਦੀ ਟੂਰਿਜ਼ਮ ਕੰਪਨੀ ਹੈ, ਆਪਣੇ ਇੰਡੀਅਨ ਬੰਦਿਆਂ ਨੂੰ ਟੂਰ ਕਰਵਾਉਣ ਵਾਸਤੇ ਆਊਟ ਆਫ ਕੰਟਰੀ ਜਾਂ ਇੰਡੀਆ 'ਚ ਜਿਹੜੇ ਆਉਣ। ਟੂਰਿਜ਼ਮ ਜਿਸ ਤਰ੍ਹਾਂ ਕੰਪਨੀ ਹੁੰਦੀ ਹੈ ਇੱਕ, ਤੇ ਹਾਂਜੀ ਉਹਦਾ ਇੰਡੀਆ ਦੀ ਵੀ ਕੋਈ ਹੈ ਜਿਹੜੀ ਪ੍ਰੈਜ਼ੈਂਟ ਕਰਦੀ ਹੈ ਕਿ ਬੰਦੇ ਆਉਣ ਉਹਨਾਂ ਨੂੰ ਟੂਰ ਕਰਵਾਉਣ ਵਾਸਤੇ? ਫਾਰ ਐਗਜ਼ਾਮਪਲ ਇਹ ਤਾਂ ਦੱਸ ਸਕਦੇ ਮਸਲਨ ਹੁਣ ਮੈਂ ਇੰਡੀਆ ਹੁਣ ਵਾਲੇ ਦੱਸ ਜਾਣਾ ਸਕਦੇ। ਹੋਵੇ। ਅੱਛਾ ਤੁਹਾਡੇ ਕੋਲ ਕੋਈ ਨਹੀਂ। ਫਾਰ ਐਗਜ਼ਾਮਪਲ ਮੈਂ ਜਾਣਾ ਹੁਣ ਕਿਸੇ ਟੂਰਿਜ਼ਮ ਕੰਪਨੀ ਨਾਲ, ਜੇ ਬੰਦੇ ਦਾ ਕੰਟੈਕਟ ਹੋਵੇ ਤੇ ਫਿਰ ਈਜ਼ੀ ਜਿਹੜਾ ਟੂਰ ਹੋ ਜਾਂਦਾ ਹੈ ਇਹ ਤੇ ਇੰਡੀਆ ਦੇ ਦੱਸ ਸਕਦੇ ਆ, ਇੱਥੋਂ ਪੰਜਾਬ ਦਾ। ਵਾਲੇ ਅਸੀਂ ਦੱਸ ਸਕਦੇ ਹਾਂ। ਬਨਵੰਤ ਰੰਧਾਵਾ ਕਹਿੰਦੇ ਨੇ ਭਾਈ ਪਾਕਿਸਤਾਨ ਵਿੱਚ ਬਣਾਓ। ਬਿਲਕੁਲ ਜੀ 26 ਰੁਪਏ ਮਹਿੰਗਾ ਕਰਤਾ ਤੇ ਰਾਤੋਂ ਰਾਤ ਮਹਿੰਗਾ ਕਰਤਾ। ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਬਹੁਤ ਗਾਲਾਂ ਪੈਣੀਆਂ ਇਮਰਾਨ ਖਾਨ ਨੂੰ, ਇੰਨੀਆਂ ਗਾਲਾਂ ਪੈਣੀਆਂ ਵੀ ਉਹਦੀ ਪਾਰਟੀ ਵਾਲਿਆਂ ਨੂੰ ਬਹੁਤ ਪੈਣੀਆਂ। ਜ਼ਾਹਿਰ ਹੈ ਤੁਸੀਂ ਵੀ ਕੱਲ ਨਾਰੋਵਾਲ ਜਾਣਾ, ਤੁਹਾਡੇ ਵੱਲ ਵੀ ਬਣਦੀਆਂ ਹੋਣਗੀਆਂ। ਦੇਖੋ ਜੀ ਗੱਲ ਇਹ ਆ ਆਦਲ ਭਾਈ, ਕੋਈ ਗੱਲ ਨਹੀਂ, ਅੱਗੇ ਵੀ ਪੈਟਰੋਲ ਜਿਹੜਾ 110 ਰੁਪਏ ਸੀ ਥੱਲੇ ਆਇਆ, ਲੇਕਿਨ ਇਹ ਵੀ ਆਵਾਮ ਜ਼ਿਹਨੀ ਤੌਰ ਤੇ ਵੀ ਤਿਆਰ ਹੋਣੀ ਚਾਹੀਦੀ ਨੇ। ਅਸਲ ਵਿੱਚ ਰੌਲਾ ਇਹ ਹੋਣ ਡਿਆ ਸੀ ਵੀ ਪਿਛਲੇ 1 ਮਹੀਨੇ ਤੋਂ ਪੈਟਰੋਲ ਪੰਪ ਸਾਡੇ ਪੈਟਰੋਲ ਦੇ ਹੀ ਨਹੀਂ ਸੀ ਰਹੇ, ਵੀ ਹੈ ਹੀ ਨਹੀਂ ਸਾਡੇ ਕੋਲ, ਹੈ ਹੀ ਨਹੀਂ ਸਾਡੇ ਕੋਲ। 25 ਰੁਪਏ ਵਧਿਆ ਤੇ ਹੁਣ ਤੇ ਉਹਨਾਂ ਨੇ ਸੇਲ ਸ਼ੁਰੂ ਕਰ ਦਿੱਤੀ। ਇਹ ਨਹੀਂ ਫਿਰ ਹੁਣ ਇਹਨਾਂ ਸਾਰਿਆਂ ਚ ਨੇ ਆ ਗਿਆ। ਪੈਟਰੋਲ ਹੁਣ ਸਾਰਿਆਂ ਦਾ। ਨਹੀਂ ਗਲਤ ਗੱਲ, ਪੈਟਰੋਲ ਮਾਫੀਆ ਨਵੀਂ ਨਹੀਂ ਪਾਈ ਹੈ ਕਿ ਮਾੜੇ ਬੰਦਿਆਂ ਨਾਲ ਜ਼ਿਆਦਤੀ ਕਰਦੇ ਨੇ। ਜਦੋਂ 2 ਰੁਪਏ ਕੱਟਣਾ ਹੁੰਦਾ ਉਦੋਂ ਕਿਸੇ ਤੋਂ ਨਹੀਂ ਲੱਭਦਾ, ਜਦੋਂ 2 ਰੁਪਏ ਵਧਣਾ ਹੁੰਦਾ ਉਦੋਂ ਸਟੋਰ ਕਰਕੇ ਤੇ ਫਿਰ ਪਿਆ ਵੰਡਦੇ ਨੇ। ਹਾਂਜੀ ਤੇ ਬਾਕੀ ਤੁਹਾਡੀ ਇੱਕ ਮੁੱਛ 5 ਮਿੰਟ ਪਿੱਛੇ ਆ ਜੇ। 2.5 ਮਿੰਟ 5 ਮਿੰਟ।
ਤੇਜ ਸੰਧੂ ਸਾਹਿਬ ਨਹੀਂ ਆਏ ਹੈ, ਮੈਂ ਤੇ ਉਹਨਾਂ ਨੂੰ ਮੈਸੇਜ ਕੀਤਾ ਆ ਜਾਓ, ਲਾਈਵ ਹੋ ਗਿਆ ਕੰਮ। ਲਾਈਵ ਹੋ ਗਿਆ ਜੀ, ਆ ਜਾਓ। ਮੈਂ ਮੇਰੀ 2.5 ਮਿੰਟ ਪਿੱਛੇ, 5 ਨਹੀਂ ਜੀ 2.5 ਮਿੰਟ ਪਿੱਛੇ। ਅਮੀਨ ਚੌਹਾਨ ਸਾਹਿਬ ਸਾਡੇ ਨਾਲ ਨੇ, ਤੁਸੀਂ ਚੌਹਾਨ ਸਾਹਿਬ ਸਾਨੂੰ ਜੁਆਇਨ ਕਰ ਸਕਦੇ ਹੋ ਜੀ। ਮੈਂ ਲਿੰਕ ਭੇਜਿਆ। ਅੱਜ ਦੀ ਗੱਲਬਾਤ ਜਿਹੜੀ ਅੱਗੇ ਤੋਂ ਜੀ। ਅਰੋੜਾ ਸਾਹਿਬ ਨਹੀਂ ਆਇਆ ਚੌਹਾਨ ਸਾਹਿਬ ਅੱਜ, ਅਰੋੜਾ ਸਾਹਿਬ ਬਿਜ਼ੀ ਨੇ ਆਪਣੀ ਫੈਮਿਲੀ 'ਚ ਕਿਧਰੇ, ਸੋ ਇਸ ਤੋਂ ਅੱਜ ਨਹੀਂ ਆ ਸਕੇ। ਠੀਕ। ਤੇ ਕਰੋਨਾ ਕਰਕੇ ਕੀ ਹਿਸਾਬ ਕਿਤਾਬ ਹੈ? ਟੂਰਿਜ਼ਮ ਕਰਤਾਰਪੁਰ ਕੋਰੀਡੋਰ ਖੁੱਲੇ ਆ ਰਹੇ ਨੇ ਬੰਦੇ ਜਾਂ ਕਲੋਜ਼ਿੰਗ ਹੈ ਇਹ ਫਿਲਹਾਲ ਕੰਮ? 29 ਨੂੰ ਸੁਣਿਆ ਜੀ ਕਰਤਾਰ ਗਵਰਨਮੈਂਟ, ਹੁਣ ਇੰਡੀਆ ਗਵਰਨਮੈਂਟ ਨੂੰ ਕਿਸ ਤਰ੍ਹਾਂ ਲੈਂਦੀ ਹੈ ਇਹ ਹੁਣ ਪਤਾ ਨਹੀਂ। 29 ਦਾ ਇਹਨਾਂ ਨੇ ਕਿਹਾ 29 ਨੂੰ ਖੋਲ ਦੇਣਾ। 29 ਨੂੰ ਖੋਲ ਦੇਣਾ, ਚਲੋ ਫਿਰ ਤੇ ਵਧੀਆ। ਹਾਂਜੀ। ਤੇ ਫਲਾਈਟ ਆਪਰੇਸ਼ਨ ਦਾ ਵੀ ਕਹਿ ਤੇ ਰਹੇ ਜੀ, ਕੁਝ ਤੇ ਮੇਰਾ ਖਿਆਲ ਖੋਲ ਵੀ ਦਿੱਤੀਆਂ ਤੇ ਬਾਕੀ ਦਾ ਵੀ ਕਹਿ ਰਹੇ ਖੋਲ ਲੈਣੀਆਂ। ਬਾਕੀ ਕੇਸਿਸ ਵਗੈਰਾ ਵੀ ਇਹਨਾਂ ਦਿਨਾਂ 'ਚ ਲੱਗਦਾ ਵੀ ਕੁਝ ਘਟੇ ਨੇ, ਅੱਗੇ ਤੇ ਵਾਹਵਾ ਸਨ। ਦੁਨੀਆ ਦਾ ਪਹਿਲਾ ਮੁਲਕ ਸਾਈਪਰਸ ਜਿੱਥੇ ਕਰੋਨਾ ਜ਼ੀਰੋ ਹੋ ਗਿਆ। ਅੱਛਾ ਜੀ, ਵਾਹ ਜੀ ਵਾਹ। ਨੋਬਲ ਸਿੰਘ ਸਾਹਿਬ ਕਹਿੰਦੇ ਸੈਲਫ ਕੁਆਰੰਟਾਈਨ ਦਾ ਐਕਸਪੀਰੀਅੰਸ ਸ਼ੇਅਰ ਕਰੋ। ਅਸੀਂ ਜਿਹੜੇ ਸਾਡੇ 2 ਬੰਦੇ ਉਹਦਾ ਪੋਜ਼ਿਟਿਵ ਆਇਆ ਸੀ, ਉਹਨਾਂ ਦੀ ਅਸੀਂ ਹਰ ਦਿਨ ਦੇ ਹਿਸਾਬ ਨਾਲ ਵੀਡੀਓ ਬਣਾਈ ਹੈ ਕਿ ਕਿਸ ਤਰ੍ਹਾਂ ਦਾ ਕੁਆਰੰਟਾਈਨ ਕੀਤਾ ਫੇਸ। ਉਹ ਤੁਹਾਨੂੰ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੋੜੇ ਦਿਨਾਂ 'ਚ। ਅੱਜ ਦੂਜਾ ਵੀ ਯਾਦ ਕਰਾਤਾ, ਅੱਜ 27 ਜੂਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਤੁਰ ਗਏ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਅੱਜ ਵੀ ਉਹਨਾਂ ਦਾ ਬਰਸੀ ਵੀ ਉਹਨਾਂ ਦੀ, ਮਹਾਰਾਜਾ ਰਣਜੀਤ ਸਿੰਘ। ਜੀ ਬਹੁਤ ਅੱਛੇ ਜੀ, ਉਹਨਾਂ ਦਾ ਬੜਾ ਚੰਗਾ, ਉਹਨਾਂ ਦੇ ਦੌਰ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਇਆ। ਜ਼ਿਆਦਾ ਤੇ ਨਹੀਂ ਮੈਨੂੰ ਪਤਾ, ਲੇਕਿਨ ਜੋ ਕੁਝ ਸੁਣਿਆ ਉਹਨਾਂ ਦਾ ਅੱਛਾ ਵਕਤ ਗੁਜ਼ਰਿਆ। ਉਹਨਾਂ ਦੇ ਵਜ਼ੀਰ ਵੀ ਮੁਸਲਮਾਨ ਹੈ ਸੀ ਬਹੁਤ ਜ਼ਿਆਦਾ, ਉਹਨਾਂ ਦਾ ਟਾਈਮ ਬਹੁਤ ਅੱਛਾ। ਕਹਿੰਦੇ ਨੇ ਲਾਹੌਰ ਉਹਨਾਂ ਦਾ ਕੋਈ ਮੁਜੱਸਮਾ ਵੀ ਲੱਗਿਆ, ਗੱਲ ਸੱਚ ਹੈ? ਹਾਂਜੀ, ਉਹ ਲਾਹੌਰ ਫੋਰਟ 'ਚ ਪਿਛਲੇ ਸਾਲ ਦਾ ਉਹਨਾਂ ਦਾ ਇੱਕ ਮੁਜੱਸਮਾ ਲਾਇਆ ਪਾਕਿਸਤਾਨ ਗਵਰਨਮੈਂਟ ਨੇ। ਤੇ ਉਹਨਾਂ ਦੀ ਪੈਦਾਇਸ਼ ਜਿਹੜੀ ਵਾ ਜੰਮ ਉਹਨਾਂ ਦੀ ਗੁਜਰਾਂਵਾਲੇ ਦੀ ਆ। ਗੁਜਰਾਂਵਾਲੇ ਦੀ ਹਵੇਲੀ ਜਿਹੜੀ ਉਹਦੀ ਲਾਸਟ ਈਅਰ ਅਸੀਂ ਵੀਡੀਓ ਵੀ ਪਾਈ ਸੀ। ਉੱਥੇ ਮਛਲੀ ਮੰਡੀ 'ਚ ਉਹਨਾਂ ਦੀ ਹਵੇਲੀ, ਉਹਦੇ ਨਾਲ ਬਿਲਕੁਲ ਉਹਨਾਂ ਦੇ ਜਥੇਦਾਰ ਸਨ ਜਿਹੜੇ ਹਰੀ ਸਿੰਘ ਨਲਵਾ, ਉਹਨਾਂ ਦਾ ਵੀ ਘਰ ਉੱਥੇ ਹੀ ਆ। ਤੇ ਦੱਸਦੇ ਜਾਈਏ ਜੱਜ ਸਿੰਘ ਜੀ, ਉਹਨਾਂ ਦੇ ਫਾਦਰ ਸਾਹਿਬ ਦੀ ਉੱਥੇ ਆ ਮਹਾ ਸਿੰਘ ਦੀ ਇੱਕ ਸਥਾਨ ਹੈ ਉਹਨਾਂ ਦੇ ਫਾਦਰ ਸਾਹਿਬ ਦੀ, ਮਹਾਰਾਜਾ ਰਣਜੀਤ ਸਿੰਘ ਦੀ, ਸ਼ੇਰਾਂ ਵਾਲੇ ਬਾਗ ਦੇ ਬਿਲਕੁਲ ਕੋਲ। ਤੇ ਡੀਸੀ ਗੁਜਰਾਂਵਾਲੇ ਨੇ ਕੁਝ ਦਿਨ ਪਹਿਲੇ ਸਾਨੂੰ ਸੱਦਿਆ ਸੀ। ਉਹਨਾਂ ਨੇ ਪੋਜੈਸ਼ਨ ਲੈ ਕੇ, ਕਿਉਂਕਿ ਇਸ ਤਰ੍ਹਾਂ ਦੀਆਂ ਜਗ੍ਹਾ ਜਿਹੜੀਆਂ ਕਿਸੇ ਨਾ ਕਿਸੇ ਦੇ ਕਬਜ਼ੇ 'ਚ ਹੁੰਦੀਆਂ, ਪੋਜੈਸ਼ਨ ਛੁਡਾ ਕੇ ਤੇ ਉਹਦੀ ਰੈਨੋਵੇਸ਼ਨ ਦਾ ਅਨਾਉਂਸ ਕੀਤਾ ਸੀ ਉਹਨਾਂ ਨੇ। ਉਹਦੀ ਵੀ ਰੈਨੋਵੇਸ਼ਨ ਹੋਣ ਜਾ ਰਹੀ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਇਹਨਾਂ ਨੇ ਕਿਹਾ ਕੁਝ ਗੱਲ ਕਰੋ, ਤੇ ਉਹ ਮੈਂ ਤੁਹਾਨੂੰ ਥੋੜੀ ਜਿਹੀ ਸ਼ੇਅਰ ਕਰ ਦਿੱਤੀ। ਜ਼ਬਰਦਸਤ। ਮਹਾਰਾਜਾ ਰਣਜੀਤ ਸਿੰਘ, ਮੈਂ ਤਾਂ ਵਿਕੀਪੀਡੀਆ ਤੇ ਪੜ੍ਹਿਆ ਮਹਾਰਾਜਾ ਰਣਜੀਤ ਸਿੰਘ ਸਨ ਸੀ ਕੋ ਲਿਖਿਆ ਸੀ ਅੱਗੇ। ਉਹਨਾਂ ਦੀ ਮੇਰੇ ਖਿਆਲ ਗੋਤ ਸਨ ਸੀ। ਹਾਂਜੀ, ਉਹਨਾਂ ਦੀ ਗੋਤ। ਸਾਡੇ ਨਾਲ ਜੀਤ ਇੰਦਰ ਸਿੰਘ ਢਿੱਲੋਂ ਸਾਹਿਬ ਨੇ, ਰਾਜਾ ਮੁਬਸ਼ਰ ਨੇ। ਮੈਂ ਬਾਰ-ਬਾਰ ਲਿੰਕ ਪੇਸ਼ ਕਰ ਰਿਹਾ, ਤੁਸੀਂ ਦੋਸਤ ਜਿਹੜੇ ਸਾਡੇ ਨਾਲ ਜੁੜੇ ਨੇ ਫੇਸਬੁੱਕ ਤੇ YouTube ਤੇ ਜ਼ਰੂਰ ਸਾਡੇ ਨਾਲ ਜੁੜੋ। ਅੱਜ ਦੀ ਗੱਲਬਾਤ ਜਿਹੜੀ ਉਹਨੂੰ ਅੱਗੇ ਤੋਰ ਸਕੀਏ। ਸਾਨੂੰ ਵੀ ਨਹੀਂ ਕਿ ਪ੍ਰੋਗਰਾਮ ਲੈ ਕੇ ਉਹ ਇਹਨੇ ਅੱਜ ਅਰੋੜਾ ਸਾਹਿਬ ਕੋਈ ਨਹੀਂ ਹੈ, ਅਰੋੜਾ ਸਾਹਿਬ ਟਵਿਸਟ ਦੇ ਲੈਂਦੇ ਨੇ ਵਿੱਚ ਗੱਲ ਦਾ, ਜਿਹੜਾ ਨਾ ਮੌਜੂ ਬਦਲ ਕੇ ਨਾ ਚੇਂਜਿੰਗ ਲੈ ਆਉਂਦੇ ਨੇ ਵਿੱਚ ਪ੍ਰੋਗਰਾਮ 'ਚ। ਸਾਨੂੰ ਵੀ ਨਹੀਂ ਹਿਸਾਬ ਲੱਗਣਾ ਵੀ ਜਾਣਾ ਕਿਸ ਪਾਸੇ, ਭੱਜਣਾ ਕਿਸ ਪਾਸੇ। ਟਾਪਿਕ ਹੀ ਕੋਈ ਨਹੀਂ ਹੈ, ਬਸ ਬਗੈਰ ਲਾਇਸੈਂਸ ਤੋਂ ਗੱਡੀ ਟੋਰੀ ਹੈ। ਪਲਵਿੰਦਰ ਢਿੱਲੋਂ ਸਾਹਿਬ ਕੋਈ ਨਹੀਂ ਆਏ ਹੈ, ਮੇਰਾ ਦਿਲ ਹੈ ਮੈਸੇਜ ਕਰਾ ਉਹਨਾਂ ਨੂੰ। ਕਿਹਨਾਂ ਨੂੰ? ਤੇਜ ਸਾਹਿਬ ਨੂੰ। ਤੁਸੀਂ ਲਿੰਕ ਸਾਂਝੀ ਸਾਹਿਬ ਵੀ ਸ਼ੇਅਰ ਕਰ ਦਿਓ ਆਪਣੇ WhatsApp ਗਰੁੱਪ ਤੇ ਵੀ। ਤੇ ਦੋਸਤ ਜਿਹੜੇ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਨੇ। ਨਾਗਪਾਲ ਸਾਹਿਬ ਅੱਜ ਖੁੱਲਾ ਟਾਈਮ ਹੈ, ਗੱਲਬਾਤ ਕਰੋ ਜੀ। ਨਾਗਪਾਲ ਸਾਹਿਬ। अच्छा हाँ जी सर, मैं आज अरोड़ा साहब कितने चले गए सर? ਅਰੋੜਾ ਸਾਹਿਬ ਘਰ ਦੇ ਕੰਮਾਂ 'ਚ ਕਿਤੇ ਬਿਜ਼ੀ ਸਨ। हेलो, ਅਰੋੜਾ ਸਾਹਿਬ ਘਰ ਦੇ ਕੰਮਾਂ 'ਚ ਕਿਤੇ ਬਿਜ਼ੀ ਸਨ। अच्छा बिजी हो गई है। ਅੱਜ ਤੁਸੀਂ ਵੀ ਲੇਟ ਖੋਲਿਆ ਹੈ। ਔਰ ਤੁਹਾਡੇ ਉਹ ਆਪਣੇ ਲਵਲੀ ਦਾ ਕੀ ਹਾਲ ਹੈ? ਲਵਲੀ ਬਿਲਕੁਲ ਫਿੱਟ ਹੈ ਜੀ। ਕਹਿ ਰਹੀ ਸੀ ਕਰੋਨਾ ਦਾ ਵਗੈਰਾ ਪੋਜ਼ਿਟਿਵ ਨਿਕਲਿਆ ਸੀ। ਨਹੀਂ, ਹੋ ਗਿਆ ਉਹਨਾਂ ਦਾ ਨੈਗੇਟਿਵ ਹੋ ਗਿਆ। ਜ਼ਬਰਦਸਤ। ਕਰੋਨਾ ਦਾ ਕੀ ਚੱਲ ਰਿਹਾ ਉੱਥੇ? ਨੈਗੇਟਿਵ ਹੋ ਗਿਆ? ਕੇਸਿਸ ਕਾਫੀ ਨੇ ਲੇਕਿਨ ਠੀਕ ਹੈ। ਮੈਂ ਵੀ ਉਹਨਾਂ ਨੂੰ ਮੈਸੇਜ ਕੀਤੇ, ਉਹਨਾਂ ਦਾ ਮੇਰੇ ਇੱਥੇ ਵੀ ਉਹੀ ਹੋ ਰਿਹਾ। ਕੇਸਿਸ ਤਾਂ ਹੈਗੇ ਨੇ ਪਰ ਠੀਕ ਵੀ ਹੋ ਰਹੇ ਨੇ। ਹਾਂਜੀ, ਮੇਨ ਤਾਂ ਉਹੀ ਹੈ ਤਾਂ ਉਸ ਤਰ੍ਹਾਂ ਦਾ ਹੀ ਕਿ ਇੰਨਾ ਕੋਈ ਰੇਟ ਆਫ ਡੈਥ ਜਿਹੜੀ ਉਹ ਘੱਟ ਹੈਗੀ ਹੈ ਕੰਪੈਰੀਟਿਵਲੀ ਅਦਰਸ ਮਤਲਬ ਸਟੇਟ ਤੋਂ। ਹਾਂਜੀ, ਕੰਪੈਰੀਟਿਵਲੀ ਘੱਟ ਆ।
ਮੈਂ ਕਿਹਾ ਤੁਹਾਡਾ ਏਰੀਆ ਵੀ ਇਸ ਤਰ੍ਹਾਂ ਦਾ ਹੀ ਹੈ ਮਤਲਬ। ਹਾਂਜੀ ਇਸ ਤਰ੍ਹਾਂ ਹੀ ਹੈ ਵਾ। ਹਾਂ ਜ਼ਿਆਦਾ ਬਾਕੀ ਫੀਵਰ ਤਾਂ ਹੈ ਇੱਕ ਵਾਰੀ। ਬਜ਼ੁਰਗ ਜਿਹੜੇ ਅਫੈਕਟ ਹੋ ਰਹੇ ਨੇ ਬਾਕੀ ਰਿਕਵਰ ਹੋਈ ਜਾਂਦੇ ਨੇ ਲੋਕ ਨਾ। ਇਹਨਾਂ ਜੇ ਆਪਾਂ ਕਹੀਏ ਵੀ ਡੈਥ ਰੇਟ ਥੋੜਾ ਘੱਟ ਹੈ। ਕੋਈ ਮੈਡੀਸਨ ਤਾਂ ਹੈ ਨਹੀਂ, ਵੈਸੇ ਹੀ ਤੁਸੀਂ ਨਾਰਮਲੀ ਅਗਰ ਰਹੋ ਨਾ ਮਤਲਬ ਤਾਂ ਉਹਦੇ ਹਾਂਜੀ। ਚ ਪੈਰਾਸੀਟਾਮੋਲ ਤੇ ਹੀ ਉਹਦੇ ਨਾਲ ਹੀ ਰਿਕਵਰੀ ਹੈਗੀ ਹੈ ਮਤਲਬ। ਹਾਂ ਇੱਕ ਮਿੰਟ ਨਾਗਪਾਲ ਸਾਹਿਬ ਸਾਡਾ ਹੋਰ ਹੱਕ ਸੁਣਾਓ ਭਾਈ ਸਰ, ਜੀ ਅੱਜ ਖਾਲੀ ਬੈਠੇ ਹੋ ਤੁਸੀਂ? ਅੱਜ ਆਕਬ ਸਾਹਿਬ ਰੌਣਕ ਮੇਲਾ ਘੱਟ ਹੈ। ਹਾਂਜੀ ਜੀ ਰੌਣਕ ਮੇਲਾ ਘੱਟ ਹੈ ਜੀ, ਅੱਛਾ ਮੈਨੂੰ ਅੱਛਾ ਲੱਗਦਾ ਸੁੱਤੇ ਸੁੱਤੇ ਨੇ ਲੋਕ ਸਾਰੇ। ਉਹ ਅੱਜ ਸਾਰੇ ਬਿਜੀ ਬੈਠੇ ਨੇਗੇ ਸਭ। ਸ਼ੇਅਰ ਕਰਦਾ ਮੈਂ, ਲਿੰਕ ਸ਼ੇਅਰ ਕਰ ਰਿਹਾ ਵਾਰ-ਵਾਰ, ਤੇ ਤੁਸੀਂ ਹੋਰ ਆਓਗੇ ਤਾਂ ਅੱਜ ਸੁਣਾਓ। ਦੀ ਗੱਲ ਅਸੀਂ ਅੱਗੇ ਤੋਰਾਂਗੇ। ਆਂਦੇ ਜੀ YouTube ਤੋਂ ਸਾਂਝੀ ਸਾਥ ਹੋਰ ਡਾਊਨਲੋਡ ਵੀ ਨਹੀਂ ਆਮ ਮੈਂ ਹੁੰਦੀ, ਕਿਹਾ ਪਤਾ ਨਹੀਂ ਹੁਣ ਤੁਹਾਡੇ ਕੋਲ ਪ੍ਰੋਬਲਮ ਆ ਨਾ, ਡਾਊਨਲੋਡ ਤੇ ਹੋ ਜਾਂਦਾ। YouTube ਤੇ ਹੋਰ ਤਾਂ ਨਾਗਪਾਲ ਸਾਹਿਬ ਡਾਊਨਲੋਡ ਹੀ ਤੁਸੀਂ ਤਾਂ। ਕਦ ਤੇ ਗੱਲ ਕਰਨਾ ਚਾਹੁੰਦੇ ਜੀ? ਅੱਜ ਗੱਲ ਕਰੋ ਜੀ, ਖੁੱਲਾ ਟਾਈਮ ਹੈ। ਨਹੀਂ ਨਹੀਂ ਮੈਂ ਤਾਂ ਹੀ ਪੁੱਛ ਰਿਹਾ ਸੀ, ਉਹ ਅੱਜ ਉਹ ਪਹਿਲਾਂ ਮੈਂ ਲਿਖਿਆ ਵੀ ਹੈ ਕਿ ਮੈਂ ਕਿਹਾ ਕਿ ਅੱਜ ਕੀ ਤੁਸੀਂ ਮਤਲਬ ਉਹ ਸਬਜੈਕਟ ਚੂਜ਼ ਕੀਤਾ ਹੈਗਾ ਕਿ ਸਬਜੈਕਟ ਕੋਈ ਜਿਹਦੇ ਨਹੀਂ ਜੀ, ਤੇ ਆਪਣੀਆਂ ਮਤਲਬ ਦਿਲ ਦੀਆਂ ਪਹਿਲਾਂ ਕੋਈ ਗੱਲਾਂ, ਅੱਜ ਕੋਈ ਕਰੋਨਾ ਦਾ ਸਬਜੈਕਟ ਨਹੀਂ ਲਿਖ ਰਹੇ ਅੱਜ ਸੀ। ਖੁੱਲਾ ਕੰਮ ਹੈ। ਅੱਛਾ ਜੀ ਉਹ ਓਪਨ ਸਬਜੈਕਟ ਹੈ ਅੱਜ ਮਤਲਬ। ਓਪਨ ਸਬਜੈਕਟ ਨਹੀਂ ਨਹੀਂ ਤੁਹਾਡੇ, ਠੀਕ ਤੁਸੀਂ ਹੈ, ਬਸ ਦੱਸੋ। ਬਾਕੀ ਤੁਹਾਡੀਆਂ ਵੀਡੀਓਜ਼ ਦੇਖਦੇ ਸੀ। ਹਾਂਜੀ 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 ਤੁਸੀਂ ਪੁੱਛੋ ਕੁਛ। ਅੱਛਾ, ਤੁਹਾਡੇ ਕਿਸ ਤਰ੍ਹਾਂ ਦੇ ਕਿੰਨੇ ਕੇਸਿਸ ਨੇ, ਕਿੱਥੇ ਕੀ ਤੁਸੀਂ ਸਿਚੁਏਸ਼ਨ ਹੈ ਕੁਝ ਕਹਿ ਗਰਾਊਂਡ ਰਹੇ ਲੈਵਲ ਸੀ। ਤੇ ਗੱਲ ਕਰੀਏ? ਸਾਡੇ ਇੱਥੇ ਸਰ 4-5 ਲੱਖ ਦੇ ਨਜ਼ਦੀਕ ਲੱਗਣ ਵਾਲਾ, ਲੇਕਿਨ 3 ਲੱਖ ਲੋਕ ਠੀਕ ਵੀ ਹੋ ਗਏ ਹੈਗੇ ਨਾ, ਤੇ ਬਾਕੀ ਦਾ ਅੰਡਰ ਰਨਿੰਗ ਚੱਲ ਰਹੇ ਹੈਗੇ ਨੇ ਜੋ ਐਜ਼ ਪਰ ਐਜ਼ ਟੀਵੀ ਹੈਗਾ ਮਤਲਬ। ਬਾਕੀ ਫਿਰ ਵੀ ਅਸੀਂ ਤਾਂ ਆਲ ਓਵਰਲੀ ਮੈਂ ਜਾ ਹੀ ਰਿਹਾ ਹੈਗਾ ਡੇਲੀ, ਆਪਣੇ ਕਲੀਨਿਕ ਜਾਈਦਾ ਹੈਗਾ, ਉੱਥੋਂ ਆਈਦਾ ਹੈਗਾ, ਬਸ ਨਾਰਮਲੀ ਹੈਗੀਆਂ। ਬਾਕੀ ਮਾਸਕ ਯੂਜ਼ ਕਰ ਰਹੇ ਹਾਂ ਔਰ ਹੈਂਡ ਸੈਨੀਟਾਈਜ਼ਰ ਯੂਜ਼ ਕਰ ਰਹੇ ਹਾਂ। ਬਾਕੀ ਦਾ ਜਾਂ ਕੋਈ ਹਾਰਡ ਐਂਡ ਫਾਸਟ ਉਸ ਨਹੀਂ ਹੈਗਾ ਕਿ ਜੀ ਕੋਈ ਮਤਲਬ ਲੈ ਕੇ ਚੱਕੇ ਜਾਏ। ਬਾਕੀ ਤਾਂ ਜੋ ਐਜ਼ ਪਰ ਗੌਰਮੈਂਟ ਦੀਆਂ ਰਿਪੋਰਟਸ ਹੈਗੀਆਂ ਨੇ ਮਤਲਬ ਜੋ ਟੀਵੀ ਤੇ ਮਤਲਬ ਹੋ ਰਿਹਾ ਹੈਗਾ ਉਹੀ ਹੈਗਾ। ਬਾਕੀ ਇਹਦਾ ਕੋਈ ਖਾਸ ਸਾਨੂੰ ਤਾਂ ਨਹੀਂ ਲੱਗਿਆ, ਮਤਲਬ ਕਿ ਲੋਕਾਂ 'ਚ ਡਰ ਬਹੁਤ ਹੈਗਾ। ਲੋਕ ਚਲੋ ਜੀ, ਜਿਹੜਾ ਜਿਵੇਂ ਬਿਜ਼ਨਸ ਮੈਂ ਓਪਨ ਅੱਗੇ ਹੈਗਾ ਵੀ ਸੀ ਇੱਕ ਨਾ, ਚੈਨਲ ਤੇ ਹੁਣ ਇੰਟਰਵਿਊ ਚੱਲਣ ਡਿਆ ਸੀ, ਉਹ ਮਾਹੌਲ ਨਹੀਂ ਪੰਜਾਬ ਹੈਗਾ ਮਤਲਬ। ਪੰਜਾਬ ਟੀਵੀ ਤੇ ਗੱਲ ਚੱਲਣ ਡਈ ਸੀ। ਹਾਂ ਹਾਂ ਕੁਲਵਿੰਦਰ ਢਿੱਲੋਂ ਤੁਸੀਂ ਜੁਆਇਨ ਕਰਿਓ ਕਿ ਦੁਬਾਰਾ ਤੋਂ ਫਿਰ ਅੱਲਾ ਕਰੇ ਦੁਬਾਰਾ ਤੋਂ ਰੌਣਕਾਂ ਦੁਬਾਰਾ ਤੋਂ ਲੱਗਣ ਜਿਵੇਂ ਦੁਨੀਆ ਪਹਿਲਾਂ ਫਿਰਦੀ ਸੀ। ਐਂ ਜੇ ਕੈਦ ਦੀ ਲੱਗਣ ਡਈ ਆ ਕਰੋਨਾ ਦੀ ਵਜ੍ਹਾ ਨਾਲ। ਰੱਬ ਰਹਿਮਤ ਕਰੇ, ਬਹੁਤ ਜਲਦੀ ਇਹ ਹਾਲਾਤ ਠੀਕ ਹੋਣ। ਹਾਂ ਪਲਵਿੰਦਰ ਢਿੱਲੋਂ ਬਾਕੀ ਸਾਹਿਬ ਤਾਂ ਨਾਲ ਉਹ ਹੋਇਆ ਹੈ ਮੇਰਾ ਹੀ ਹੈ। ਰਬਤਾ, ਕਹਿੰਦੇ ਨੇ ਨਾਸਰ ਭਾਈ ਨੂੰ ਸੌਰੀ ਕਹੋ, ਮੈਂ ਥੋੜਾ ਬਿਜੀ ਆ, ਆਵਾਜ਼ ਆਰਡਰ ਆਦਲ ਬਹੁਤ ਤੇਰੀ ਜ਼ਿਆਦਾ ਆ ਆਵਾਜ਼ ਰਹੇ ਨਹੀਂ ਨੇ। ਆ ਰਹੀ। ਆਦਲ ਆਵਾਜ਼ ਤੁਹਾਡੀ ਆਵਾਜ਼ ਨਹੀਂ ਆ ਰਹੀ। ਹੁਣ ਦੇਖੋ ਆ ਰਹੀ ਹੈ। ਆ ਰਹੀ ਆਵਾਜ਼ ਤਾਂ ਜੀ। ਹੋਰ ਨਾਗਪਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਫਿਰ ਮੈਂ ਹੋਰ ਕਿਸੇ ਨੂੰ ਲੈ ਕੇ ਆਵਾਂ ਸਕਰੀਨ ਤੇ। ਬਸ ਨਹੀਂ ਨਹੀਂ ਲਓ ਕਿਸੇ ਹੋਰ ਨੂੰ ਲਓ, ਫਿਰ ਹੋਰ ਸੁਣਦੇ ਹੈਗੇ ਬਹੁਤ ਸ਼ੁਕਰੀਆ ਫਿਰ ਤੁਹਾਡਾ ਜੀ। ਦੇਖਾਂਗੇ। ਹਾਂਜੀ ਆਦਲ ਤੁਸੀਂ ਬੋਲੋ ਆ ਜੀ, ਰਹੀ ਤੁਹਾਡੀ ਆਵਾਜ਼? ਆਵਾਜ਼ ਹੈ। ਹੁਣ ਆ ਰਹੀ ਹੈ? ਰੀਜੁਆਇਨ ਕਰਨਾ। ਆਵਾਜ਼ ਨਹੀਂ ਆ ਰਹੀ ਤੇ ਅੱਗੇ ਇੱਕ ਦੋਸਤ ਨੂੰ ਮੈਂ ਜੁਆਇਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੈਨੂੰ ਨਾਂ ਦੇਣ ਚੋਂ ਨਿਕਲ ਗਿਆ ਤੇ ਉਹ ਗਲਤੀ ਦੇ ਨਾਲ ਮੇਰੇ ਕੋਲ ਉਹਨਾਂ ਦਾ ਨਾ ਬੈਨ ਹੋ ਗਿਆ। ਉਹ ਬੈਨ ਹੋ ਗਏ ਨੇ, ਉਹਨਾਂ ਨੂੰ ਦੁਬਾਰਾ ਪ੍ਰੋਗਰਾਮ ਤੋਂ ਬਾਅਦ ਮੈਂ ਇਹਨਾਂ ਨੂੰ ਕਰਾਂਗਾ ਸੈਟਿੰਗ 'ਚ ਉਹਨਾਂ ਦਾ ਅਨਬੈਨ ਕਰਾਂਗਾ। ਹੁਣ ਮੈਨੂੰ ਆਪ ਨਹੀਂ ਪਤਾ ਵੀ ਅਨਬੈਨ ਹੋਣਾ ਕਿੱਥੋਂ। ਅੱਛਾ ਇਹ ਦੱਸੋ ਆਵਾਜ਼ ਕਲੀਅਰ ਆ ਰਹੀ ਹੈ ਮੇਰੀ ਹੁਣ? ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਕਮਾਲ ਹੈ, ਮਾਈਕ ਤੇ ਉੱਪਰ। ਤੁਸੀਂ ਦੁਬਾਰਾ ਆਦਲ ਦੁਬਾਰਾ ਜੁਆਇਨ ਕਰ ਲਓ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਜਗਪਾਲ ਜੀ ਵੈਲਕਮ, ਸਤਿ ਸ਼੍ਰੀ ਅਕਾਲ। ਹਾਂਜੀ ਸਲਾਮ ਅਲੈਕਮ ਨਾਸਿਰ ਸਾਹਿਬ। ਵਾਲੇਕੁਮ ਸਲਾਮ ਜੀ। ਮੈਂ ਦੋ ਤੁਹਾਨੂੰ ਪੋਸਟ ਪਾਏ ਸੀ, ਇੱਕ ਤਾਂ ਪਾਈ ਸੀ ਕਿ 30 ਸੈਕਿੰਡ ਦੀ ਪਲੀਜ਼ ਹਰ ਵਾਰੀ ਹਾਂਜੀ ਪ੍ਰੋਗਰਾਮ ਹਾਂਜੀ ਕਰ। ਉਹ ਮੈਂ ਤੁਹਾਡੀ ਪੜ੍ਹ ਲਈ ਸੀ। ਹਾਂਜੀ ਨੰਬਰ 2 ਆ ਜੀ, ਆਪਾਂ ਜਿਹੜੀਆਂ ਔਰਤਾਂ ਦੀ ਨਾ ਬਰਾਬਰਤਾ ਇਕੁਐਲਿਟੀ ਬਾਰੇ ਦੋਨਾਂ ਪੰਜਾਬਾਂ 'ਚ ਉਹਦੀ ਵੀ ਗੱਲ ਕਰਨੀ ਹੈ ਤਾਂ ਕਿ ਅਸੀਂ ਹੋਰ ਔਰਤਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਸਕੀਏ। ਤਾਂ ਮੈਂ ਇੱਕ ਕਿਹਾ ਸੀ ਵੀ ਸ਼ਾਇਦ ਜੇ ਇੱਕ ਦਾ ਪ੍ਰੈਜ਼ੈਂਟ ਕਰਨ ਨੂੰ ਕਿਤੇ ਇੱਕ ਪੰਜਾਬੀ ਸਪੀਕਿੰਗ ਫੀਮੇਲ ਨੂੰ ਚਾਂਸ ਮਿਲ ਜਾਏ ਤਾਂ ਅੱਛੀ ਗੱਲ ਹੈ। ਬਿਲਕੁਲ, ਉਹ ਵੀ ਅਸੀਂ ਜੀ ਆਪਣੇ ਪ੍ਰੋਗਰਾਮ ਦੇ ਰਾਹੀਂ ਇੱਕ ਖੁੱਲਾ ਸੱਦਾ ਵੀ ਜੇ ਕੋਈ ਕਰਨਾ ਚਾਹਵੇ ਸਾਡੇ ਨਾਲ ਜ਼ਰੂਰ ਆਪਾਂ ਕਰ ਸਕਦੇ ਹਾਂ। ਤੇ ਮੈਂ ਵੀ ਜਿਹੜੇ ਕੋਈ ਜਾਣ ਵਾਲੇ ਮੇਰੇ ਉਹਨਾਂ ਨੂੰ ਕਹਿ ਕੇ
ਕਿਸੇ ਨਾ ਕਿਸੇ ਫੀਮੇਲ ਨੂੰ ਵੀ ਅਸੀਂ ਜ਼ਰੂਰ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਸਜਾਦ ਨਈਮ ਸਾਹਿਬ ਤੁਸੀਂ ਆਇਓ ਜ਼ਰਾ ਜੀ, ਸਾਡੇ ਕੋਲ ਅੱਜ ਹੈ ਨਹੀਂ ਬੰਦੇ ਗੱਲਬਾਤ ਕਰਨ ਜੋਗੇ। ਜਗਪਾਲ ਜੀ ਦੋਵੇਂ ਤੁਹਾਡੀਆਂ 30 ਸਕਿੰਟਾਂ ਵਾਲੀ ਵੀ ਤੇ ਉਹ ਤੇ ਅਸੀਂ ਕਰਨੀ ਤੇ ਦੂਜੀ ਤੇ ਵੀ ਜ਼ਰੂਰ ਅਸੀਂ ਕਰਾਂਗੇ ਗੱਲ। ਹਾਂਜੀ, ਹੋਰ ਇੱਕ ਗੱਲ ਕਰਨੀ ਸੀ। ਸਾਡੇ ਜਿਹੜੇ ਨਾ ਮੁੱਦੇ ਕਿ ਖਤਮ ਕਿਉਂ ਹੋ ਜਾਂਦੇ ਨੇ, ਹੋਰ ਹੋਣੇ ਚਾਹੀਦੇ ਨੇ ਮੁੱਦੇ ਦੇ ਵਿੱਚ, ਡਿਸਕਸ਼ਨ ਵਾਲੇ ਮੁੱਦੇ। ਦੁਬਾਰਾ ਦਿਓ। ਆਪਾਂ ਨੂੰ ਡਿਸਕਸ਼ਨ ਲਈ ਨਾ ਹੋਰ ਵੀ ਜਿਹੜੇ ਟੌਪਿਕ ਚਾਹੀਦੇ ਨੇ, ਕੁਛ ਤੁਸੀਂ ਪੁੱਛਦੇ ਹੋ ਪਰ ਪਤਾ ਨਹੀਂ ਕੋਈ ਲੋਕ ਦੇ ਨਹੀਂ ਰਹੇ, ਪਤਾ ਨਹੀਂ ਕੀ ਗੱਲ। ਹਾਂਜੀ, ਉਹਦੇ 'ਚ ਹੋ ਜਾਂਦਾ ਨਾ, ਫਿਰ ਮੈਨੂੰ ਵੀ ਇਕੱਲੇ ਨੂੰ ਜ਼ਰਾ ਡਿਸਾਈਡ ਕਰਨਾ ਔਖਾ ਹੋ ਜਾਂਦਾ ਵਾ। ਫਿਰ ਉਹਦੇ ਉੱਤੇ ਕੀ ਕਹਿੰਦੇ ਆ ਵੀ ਉਹਦੇ 'ਤੇ ਉਹਨਾਂ ਮਵਾਦ ਇਕੱਠਾ ਕਰਨਾ ਗੱਲਬਾਤ ਕਰਨ ਵਾਸਤੇ, ਉਹਦੀ ਤਿਆਰੀ ਕਰਨੀ, ਉਹ ਥੋੜ੍ਹਾ ਜਿਹਾ ਮੁਸ਼ਕਿਲ ਜ਼ਰੂਰ ਹੁੰਦਾ। ਲੇਕਿਨ ਇਹ ਵੀ ਜਦੋਂ ਅਰੋੜਾ ਸਾਹਿਬ ਹੁੰਦੇ ਆ ਥੋੜ੍ਹਾ ਜਿਹਾ ਮੈਨੂੰ ਈਜ਼ੀ ਹੋ ਜਾਂਦਾ ਵਾ। ਹੁਣ ਅੱਜ ਅਰੋੜਾ ਸਾਹਿਬ ਨਹੀਂ ਹੈ, ਔਖਾ ਲੱਗਣ ਡਿਆ ਵਾ, ਕਿਉਂਕਿ ਇਹਨੂੰ ਘੰਟਾ ਜਾਂ 2 ਘੰਟੇ ਬੋਲਣਾ ਸੌਖਾ ਕੰਮ ਤਾਂ ਨਹੀਂ ਹੈ। ਨਹੀਂ, ਉਹ ਕਾਫੀ ਹੈਲਪ ਕਰਦੇ ਨੇ, ਬਹੁਤ ਮਦਦ ਕਰਦੇ ਤੁਹਾਡੇ ਨਾਲ ਪ੍ਰੋਗਰਾਮ। ਹਾਂਜੀ ਢਿੱਲੋਂ ਸਾਹਿਬ ਆ ਰਹੀ ਆਵਾਜ਼? ਤੁਸੀਂ ਬੋਲਿਓ, ਆਵਾਜ਼ ਤੁਹਾਡੀ ਆ ਰਹੀ ਹੈ? ਗੁੰਗਾ ਹੋਇਆ, ਤੇਰੀ ਆਵਾਜ਼ ਨਹੀਂ ਆਉਂਦੀ। ਕਿਉਂ ਨਹੀਂ ਆ ਰਹੀ? ਮੈਨੂੰ ਤੇ ਸਮਝ ਨਹੀਂ ਆ ਰਹੀ, ਕਿਤੇ ਜਾਣ ਕਿਤੇ ਨਹੀਂ ਲੱਗੇ। ਆਦਤ ਦੁਬਾਰਾ ਤੋਂ ਫਿਰ ਜੁਆਇਨ ਕਰ, ਫਿਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾਲ ਲੈਣ ਦੀ। ਜਸਟ ਅ ਮਿੰਟ। ਇਧਰ ਵੇਖੋ ਜੀ, ਇੱਧਰ ਲੱਗ ਗਿਆ। ਹਾਂਜੀ, ਇਸ ਨਾਲ ਵੀ ਗੱਲ ਕਰਾ ਛੋੜੋ ਨਾ। ਹੈਲੋ ਜੀ, ਹੈਲੋ। ਕੀ ਹਾਲ ਹੈ ਸਾਰਿਆਂ ਦਾ? ਹੈਲੋ। ਇਹ ਪੁੱਤਰ ਹੈ ਮੇਰਾ ਤੇਜ ਸੰਧੂ, ਕੀ ਹਾਲ ਚਾਲ ਹੈ? ਠੀਕ ਠਾਕ? ਵਧੀਆ ਜੀ ਵਧੀਆ। ਸਤਿ ਸ੍ਰੀ ਅਕਾਲ ਭਾਜੀ, ਅਸਲਾਮ ਵਾਲੇਕੁਮ ਸਾਰਿਆਂ ਨੂੰ। ਤੇ ਭਾਜੀ ਅੱਜ ਮੁੱਛਾਂ ਬੜੀਆਂ ਕੁੰਡੀਆਂ ਕੀਤੀਆਂ ਆ ਅੱਜ। ਲੱਗਦਾ ਆਂਢ ਗੁਆਂਢ ਸਾਰਾ ਨੈਗੇਟਿਵ ਹੋ ਗਈ ਰਿਪੋਰਟ। ਕਈ ਦਿਨ ਤਾਂ ਉਦਾਸੇ ਜੇ ਸੀ। ਹਾਂ, ਨਹੀਂ ਨੈਗੇਟਿਵ ਹੋ ਗਏ ਬਿਲਕੁਲ ਸਾਰੇ। ਸਾਡੇ ਜਿੰਨੇ ਸਰਾਊਂਡਿੰਗ ਦੇ ਲੋਕ ਸਨ ਸਾਰੇ ਠੀਕ ਹੋ ਗਏ। ਨਾ ਬਹੁਤ ਵਧੀਆ, ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਬਾਕੀ ਸਿੱਧੂ ਮੂਸੇ ਵਾਲੇ ਦਾ ਵੀ ਅਸਰ ਹੋ ਜਾਂਦਾ ਕਈਆਂ ਤੇ। ਹਾਂ, ਇਹ ਵੀ ਗੱਲ ਹੈ। ਐਵੇਂ ਬਸ ਕੀ ਕਹਿੰਦੇ ਆ, ਬੰਬੀਹਾ ਬੋਲ ਹੀ ਜਾਂਦਾ ਫਿਰ। ਬੰਬੀਹਾ ਬੋਲ ਹੀ ਜਾਂਦਾ। ਪਿਛਲੇ ਵੀਕ 'ਚ ਦਾੜੀ ਦੂੜੀ ਕਟਾਈ ਕੋਈ ਇਹਨਾਂ ਦੇ ਮੁੱਛਾਂ ਵੱਡੀਆਂ ਕਿ ਮੈਂ ਕਿਹਾ ਵੱਡੀਆਂ ਰਹਿਣ ਦੇ, ਵੱਡੀਆਂ ਰੱਖ ਲੈਂਦੇ। ਅੱਜ ਦਾ ਟੌਪਿਕ ਕਰੋਨਾ ਤੇ ਹੀ ਰਹਿਣਾ ਅੱਜ ਦਾ ਟੌਪਿਕ, ਕਿ ਕੋਈ ਹੋਰ ਗੱਲ ਵੀ ਹੈ? ਬਸ ਜਦੋਂ ਨੂੰ ਮਰਜ਼ੀ ਲੈ ਗਈ ਆਪਣੇ ਗੱਡੀ ਦਾ ਸਟੀਅਰਿੰਗ ਆਪਣੇ ਕੋਲ, ਇਹਨੂੰ ਮਰਜ਼ੀ ਭਜਾ ਦੋ। ਕਿਉਂ ਜੀ ਜਗਪਾਲ ਜੀ? ਹਾਂਜੀ ਹਾਂਜੀ। ਅੱਜ ਮੈਂ ਲਿੰਕ ਜੋੜਨਾ ਨਹੀਂ ਸੀਗਾ। ਜਿਨ੍ਹਾਂ ਨੇ ਮੈਨੂੰ ਗੋਦ ਲਿਆ ਉਹ ਤਾਂ ਅੱਜ ਆਏ ਨਹੀਂ। ਅੱਛਾ, ਸਜਾਦ ਨਹੀਂ ਸਭ, ਕੀ ਹਾਲ ਹੈ ਤੁਹਾਡੇ? ਜੀ ਸਤਿ ਸ੍ਰੀ ਅਕਾਲ ਜੀ, ਅਸਲਾਮ ਵਾਲੇਕੁਮ ਸਾਰਿਆਂ ਨੂੰ। ਵਾਲੇਕੁਮ। ਬੜੇ ਉਜੜੇ ਫਿਰਨ ਡਏ ਅੱਜ ਤੇ। ਅੱਜ ਬਸ ਸਮਝ ਲਓ ਕਿ ਕੋਈ ਵਾਕ ਕਰਕੇ ਆਇਆ ਸੀ ਥੋੜੀ ਦੇਰ ਪਹਿਲੇ। ਅੱਛਾ, ਵਾਕ ਸਿਰ ਪਾਰ ਕੀਤੀ ਹੈ ਨਹੀਂ ਸਾਹਿਬ? ਬਸ ਲੱਗਦਾ ਐਵੇਂ ਹੀ ਹੈ, ਗਰਮੀ ਬਹੁਤ ਸੀ ਦੀ ਬਾਹਰ। ਚਲੋ, ਸਾਡਾ ਦਲਜੀਤ ਭਾਜੀ ਨੇ। ਅਸਲਾਮ ਵਾਲੇਕੁਮ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ? ਠੀਕ ਠਾਕ ਹੋ? ਠੀਕ ਠਾਕ ਜੀ, ਵਧੀਆ ਭਾਜੀ। ਤੁਹਾਡਾ ਪ੍ਰੋਗਰਾਮ ਹਰ ਰੋਜ਼ ਦੇਖੀਦਾ ਤੇ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੇ ਗੱਲਾਂ ਬਾਤਾਂ ਦਾ ਤੇ ਨਵੇਂ ਮੁੱਦੇ ਜਿਹੜੇ ਤੁਸੀਂ ਜਾਂ ਪੰਜਾਬੀ ਬਾਰੇ ਬੋਲਦੇ ਹੋ, ਬਹੁਤ ਵਧੀਆ ਲੱਗਦਾ। ਪੰਜਾਬੀ ਦੇ ਨਵੇਂ ਲਫ਼ਜ਼ ਜਿਹੜੇ ਮੈਨੂੰ ਲੱਗਦਾ ਅੱਜ ਦੀ ਜਵਾਨੀ ਨੂੰ ਭੁੱਲ ਚੁੱਕੇ ਆ, ਨੌਜਵਾਨ ਪੀੜ੍ਹੀ ਨੂੰ, ਉਹ ਤੁਸੀਂ ਪੁਰਾਣੇ ਕੱਢ ਕੇ ਲਿਆਉਂਦੇ ਆ ਤੇ ਆਪਣੇ ਅਰੋੜਾ ਸਾਹਿਬ ਲਿਆਉਂਦੇ ਨੇ ਤੇ ਉਹ ਸੁਣਨ ਨੂੰ ਬੜਾ ਵਧੀਆ ਲੱਗਦਾ ਜਦੋਂ ਪੁਰਾਣੇ ਲਫ਼ਜ਼ ਨਿਕਲ ਕੇ ਆਉਂਦੇ ਆ ਤੇ ਉਹ ਪੰਜਾਬੀ ਦੇ ਭੁੱਲ ਚੁੱਕੇ ਜਿਹੜੇ ਅੱਜ ਕੱਲ੍ਹ, ਤੇ ਉਹ ਬੜਾ ਚੰਗਾ ਲੱਗਦਾ ਜੀ। ਬਹੁਤ ਮਿਹਰਬਾਨੀ। ਦਲਜੀਤ ਜੀ, ਜੇ ਤੁਸੀਂ ਨਾਲ ਹੀ ਦਿਓ, ਅਸੀਂ ਸਾਡੇ ਨਾਲ ਜਗਪਾਲ ਜੀ ਵੀ ਨੇ, ਤੇਜ ਵੀ ਤੇ ਨਈਮ ਸਾਹਿਬ ਵੀ। ਪਹਿਲਾਂ ਨਈਮ ਸਾਹਿਬ ਫਰਮਾਇਸ਼ ਹੈਗੀ ਆ ਵੀ ਕੁਝ ਪੰਜਾਬੀ ਦਾ ਸੁਣਾ ਦਿਓ ਸਾਨੂੰ। ਅੱਛਾ ਜੀ। ਪੰਜਾਬੀ ਦਾ ਜੀ ਇੱਕ ਨਜ਼ਮ ਹੈ, ਵਾਵਰੋਲਾ। ਹਾਂਜੀ। ਵਾਵਰੋਲੇ ਚ ਲੱਗਦਾ ਫਿਰਦੇ ਰਹੇ। ਹਾਂ, ਮੈਂ ਕਿਹਾ ਉਸੇ ਤੋਂ ਯਾਦ। ਛੋਟੀ ਜੀ ਨਜ਼ਮ ਹੈ, ਨਜ਼ਮਾਂ 2-3 ਸੁਣਾਵਾਂਗਾ ਤੁਹਾਨੂੰ, ਉਸ ਤੋਂ ਬਾਅਦ 2-3 ਗਜ਼ਲਾਂ ਸੁਣਾਉਣੇ। ਵੱਖਰੇ ਤੁਹਾਡੇ ਕੋਲ ਸੁਣਾਂਗੇ ਸਾਰਾ ਕੁਝ। ਚਲੋ ਠੀਕ ਹੈ ਜੀ। ਸਾਵਾਂ ਦੀ ਇਸ ਨਗਰੀ ਦੇ ਵਿੱਚ ਵਾਵਰੋਲੇ ਫਿਰਦੇ ਨੇ।
ਸਾਵਾਂ ਦੀ ਇਸ ਨਗਰੀ ਦੇ ਵਿੱਚ ਵਾਵ ਰੋਲੇ ਫਿਰਦੇ ਨੇ, ਅੱਖੀ ਘੱਟਾ ਪਾਉਂਦੇ ਨੇ, ਵੱਖਰੀ ਗੱਲ ਸੁਣਾਉਂਦੇ ਨੇ। ਵਾਹ ਵਾਹ ਵਾਹ, ਕੀ ਬਾਤ। ਤੇ ਇੱਕ ਹੋਰ ਛੋਟੀ ਜਿਹੀ ਨਜ਼ਮ ਹੈ। ਸੀਨੇ ਤੇ ਹੱਥ ਰੱਖ ਕੇ ਉਹਨੇ ਪੁੱਛਿਆ ਮੈਥੋਂ, ਸੀਨੇ ਤੇ ਹੱਥ ਰੱਖ ਕੇ ਉਹਨੇ ਪੁੱਛਿਆ ਮੈਥੋਂ, ਦੱਸ ਖਾਂ ਬੀਬਾ ਕਿਵੇਂ ਸੀ ਤੇਰਾ ਮਾਜ਼ੀ ਲੰਘਿਆ। ਸੀਨੇ ਤੇ ਹੱਥ ਰੱਖ ਕੇ ਉਹਨੇ ਪੁੱਛਿਆ ਮੈਥੋਂ, ਦੱਸ ਖਾਂ ਬੀਬਾ ਕਿਵੇਂ ਸੀ ਤੇਰਾ ਮਾਜ਼ੀ ਲੰਘਿਆ। ਮੂੰਹੋਂ ਕੁਝ ਮੈਂ ਬੋਲ ਨਾ ਸਕਿਆ, ਨੀਵੀਂ ਪਾ ਕੇ ਮਾਜ਼ੀ ਤੱਕਿਆ। ਵਾਹ 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 ਵਾਹ, ਕੀ ਬਾਤ। ਇੱਕ ਹੋਰ ਛੋਟੀ ਜਿਹੀ ਨਜ਼ਮ, ਉਸ ਤੋਂ ਬਾਅਦ ਫਿਰ ਵਕਫਾ ਦਿੰਦੇ ਕਿ ਨਜ਼ਮ ਦਾ ਉਨਵਾਨ ਹੈ ਚਰਖਾ। ਚਰਖਾ ਕੱਤਣ ਵਾਲੇ ਹੱਥ ਨਹੀਂ ਹੈਗੇ, ਵਾਵਾਂ ਝੱਲਣ ਵਾਲੇ ਪੱਤ ਨਹੀਂ ਹੈਗੇ। ਚਰਖਾ ਕੱਤਣ ਵਾਲੇ ਹੱਥ ਨਹੀਂ ਹੈਗੇ, ਵਾਵਾਂ ਝੱਲਣ ਵਾਲੇ ਪੱਤ ਨਹੀਂ ਹੈਗੇ। ਦਿਲ ਦਾ ਤਕੜਾ ਵਿੰਗਾ ਹੋਇਆ, ਅੱਖ ਦੀ ਮਾਲ ਵੀ ਢਿੱਲੀ ਹੋਈ, ਤੇ ਦਾ ਤੰਦ ਵੀ ਟੁੱਟਦਾ ਜਾਵੇ, ਮੈਨੂੰ ਕਿਧਰੇ ਚੈਨ ਨਾ ਆਵੇ। ਵਾਹ 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 ਜੀ। ਅੱਛਾ ਜੀ, ਤਕੜਾ ਸਾਜid ਸਾਹਿਬ, ਸਜਾਦ ਸਾਹਿਬ, ਤੁਹਾਨੂੰ ਨਹੀਂ ਤਕੜਾ ਕਿਹਨੂੰ ਕਹਿੰਦੇ ਜੀ, ਦੱਸੋ ਤੇਜ ਸਾਹਿਬ। ਤੇਜ ਸਾਹਿਬ, ਤਕੜਾ ਕਿਹਨੂੰ ਕਹਿੰਦੇ? ਤਕੜਾ ਜੀ ਚਰਖੇ ਦੇ ਵਿੱਚ ਜਿਹੜਾ ਸਰੀਆ ਹੁੰਦਾ, ਜਿਹਦੇ ਤੇ ਉਹ ਅੱਟੀ ਜੀ ਹੁੰਦੀ ਆ, ਉਹੀ ਤਕੜਾ ਹੁੰਦਾ ਸੀਗਾ। ਸਾਨੂੰ ਤਾਂ ਬੀਬੀਆਂ ਲੜਦੀਆਂ ਵੀ ਰਹੀਆਂ, ਤਕੜੇ ਨੂੰ ਹੱਥ ਨਾ ਲਾਈ, ਵਿੰਗਾ ਨਾ ਕਰਦੀ, ਕੁੱਟ ਵੀ ਪੈ ਜਾਂਦੀ ਹੁੰਦੀ ਸੀ। ਜਗਪਾਲ ਜੀ, ਤੁਸੀਂ ਵੀ ਨਾਲ ਸਾਡੇ ਅੱਜ ਦੇ ਪ੍ਰੋਗਰਾਮ 'ਚ ਅਸੀਂ ਕੋਈ ਮੁੱਦਾ ਟੌਪਿਕ ਨਹੀਂ ਰੱਖਿਆ, ਆਪਣੀ ਮਰਜ਼ੀ ਦਾ ਓਪਨ ਗੱਲਬਾਤ ਹੈ, ਤੇ ਤੁਸੀਂ ਆਪਣੀ ਕੋਈ ਗੱਲਬਾਤ ਕਰ ਸਕਦੇ ਹੋ। ਜਗਪਾਲ ਜੀ ਤੁਹਾਡੇ ਨਾਲ ਮੈਂ ਫੋਨ ਪਿਆ ਸੁਣਨਾ। ਹਾਂਜੀ ਜਗਪਾਲ ਜੀ ਤੁਹਾਡੇ ਨਾਲ। ਹਾਂਜੀ, ਮੈਂ ਛੋਟੀ ਜੀ ਕਵਿਤਾ ਸੁਣਾ ਦਿੰਦਾ ਜੀ। ਹਾਂਜੀ ਹੈਲੋ, ਛੋਟੀ ਮੇਰੀ ਤੁਹਾਨੂੰ? ਜੀ ਹਾਂਜੀ ਹਾਂਜੀ, ਆਵਾਜ਼ ਆ ਰਹੀ, ਇਰਸ਼ਾਦ। ਹੈਲੋ, ਹਾਂਜੀ ਹਾਂਜੀ, ਮੈਂ ਸੁਣਾ ਰਿਹਾ ਜੀ। ਉਹ ਡੰਡੀਆਂ ਨਾ ਰਹੀਆਂ ਨਾ ਪੈਸੇ ਹੀ ਰਹੇ, ਵਾਹ ਵਾਹ। ਉਹ ਛੱਤਾਂ ਨਾ ਰਹੀਆਂ ਨਾ ਉੱਪਰ ਚਹੇ ਹੀ ਰਹੇ, ਵਾਹ ਵਾਹ। ਨਾ ਉਹ ਢੱਕ ਨਾ ਰਹੇ ਨਾ ਗਿੱਦੜ ਹੀ ਰਹੇ, ਵਾਹ ਵਾਹ। ਉਹ ਗਾਈਆਂ ਨਾ ਰਹੀਆਂ ਨਾ ਡਹੇ ਹੀ ਰਹੇ, ਵਾਹ। ਉਹ ਪਾਣੀ ਨਾ ਰਹੇ ਨਲਕੇ ਹੀ ਰਹੇ, ਬਿਲਕੁਲ। ਉਹ ਰਾਤਾਂ ਨਾ ਰਹੀਆਂ ਉਹ ਤੜਕੇ ਨਾ ਰਹੇ, ਉਹ ਮਾਲਾਂ ਨਾ ਰਹੀਆਂ ਨਾ ਬੈਠ ਕੇ ਹੀ ਰਹੇ, ਉਹ ਝਾੜੂ ਨਾ ਰਹੇ ਨਾ ਰੜਕੇ ਹੀ ਰਹੇ, ਉਹ ਲੀਹਾਂ ਨਾ ਰਹੀਆਂ ਨਾ ਗੱਡੇ ਹੀ ਰਹੇ, ਨਾ ਛੋਲੇ ਹੀ ਰਹੇ ਨਾ ਡੱਡੇ ਹੀ ਰਹੇ, ਉਹ ਟੋਏ ਨਾ ਰਹੇ ਨਾ ਖੱਡੇ ਹੀ ਰਹੇ, ਹਾਂਜੀ, ਉਹ ਬਾਣ ਨਾ ਰਹੇ ਨਾ ਉਹ ਟਿੱਬੇ ਹੀ ਰਹੇ, ਉਹ ਨੇਡੀਆਂ ਨਾ ਰਹੀਆਂ ਨਾ ਡੱਡੇ ਹੀ ਰਹੇ, ਉਹ ਰਾਤਾਂ ਨਾ ਰਹੀਆਂ ਸਵੇਰ ਹੀ ਰਹੇ, ਉਹ ਮੱਝਾਂ ਨਾ ਰਹੀਆਂ ਨਾ ਲਵੇਰ ਹੀ ਰਹੇ, ਉਹ ਤਕਾਲਾਂ ਨਾ ਰਹੀਆਂ ਨਾ ਹਨੇਰ ਹੀ ਰਹੇ, ਉਹ ਤੇਲੀ ਨਾ ਰਹੇ ਨਾ ਤੇਲ ਹੀ ਰਹੇ, ਉਹ ਖੇਲਾਂ ਨਾ ਰਹੀਆਂ ਨਾ ਖੇਲ ਹੀ ਰਹੇ, ਉਹ ਵਿਆਹ ਨਾ ਰਹੇ ਨਾਨਕਾ ਮੇਲ ਹੀ ਰਹੇ, ਕਿਆ ਬਾਤ। ਉਹ ਖੇਡਾਂ ਨਾ ਰਹੀਆਂ ਨਾ ਢੋਲ ਹੀ ਰਹੇ, ਉਹ ਨਕਲਾਂ ਨਾ ਰਹੀਆਂ ਨਾ ਢੋਲ ਹੀ ਰਹੇ, ਉਹ ਘੁੰਡ ਨਾ ਰਹੇ ਨਾ ਬੋਲ ਹੀ ਰਹੇ, ਉਹ ਲੱਜ ਨਾ ਰਹੀ ਨਾ ਡੋਲ ਹੀ ਰਹੇ, ਉਹ ਆਪਣੇ ਨਾ ਰਹੇ ਨਾ ਬਗਾਨੇ ਰਹੇ, ਉਹ ਅੱਜ ਨਾ ਰਹੇ ਨਾ ਕੇਵਲ ਕੱਲ ਹੀ ਰਹੇ। ਹਾਂਜੀ, ਇਹ ਮੇਰੀ ਛੋਟੀ ਜਿਹੀ ਕਵਿਤਾ ਸੀ। ਵਾਕਿਆ ਹੀ, ਉਹ ਤੇਲ ਵੀ ਰਹੇ ਤੇ ਤਿਲ ਵੀ ਰਹੇ, ਹੁਣ ਮਲਕ ਹੋ ਗਏ ਸਾਡੇ ਤੇ ਇੱਥੇ ਭਾਈ। ਬਿਲਕੁਲ ਬਿਲਕੁਲ ਬਿਲਕੁਲ। ਇੱਕ ਢੰਗੇਲ ਕਵਿਤਾ ਕੀ ਆ, ਅੱਜ ਦਾ ਸੱਚ ਹੈ ਜੀ। ਹਾਂਜੀ ਬਿਲਕੁਲ ਜੀ। ਹਾਂਜੀ ਦਲਜੀਤ ਜੀ, ਤੁਹਾਡੀ ਵਾਰੀ ਹੁਣ। ਹਾਂਜੀ, ਕੁਛ ਸੁਣਾ ਦੋ, ਜੋ ਦਿਲ ਕਰਦਾ ਸੁਣਾ ਦੋ। ਕੀ ਸੁਣਾਈਏ ਤੁਹਾਨੂੰ, ਬਸ ਇਹ ਕਹਿ ਸਕਦੇ ਹਾਂ ਕਿ ਤੁਹਾਡੇ ਨਾਲ ਸਾਂਝ ਗੂੜੀ ਪੈ ਗਈ। ਜਿਹੜਾ ਨਨਕਾਣਾ ਸਾਹਿਬ ਦਾ ਰਸਤਾ ਜਿਹੜਾ ਆਪਣਾ ਖੁੱਲਿਆ ਨਾ ਕੋਰੀਡੋਰ, ਹਾਂਜੀ ਕਰਤਾਰਪੁਰ ਸਾਹਿਬ, ਉਹਦੇ ਨਾਲ ਦੋਵਾਂ ਪੰਜਾਬਾਂ ਦਾ ਪਿਆਰ ਪੈ ਗਿਆ, ਇੰਨਾ ਗੂੜਾ ਪਿਆਰ ਪੈ ਗਿਆ ਕਿ ਹੁਣ ਜਿਹੜੇ ਪੰਜਾਬ, ਜਿੱਦਾਂ ਲੱਗਦਾ ਸੀ ਕਿ ਪੰਜਾਬ ਦੇ ਦੋਵੇਂ ਵਿਛੜ ਗਏ, ਉਹ ਵਿਛੜੇ ਨਹੀਂ, ਹੁਣ ਭਰਾ ਇਕੱਠੇ ਹੋ ਗਏ ਆ ਤੇ ਇੱਕ ਸਾਂਝ ਬਣ ਗਈ ਆ ਸਾਡੀ ਉਹ ਤੁਹਾਡੇ ਨਾਲ। ਤੇ
ਇਹਨੂੰ ਆਸ ਇਹੀ ਦਲਜੀਤ ਕਹਿਣਾ ਜੀ ਚਾਹੁੰਦੇ ਆਪਾਂ ਹਾਂ ਕਿ ਹੋਰ ਵੀ ਵਧਾਉਣਾ ਇਹਦੇ 'ਚ ਹੋਰ ਵੀ ਨਵੀਆਂ ਚੀਜ਼ਾਂ ਵੀ ਆਪਾਂ ਫਿਊਚਰ ਐਡ ਕਰਨੀਆਂ ਕਿਉਂਕਿ ਸਾਰਿਆਂ ਦਾ ਹਾਂ ਪਿਆਰ ਬਣੇਗਾ ਤੇ ਹੋਰ ਨਵਾਂ ਕੁਝ ਹੋ ਸਕਦਾ ਜਿਸ ਤਰ੍ਹਾਂ ਅੱਗੇ ਆਪਾਂ ਗੱਲ ਕਰਨ ਡਏ ਸਾਂ ਕਰਤਾਰਪੁਰ ਕੋਰੀਡੋਰ 29 ਨੂੰ ਖੁੱਲਣ ਜਾ ਰਿਹਾ ਤੇ ਇਹਦੇ ਤੇ ਇਸ ਕੋਰੀਡੋਰ 'ਚ ਜੇ ਉਸੇ ਤਰ੍ਹਾਂ ਹੀ 150-200 ਦੀ ਗਿਣਤੀ ਇਸੇ ਤਰ੍ਹਾਂ ਹੀ ਰਹੀ ਤੇ ਮੇਰਾ ਖਿਆਲ ਹੈ ਵੀ ਗਵਰਨਮੈਂਟਾਂ ਕਿਤੇ ਸੋਚਣ ਵਾਲੇ ਪਾਸੇ ਨਾ ਆ ਜਾਣ ਵੀ ਆਪਾਂ ਇਹਨੂੰ ਬੰਦ ਕਰ ਦਈਏ ਸੋ ਸਾਨੂੰ ਲੋਕਾਂ ਨੂੰ ਅਵੇਅਰਨੈਸ ਵੀ ਦੇਣੀ ਪੈਣੀ ਕਿ ਉੱਧਰ ਨੂੰ ਜਾਓ ਕੋਈ ਐਸਾ ਮਸਲਾ ਨਹੀਂ ਹੈਗਾ ਕਿ ਇਹਦੇ 'ਚ ਜਿਸ ਤਰ੍ਹਾਂ ਲੋਕ ਡਰਦੇ ਨੇ ਕਿ ਪਤਾ ਨਹੀਂ ਪਾਸਪੋਰਟ ਤੇ ਸਟੈਂਪ ਲੱਗ ਜਾਣੀ ਤੇ ਵੀਜ਼ਾ ਨਹੀਂ ਲੱਗਣਾ ਇਸ ਤਰ੍ਹਾਂ ਦੇ ਜਿਹੜੇ ਅਭਿਆਨ ਨੇ ਉਹ ਵੀ ਸਾਨੂੰ ਦੂਰ ਕਰਨੇ ਪੈਣੇ ਕਿਉਂ ਤੁਹਾਨੂੰ ਸਾਹਿਬ ਪਹਿਲਾਂ ਵੀਰ ਦੀ ਆਵਾਜ਼ ਨਹੀਂ ਆਉਂਦੀ ਸੀ ਇਹਨੂੰ ਹੀ ਲੈ ਤੇਜ਼ ਲਓ ਆਵਾਜ਼ ਰਾਜੇ ਆ ਰਹੀ ਨੂੰ ਮੈਨੂੰ ਤਾਂ ਆਵਾਜ਼ ਆ ਰਹੀ ਆ ਰਾਜੇ ਅੱਛਾ ਰਾਜਾ ਇਹ ਕਿੱਧਰ ਦੱਸੋ ਗਿਆ ਆਵਾਜ਼ ਆ ਰਹੀ ਹੈ ਢਿੱਲੋਂ ਸਾਹਿਬ ਮੈਨੂੰ ਲੱਗਦਾ ਜਾਣ ਕੇ ਲੱਗੇ ਨੇ ਮੈਂ ਤੇ 3 ਵਾਰੀ ਮਾਈਕ ਵੀ ਚੈੱਕ ਕਰ ਰਿਹਾ ਆਵਾਜ਼ ਆ ਰਹੀ ਹੈ ਕਿ ਨਹੀਂ ਨਹੀਂ ਸਾਡੇ ਕੋਲੇ ਵਧੀਆ ਆਉਂਦੀ ਆ ਹੁਣ ਢਿੱਲੋਂ ਸਾਹਿਬ ਕੋਲੇ ਨਹੀਂ ਜਾਂਦੀ ਸਾਨੂੰ ਤਾਂ ਕੋਈ ਪਤਾ ਨਹੀਂਗਾ ਵੀ ਉਹ ਤੁਹਾਡੇ ਨਾਲ ਮਜ਼ਾਕ ਕਰਦੇ ਕਿ ਕੀ ਆ ਸਾਨੂੰ ਤਾਂ ਆਵਾਜ਼ ਵਧੀਆ ਨਹੀਂ ਆਉਂਦੀ ਨਹੀਂ ਆਉਂਦੀ ਆਉਂਦੀ ਇਜਾਜ਼ ਤੁਸੀਂ ਸ਼ੁਕਰ ਅਲਹਮਦੁਲਿਲਾ ਸਾਡੇ ਜੀ ਆਜ਼ਾਦ ਸਾਹਿਬ ਨੇ ਲਾਹੌਰ ਤੋਂ ਬੜੇ ਨੌਜਵਾਨ ਪੰਜਾਬੀ ਦੇ ਸ਼ਾਇਰ ਨੇ ਤੁਸੀਂ ਵੀ ਇਜਾਜ਼ ਜੁਆਇਨ ਕਰੋ ਆਓ ਸਾਡੇ ਨਾਲ ਹਾਂਜੀ ਤੇਜ਼ ਆਵਾਜ਼ ਆ ਰਹੀ ਜੀ ਜੀ ਦੇਖੋ ਸੰਧੂ ਸਾਹਿਬ ਤੁਸੀਂ ਵੱਡੇ ਹੋ ਪਹਿਲੇ ਤੁਸੀਂ ਗੱਲ ਕਰੋ ਚਲੋ ਵੱਡੇ ਘਵਾ ਲਓ ਤੁਸੀਂ ਜਵਾਕਾਂ ਦਾ ਤਾਇਆ ਘਵਾਣਾ ਘਵਾਈ ਜਾਓ ਤੇ ਜਿਹੜਾ ਕੋਰੀਡੋਰ ਹੈ ਦੇਖੋ ਇਹ ਖੋਲਣਾ ਸਰਕਾਰ ਦਾ ਕੰਮ ਆ ਅਸੀਂ ਇਹਨੂੰ ਸੰਭਾਲਣਾ ਸਾਡਾ ਕੰਮ ਆ ਅਗਰ ਅਸੀਂ ਢਿੱਲੇ ਰਹਿ ਗਏ ਇਹਦੇ 'ਚ ਇੰਟਰਸਟ ਨਾ ਲਿਆ ਫਿਰ ਇਹ ਖੋਲੇ ਦਾ ਵੀ ਕੋਈ ਫਾਇਦਾ ਨਹੀਂਗਾ ਠੀਕ ਇਹ ਸਾਨੂੰ ਆਪ ਨੂੰ ਹੁਣ ਮੇਲ ਜੋਲ ਵਧਾਉਣਾ ਪੈਣਾ ਜਿੰਨਾ ਵੀ ਅਸੀਂ ਅੱਗੇ ਆਵਾਂਗੇ ਇਹ ਸਾਡਾ ਹੀ ਸਿਸਟਮ ਚੱਲੂਗਾ ਸਰਕਾਰ ਨੇ ਆਪਣਾ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਆਪਣਾ ਕੰਮ ਕਰਤਾ ਗਾਂ ਹੁਣ ਆਪਾਂ ਵਿਰਸਾ ਕਿੱਦਾਂ ਸੰਭਾਲਣਾ ਕਿੱਦਾਂ ਮੇਲ ਮਿਲਾਪ ਕਰਨਾ ਇਹ ਹੁਣ ਆਪਣੀ ਮਿਹਨਤ ਤੇ ਹੀ ਆ ਵੀ ਆਪਾਂ ਮੋਹ ਪਿਆਰ ਕਿੱਦਾਂ ਕਰਦੇ ਹਾਂ ਮੈਂ ਤਾਂ ਇਹ ਕਹਿੰਦਾ ਵੀ ਆਪਣਾ ਪਿਆਰ ਇਹ ਹੋਣਾ ਚਾਹੀਦਾ ਵੀ ਪਜਾਮੇ ਤੇ ਲੂੰਗੀ ਵਾਲਾ ਜਿਵੇਂ पजामे ने लुंगी ने कहा भी हम तुम बने दोनों एक धागे से तुझ में और मुझ में फर्क इतना तू खुलती है पीछे से मैं खुलता हूँ आगे से ठीक है आप पंजाबी माँ बोली या प्यार है इको या आप इको डोरी ते बंधे हुए हैं ठीक है कोई फर्क नहीं गा चाहे कोई अल्लाह कवे तो चाहे वाहिगुरु कवे थां इको ही आ जाना इक्के थां ही आ सारिਆਂ ने ਆਪਾਂ ਥੱਲੇ ਪਿਆਰ ਨਾਲ ਰਵਾਂਗੇ ਤੇ ਉੱਤੇ ਵੀ ਪਿਆਰ ਨਾਲ ਰਵਾਂਗੇ ਜੇ ਥੱਲੇ ਹੀ ਇੱਥੇ ਇੱਕ ਦੂਜੇ ਦਾ ਫਰਕ ਰੱਖਾਂਗੇ ਥੱਲੇ ਕਿੱਥੇ ਕਹਿੰਦੇ ਹੋ ਧਰਤੀ ਤੇ ਜੀ ਹੁਣ ਮਹਾਰਾਜ ਤੁਸੀਂ ਤਾਂ ਥੱਲੇ ਕਬਰਾਂ 'ਚ ਹੀ ਲੈ ਚਲੇ ਜੇ ਅੱਛਾ ਤੇ ਸਾਡੇ ਨਾਲ ਜੀਐਸ ਬਾਜਵਾ ਸਾਹਿਬ ਵੈਲਕਮ ਹਾਂਜੀ ਸਲਾਮ ਅਲੈਕੁਮ ਜੀ ਭਾਈ ਸਾਹਿਬ ਆਵਾਜ਼ ਆ ਰਹੀ ਤੁਹਾਨੂੰ ਹਾਂਜੀ ਹਾਂਜੀ ਢਿੱਲੋਂ ਸਾਹਿਬ ਸਲਾਮ ਅਲੈਕੁਮ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਤੁਹਾਡੀ ਫ੍ਰਿਜ ਜ਼ਰੂਰ ਆ ਰਹੀ ਹੈ ਨਹੀਂ ਸਾਡੇ ਕੋਲ ਆਵਾਜ਼ ਆ ਰਹੀ ਹੈ ਜੀ ਵਧੀਆ ਅੱਛਾ ਕਰੋ ਗੱਲ ਫਿਰ ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਤੁਸੀਂ ਤੇਜ਼ ਜਵਾਬ ਤੁਸੀਂ ਦੇਣਾ ਤੁਹਾਡੇ ਤੱਕ ਵੀ ਆਵਾਜ਼ ਪਹੁੰਚਣੀ ਚਾਹੀਦੀ ਹੈ ਨਾ ਜੀ ਮੈਂ ਦੁਬਾਰਾ ਆਉਣਾ ਫਿਰ ਜੀ ਨਾਸਿਰ ਸਾਹਿਬ ਤੁਸੀਂ ਜਵਾਬ ਦੇਣਾ ਮੈਨੂੰ ਆਵਾਜ਼ ਨਹੀਂ ਆ ਰਹੀ ਜੀਐਸ ਬਾਜਵਾ ਸਾਹਿਬ ਆਈ ਲੱਗਦਾ ਚੈਨਾ ਦੇ ਕੰਪਿਊਟਰ ਤੋਂ ਆਨ ਹੋਏ ਹੋ ਢਿੱਲੋਂ ਸਾਹਿਬ ਤੁਹਾਡੇ ਬਿਨਾਂ ਸਾਡੇ ਨਾਲ ਵੀ ਨਹੀਂ ਗੱਲ ਕਰਦੇ ਹੁਣ ਅਸੀਂ ਕੀ ਕਰੀਏ ਉਹਨਾਂ ਨਾਲ ਜਦੋਂ ਐਡਮਿਨ ਤੱਕ ਦੀ ਆਵਾਜ਼ ਜਾਣੀ ਤੇ ਫਿਰ ਜੋ ਮਰਜ਼ੀ ਕੋਈ ਪਿਆ ਕਰੇ ਇੱਕ ਮਿੰਟ ਆਦਲ ਭਾਈ ਜਗਪਾਲ ਸਾਹਿਬ ਕੁਝ ਕਹਿਣਾ ਚਾਹ ਰਹੇ ਜੀ ਹਾਂਜੀ ਹਾਂਜੀ बैटरी जा रही है मैं बंद कर सकता हूँ ओके जी अस्सलाम वालेकुम सारे ओके जी थैंक यू अच्छा एक ढिल्लों साहब बड़ा समझ लो कि भी इसे प्रोग्राम दे राही एक बड़ा अज बोलियां दे प्रोग्राम कीता सी दा याद होना तुहानू और बड़ा कामयाब प्रोग्राम रहा सी जिहदे विच बहुत सारे दोस्तां ने गल्लां बातां भी कीतियां ते बोलियां भी सुनाइयां सी अच्छा उतों ही मैं एक आइडिया जिहड़ा ना साहिवाल आर्ट्स कौंसल दे डायरैक्टर ने डॉक्टर रियाज हमदानी साहब उन्होंने मैं एक मशवरा दिता मैं कहा यार तुसी अपनी आर्ट्स कौंसल दे चित्र छावें जिहड़ा है बोली दा मुशायरा करवाओ ते अज पहला समझ लो कि पाकिस्तान दा पंजाब दा पहला पंजाबी बोली मुशायरा जिहड़ा है वो साहिवाल आर्ट्स कौंसल दे विच होया और ओदी बुनियाद जिहड़ा वा यही लोक लहर और सांझी सत्थ जिहड़ी हो बनी
ਵਾਹ ਜੀ ਵਾਹ, ਬਿਲਕੁਲ। ਕਿਆ ਬਾਤ, ਜ਼ਬਰਦस्त। ਵਾਹ ਜੀ ਵਾਹ। ਹਾਂਜੀ ਜ਼ਬਰਦਸਤ। ਅੱਜ ਹਾਂ ਉਹਦੀ ਕੋਈ ਤਕਰੀਬਨ ਉਹ recording 2:30 ਕਰਕੇ ਪਾਉਣੀ ਸੀ ਆਪਣੇ ਹਾਂ Facebook ਰਿਕਾਰਡਿੰਗ ਉਹਦੇ ਤੇ ਮੌਜੂਦ ਹੈ ਜੀ, ਰਿਕਾਰਡਿੰਗ ਮੌਜੂਦ ਹੈ ਤੇ ਮੈਂ ਲਿੰਕ ਜਿਹੜਾ ਉਹਦਾ ਸ਼ੇਅਰ ਕਰ ਦਾਂਗਾ ਸਾਰੇ ਦੋਸਤਾਂ ਨੂੰ। ਬਾਜਵਾ ਸਾਹਿਬ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਮੈਨੂੰ ਤੇ ਆ ਰਹੀ, ਤੁਹਾਨੂੰ ਆ ਰਹੀ ਭਾਜੀ? ਆ ਰਹੀ ਭਾਈ, ਆ ਰਹੀ ਆਵਾਜ਼। ਹੋਰ ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਹੋਰ ਜੀ ਢਿੱਲੋਂ ਸਾਹਿਬ ਕਿੱਦਾਂ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਬਸ ਵਧੀਆ, ਤੁਸੀਂ ਆਪਣਾ ਦੱਸੋ, ਠੀਕ ਠਾਕ ਹੋ? ਬਸ ਸ਼ੁਕਰ ਹੈ ਜੀ ਮਾਲਕ ਦਾ, ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਕਰ ਰਹੇ ਹੋ, ਦੋਨਾਂ ਪੰਜਾਬਾਂ ਨੂੰ ਮਿਲਾ ਰਹੇ ਹੋ ਜੀ ਤੁਸੀਂ। ਵਾਹ ਜੀ, ਧੰਨਵਾਦ, ਤੁਹਾਡੀਆਂ ਦੁਆਵਾਂ, ਤੁਹਾਡੇ ਬਜ਼ੁਰਗਾਂ ਦੀ। ਅਸੀਂ ਕਾਹਦਾ ਮਿਲਾਉਣਾ, ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ। ਇਹ ਤੇ ਹੁਣ ਆਪੇ ਅੱਗੇ ਦਿਲ ਤੇ ਆਟੋਮੈਟਿਕ ਅੱਗੇ ਮਿਲੇ ਆ, ਅਸੀਂ ਤਾਂ ਮਾੜਾ ਕਰੰਟ ਲਾਉਣ ਦੀ ਕੋਸ਼ਿਸ਼ ਹੀ ਕੀਤੀ। ਬਹੁਤ ਅੱਛਾ ਕੰਮ ਕਰ ਰਹੇ ਹੋ ਜੀ। ਤੁਹਾਨੂੰ ਮੈਂ ਇੱਕ ਸ਼ੇਅਰ ਸੁਣਾਉਣਾ। ਹਾਂਜੀ ਹਾਂਜੀ। ਕਿਸੇ ਮੁੱਲਾ ਨੂੰ ਹਾਲੇ ਮਸਜਿਦ ਚੋਂ ਈਮਾਨ ਨਹੀਂ ਲੱਭਾ, ਕਿਸੇ ਪੰਡਤ ਨੂੰ ਹਾਲੇ ਮੰਦਰ ਚੋਂ ਭਗਵਾਨ ਨਹੀਂ ਲੱਭਾ, ਉਸ ਇਨਸਾਨ ਨੂੰ ਅਸਮਾਨ ਚੋਂ ਭਗਵਾਨ ਕੀ ਲੱਭੇ ਜਿਸ ਇਨਸਾਨ ਨੂੰ ਇਨਸਾਨ ਚੋਂ ਇਨਸਾਨ ਨਹੀਂ ਲੱਭਾ। ਵਾਹ ਜੀ, ਕਿਆ ਬਾਤ, ਕਿਆ ਬਾਤ। ਵਾਹ ਵਾਹ ਵਾਹ, ਕਿਆ ਬਾਤ, ਵੈਸੇ ਬਹੁਤ ਵਧੀਆ, ਜ਼ਬਰਦਸਤ। ਤੇ ਢਿੱਲੋਂ ਸਾਹਿਬ ਕਿਤੇ ਸਾਨੂੰ ਸਾਡਾ ਪਿੰਡ ਹੀ ਦਿਖਾ ਦਿਓ। ਜ਼ਰੂਰ ਜ਼ਰੂਰ, ਦੱਸੋ ਕਿਹੜਾ ਪਿੰਡ, ਕਿੱਥੇ ਪਿੰਡ ਆ? ਅੱਜ ਓਪਨ ਡਿਸਕਸ਼ਨ ਹੋ ਰਹੀ। ਪਿੰਡ ਸਾਡਾ ਹੈਗਾ ਜੀ ਨੈਣ ਵਾਲਾ ਭਲੇਰ, ਸਿਆਲ ਨਾ ਆਪਣਾ ਫੈਸਲਾਬਾਦ ਚ ਜੀ। ਸੰਗਲਾ ਦੇ ਵਿੱਚ ਭਲੇਰ? ਨੈਣ ਵਾਲਾ ਭਲੇਰ 278 ਚੱਕ RB। ਅੱਛਾ ਚਲੋ, ਜ਼ਰੂਰ ਆਪਾਂ ਕੋਸ਼ਿਸ਼ ਮੈਂ ਕਰ ਲਾਂਗਾ ਲੱਭਣ ਦੀ। ਮੈਨੂੰ ਮੇਰੇ ਜ਼ਿਹਨ 'ਚ ਨਹੀਂ ਹੁਣ ਇਸ ਵੇਲੇ ਨਹੀਂ ਆਉਂਦਾ, ਕਿਉਂਕਿ ਮੈਂ ਫੈਸਲਾਬਾਦ ਹੀ ਰਹਿਣਾ। ਬਾਕੀ ਪਤਾ ਕਰ ਲਾਂਗੇ ਜ਼ਰੂਰ। ਤੁਸੀਂ ਪਰਸਨਲ 'ਚ ਮੈਨੂੰ ਇੱਕ ਵਾਰੀ ਮੈਸੇਜ ਕਰ ਦਿਓ। ਟੂਬਾ ਟੇਕ ਸਿੰਘ ਦੇ ਲਾਗੇ ਛਾਗੇ ਆ ਕਿਤੇ ਮੇਰੇ ਖਿਆਲ। ਸੰਧੂ ਸਾਹਿਬ ਰੈਡੀ ਹੋ ਜਾਓ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਟੋਬਾ ਟੇਕ ਸਿੰਘ ਵਾਲੇ ਬੈਠੇ ਆ ਜੀ, ਹੁਕਮ ਛੱਡੋ ਜੀ, ਕਿੱਥੇ ਤਾਂ ਲੱਭਣਾ ਪਿੰਡ ਜੀ। ਹਾਂ ਟੋਬੇ ਨੈਣ ਵਾਲਾ ਭਲੇਰ ਹੈ ਜੀ ਭਾਜੀ। ਭਲੇਰ ਜੀ ਦੱਸੋ। ਭਲੇਰ ਮੇਰੇ ਰਿਲੇਟਿਵ ਰਹਿੰਦੇ ਆ ਜੀ। ਲਾਗੇ ਸਾਰੀਆਂ ਤੁਹਾਡਾ। ਕਿਹੜਾ ਇਹ ਭਲੇਰ? ਉੱਥੇ ਮੇਰੇ ਖਿਆਲ ਦੋ ਨੇ, ਇੱਕ ਨੈਣ ਵਾਲਾ ਭਲੇਰ ਹੈ, ਇੱਕ ਹੋਰ ਹੈ ਜੀ 278 ਵੱਡਾ ਚੱਕ ਛੋਟਾ ਭਲੇਰ RB ਹੈਗਾ ਜਿਹੜਾ ਜੀ ਉੱਥੇ ਨਾ, 278 RB ਭਲੇਰ। ਹਾਂਜੀ ਹਾਂਜੀ, ਮੈਂ ਤੁਹਾਨੂੰ ਬੰਦੇ ਦਾ ਕੰਟੈਕਟ ਨੰਬਰ ਦੇ ਦਾਂਗਾ ਜੀ, ਤੁਸੀਂ ਉਹਨਾਂ ਨਾਲ ਰਾਬਤਾ ਕਰ ਲੈਣਾ ਉਹਨਾਂ ਨਾਲ। ਠੀਕ ਹੈ ਜੀ, ਠੀਕ ਹੈ ਜੀ। ਠੀਕ ਹੈ ਜੀ। ਉਹਨਾਂ ਦਾ ਨਾਂ ਜੀ, ਹਾਂ ਉਸੇ ਪਿੰਡ ਦੇ, ਉਹਨਾਂ ਦਾ ਨਾਂ ਜੀ ਅਜਮਲ ਜੱਟ ਐਡਵੋਕੇਟ ਹੈਗੇ ਆ। ਠੀਕ ਹੈ ਜੀ। ਤੁਹਾਡਾ ਮੈਂ ਅਗਰ ਤੁਸੀਂ ਕਿਸ ਤਰ੍ਹਾਂ ਮੈਨੂੰ ਕੰਟੈਕਟ ਕਰ ਸਕਦੇ ਹੋ ਤਾਂ ਇਹਦੇ ਸਾਂਝੀ ਸੈਸ਼ਨ ਦੇ ਵਿੱਚ ਕਰ ਦੇਣਾ ਨੰਬਰ ਆਪਣਾ, ਤੇ ਜਾਂ ਕਿ ਮੇਰਾ ਨੰਬਰ ਆਪਣਾ ਜਿਹੜਾ WhatsApp ਗਰੁੱਪ ਉਹਦੇ 'ਚ ਪਿਆ ਹੈਗਾ, ਉੱਥੋਂ ਲੈ ਲੈਣਾ ਤੁਸੀਂ। ਤੇ ਤੁਸੀਂ ਮੈਨੂੰ ਆਪਣਾ ਨੰਬਰ ਲਿਖਾ ਹੀ ਦਿਓ, ਮੈਂ ਹੁਣੇ ਲਿਖ ਲੈਣਾ। ਜੀ ਜੀ ਲਿਖ ਲਓ ਜੀ, 0047 0047 ਹਾਂਜੀ 9889 9889 9229 9229। ਹਾਂਜੀ ਠੀਕ ਹੈ ਜੀ। ਲਾਗੇ ਸਾਰੀਆਂ ਬਾਰੇ ਸਭ ਤੁਹਾਡਾ। ਮਿਹਰਬਾਨੀ ਜੀ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ ਬਾਈ ਸਾਹਿਬ। ਠੀਕ ਹੈ ਜੀ, ਚਲੋ ਮੈਂ ਇਹਨਾਂ ਨਾਲ ਕੰਟੈਕਟ ਕਰਾਂਗਾ ਜੀ। ਜੀ ਜ਼ਰੂਰ, ਮੋਸਟ ਵੈਲਕਮ ਜੀ, ਖੁਸ਼ੀ ਹੋਊਗੀ ਮੈਨੂੰ ਸੁਣ ਕੇ ਤੁਹਾਡੇ ਵੱਲੋਂ। ਸੰਧੂ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਫੌਰੀ ਰਿਪਲਾਈ ਦੇਤਾ। ਤੇ ਕਿਵੇਂ ਨਹੀਂ ਭਲੇਰ ਦਾ ਮਤਲਬ ਮੇਰਾ ਆਣਾ ਜਾਣਾ ਰਿਹਾ ਜੀ, ਭਲੇਰ ਤਾਂ ਮੇਰਾ ਆਣਾ ਜਾਣਾ ਰਿਹਾ। ਹੁਣ ਦੱਸੋ ਭਲੇਰ ਦਾ ਕਿੱਦਾਂ ਮਤਲਬ ਸਾਹਮਣੇ ਆਵੇ ਤਾਂ ਬੰਦਾ ਯਾਦ ਨਾ ਆਵੇ ਕਿਤੇ, ਇਹ ਕਿੱਦਾਂ ਹੋ ਸਕਦਾ ਹੈ ਨਾ? ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਨਾ ਬਹੁਤ ਵਧੀਆ, ਬਹੁਤ ਹੀ ਵਧੀਆ ਪ੍ਰੋਗਰਾਮ। ਅੱਜ ਤਾਂ ਨਿੱਕਰੇ ਨਿੱਕਰੇ ਫਿਰਦੇ, ਛੋਟਾ ਵੱਡਾ ਢਿੱਲੋਂ, ਅੱਜ ਤੇ ਨਿੱਕਰੇ ਨਿੱਕਰੇ ਫਿਰਦੇ ਹੈ। ਅੱਜ ਤਾਂ ਮੁੱਛ ਤੇ ਨਿੰਬੂ ਖੜਦਾ। ਉਹਨੂੰ ਨਹੀਂ ਪਤਾ ਇੱਧਰ ਨਾ ਦੋਨਾਂ ਦਾ ਮੁਕਾਬਲਾ ਹੀ ਆ, ਦੋਨਾਂ ਦਾ ਮੁਕਾਬਲਾ ਹੀ। ਉਹਨੇ ਮੁੱਛ ਕੱਢੀ, ਇਹਨੇ ਦੰਦ ਕੱਢਿਆ ਹੋਇਆ ਇੱਧਰੋਂ। ਉਹ ਵੇਖੋ ਵੇਖੋ, ਛੋਟਾ ਢਿੱਲੋਂ ਵੀ ਮੁੱਛ ਤੇ ਨਿੰਬੂ ਖੜਾਉਂਦਾ ਕਿਉਂ? ਨਹੀਂ ਬਸ ਕੋਈ ਗਲਤ ਬਟਨ ਨਾ ਦਬਾ ਦੇ, ਬਾਕੀ ਕਹਿ ਰਹੇ। ਅੱਜ ਭਾਈ ਨਾਸਰ ਦੀ ਚੜਾਈ, ਅੱਜ ਤਾਂ ਨਾਸਰ ਪੂਰਾ ਗੋਲਫ ਦਾ ਰੈਫਰੀ ਲੱਗ ਰਿਹਾ ਭਾਈ। ਅੱਜ ਚੜਾਈ ਆ ਪੂਰੀ ਨਾਸਰ ਦੀ। ਨਹੀਂ ਦੇਖੋ, ਪਹਿਲੀ ਗੱਲ ਤੇ ਆ, ਜਿੰਨੇ ਯਾਰ ਮਿੱਤਰ ਜਦੋਂ ਇੱਕ ਸੀਰੀਅਸ ਮੈਟਰ ਚੋਂ ਨਿਕਲ ਜਾਂਦੇ ਆ ਨਾ, ਤਾਂ ਬੰਦੇ ਨੂੰ ਅੰਦਰੋਂ ਖੁਸ਼ੀ ਹੁੰਦੀ ਆ। ਇਹ ਬਹੁਤ ਵੱਡੀ, ਕਿਉਂਕਿ ਆਪਣਾ ਯਾਰੀ ਦੋਸਤੀ ਅੱਜ ਭਾਵੇਂ ਆਪਣਾ ਖੂਨ ਦਾ ਰਿਸ਼ਤਾ ਨਹੀਂ ਹੈ, ਪਰ ਅਗਰ ਆਪਣੇ ਵਿੱਚੋਂ ਵੀ ਕਿਸੇ ਨੂੰ ਕੋਈ ਢਿੱਲ ਮੱਠ ਹੁੰਦੀ ਹੈ ਨਾ, ਤੇ ਅੰਦਰੋਂ ਹੀ ਟੈਨਸ਼ਨ ਬਣਦੀ ਆ।
ਜ਼ਰੂਰੀ ਨਹੀਂ ਆ ਜੇ ਮੰਨ ਲਓ ਆਪਣੇ ਨਾਲ ਭਰਾ ਵੀ ਨਹੀਂ ਬੋਲਦਾ ਨਾ, ਕੰਧ ਦੇ ਮੈਨੂੰ ਉਹਲੇ ਵੀ ਗਰੁੱਪ ਚ ਪਰਦੇਸ ਕੱਢ ਲੈਣਾ, ਹੈ। ਮੈਂ ਤੁਹਾਨੂੰ ਇੱਥੇ ਹੀ ਆ ਰਿਹਾ ਜੁਆਇਨ ਜੀ। ਤੁਹਾਡੇ ਆਵਾਜ਼ਾਂ ਯੂਸਫ ਸਾਹਿਬ ਪਿੱਛੋਂ ਆ ਰਹੀਆਂ ਬਹੁਤ। ਅੱਛਾ ਜੀ, ਮੈਂ ਸਾਈਡ ਤੇ ਹੋ ਜਾਣਾ, ਇੱਥੇ ਕੰਮ ਹੋ ਰਿਹਾ ਜੀ, ਅਸੀਂ ਆਹੀ ਕੰਮ ਕਰਦੇ ਪਏ ਹਾਂ। ਅਸੀਂ ਨਵਾਂ ਨੈਟ ਲਵਾ ਰਹੇ ਹਾਂ ਜੀ। ਤੇ ਸਾਰਿਆਂ ਨੂੰ ਜੀ ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ। ਤੇਜੀ ਭਾਜੀ ਨੂੰ ਜ਼ਿਆਦਾ ਜ਼ਿਆਦਾ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ, ਅਸੀਂ ਅੱਗੇ ਨੈਟ ਸਾਡਾ ਹੈਗਾ ਮਾਰ ਕੇ ਲਾ ਰਹੇ ਜੀ। ਅਸੀਂ ਤਾਰ, ਹਾਂਜੀ ਟੋਇਆ ਜੀ, ਟੋਏ ਬਹੁਤ ਮਾਰੇ ਨੇ। ਇੱਕ ਵਾਈਫਾਈ ਲਾਣਾ, ਇਤਨੀਆਂ ਆਵਾਜ਼ਾਂ ਤਾਂ ਨਹੀਂ ਆਉਂਦੀਆਂ ਇੱਕ ਵਾਈਫਾਈ ਦੀਆਂ। ਇਹ ਵਾਈਫਾਈ ਜੀ, ਇਹ ਲਾਇਆ ਵੱਡਾ ਵਾਈਫਾਈ ਲੱਗਾ ਸਾਡਾ, ਠੀਕ ਹੈ ਜੀ, ਛੋਟਾ ਜਿਹਾ ਨਹੀਂ ਹੈਗਾ। ਬੰਦੇ ਜ਼ਿਆਦਾ ਨੇ ਨਾ, ਅਸੀਂ 10-12 ਬੰਦੇ ਆ। ਹਾਂਜੀ ਹਾਂਜੀ। ਅੱਛਾ, ਇਹ ਫਿਰ ਕਿਤੋਂ 7 ਫੁੱਟ ਦਾ ਹੀ ਵਾਈਫਾਈ ਲੈਂਦਾ। ਚਲੋ ਕੋਈ ਨਹੀਂ, ਬਹਿ ਜਾਓ ਤੁਸੀਂ ਆਰਾਮ ਨਾਲ, ਬਹਿ ਜਾਓ, ਕੋਈ ਨਹੀਂ। ਮਾੜੀ ਮੋਟੀ ਆਵਾਜ਼ ਸਬਰ ਕਰ ਲਾਂਗੇ, ਤੁਸੀਂ ਬਹਿ ਜਾਓ। ਹਾਂ ਬਹਿ ਗਏ ਬਹਿ ਗਏ। ਹੋਰ ਸੁਣਾਓ ਜੀ, ਅੱਜ ਕੱਲ੍ਹ ਕਾਹਦੀ ਡਿਸਕਸ਼ਨ ਹੋ ਰਹੀ ਜੀ? ਅੱਜ ਖੁੱਲੀ ਡਿਸਕਸ਼ਨ ਹੈ, ਜੋ ਮਰਜ਼ੀ ਅੱਜ ਸਾਰੇ ਦਿਲ ਦੀ ਭੜਾਸ ਕੱਢ ਸਕਦੇ ਆ, ਖੁੱਲਾ ਹੀ ਖੜਾ। ਅੱਛਾ ਜੀ, ਬੜੀ ਗੱਲ ਹੈ, ਬੜੀ ਗੱਲ। ਅੱਛਾ ਅੱਛਾ, ਠੀਕ ਹੈ। ਨਹੀਂ ਅਸੀਂ ਤੇ ਦਿਲ ਦੀ ਭੜਾਸ ਨਹੀਂ ਕੱਢਣੀ। ਹੈਲੋ, ਵਾਲੇਕੁਮ ਸਲਾਮ। ਨਾਸਰ ਭਾਈ ਕੀ ਹਾਲ ਹੈ? ਬਹੁਤ ਵਧੀਆ, ਤੁਸੀਂ ਦੱਸੋ ਠੀਕ ਠਾਕ ਹੋ ਭਾਈ? ਤੁਹਾਡੀ ਆਵਾਜ਼ ਨਹੀਂ ਸਹੀ ਹੁੰਦੀ ਫਾਨ ਭਾਈ, ਤੁਸੀਂ ਦੁਬਾਰਾ ਜੁਆਇਨ ਕਰ ਲਓ ਤਾਂ ਬਿਹਤਰ ਰਹੇਗਾ। ਤੁਹਾਡੀ ਇੱਕ ਤੇ ਸਟਿਲ ਰੁਕ ਗਈ ਆ ਫੋਟੋ ਵੀ, ਆਵਾਜ਼ ਹੀ ਰੁਕਦੀ। ਤੁਹਾਡਾ ਨਾਮ ਅਮਰ ਭਾਈ ਜਾਪਾਨ ਤੋਂ। ਅਮਰ ਭਾਈ ਵੈਲਕਮ। अस्सलाम वालेकुम जी। ਵਾਲੇਕੁਮ ਸਲਾਮ ਜੀ। ਕੀ ਹਾਲ ਹੈ ਭਾਈ? ਨਾਸਰ ਸਾਹਿਬ ਠੀਕ ਠਾਕ ਹੈ? ਬਹੁਤ ਵਧੀਆ ਵਧੀਆ, ਤੁਸੀਂ ਦੱਸੋ ਠੀਕ ਠਾਕ ਹੋ? ਅੱਲਾ ਦਾ ਸ਼ੁਕਰ ਹੈ। ਕੀ ਕਹਿਣਾ ਚਾਹੁੰਦੇ ਹੋ ਭਾਈ? ਮੈਂ ਜੀ ਇਹੀ ਕਹਿਣਾ ਚਾਹੁੰਦਾ ਹਾਂ, ਬਹੁਤ ਅੱਛਾ ਕੰਮ ਹੈ ਮਾਸ਼ਾਅੱਲਾ, ਤੁਸੀਂ ਕਰ ਰਹੇ ਹੋ, ਪੰਜਾਬੀ ਬੋਲੀ ਨੂੰ ਜਿਹੜਾ ਪ੍ਰਮੋਟ ਕਰ ਰਹੇ ਹੋ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ। ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਜਿਹੜਾ ਪਿਆਰ ਹੈ ਉਹ ਇੰਜੀ ਰਵੇ। ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਭਾਜੀ, ਬਹੁਤ ਸ਼ੁਕਰੀਆ। ਤੁਹਾਡੀ ਆਵਾਜ਼ ਡਿਸਟਰਬ ਹੁੰਦੀ ਮੇਰੇ ਖਿਆਲ ਪਿੱਛੋਂ ਬਹੁਤ ਚੀਜ਼, ਤੁਹਾਡੀ ਨਾ ਆਵਾਜ਼ ਆ ਰਹੀ ਹੈ। ਚਲੋ ਮੈਂ ਇਹਨਾਂ ਦਾ ਵੀ ਕੋਈ ਵਾਈਫਾਈ ਲੱਗ ਰਿਹਾ। ਇਹ ਸਾਡਾ ਨੇ ਇਰਫਾਨ ਭਾਈ ਹੈਲੋ इरफान साहब, इरफान आवाज आ रही? जी जी, हाँ जी जी आ रही जी आवाज। हाँ जी इरफान भाई की कहना चाहते हो? नहीं ਤੁਹਾਡੇ ਨਾਲ प्रॉब्लम, बड़े अच्छे से ना तो लाइव सेशन देख रहे हैं, तो मैं कोशिश कर रहा हूँ, कोशिश कर रहा था कि तो लाइव गलबात करा। आवाज ਤੁਹਾਡੀ ਭਾਜੀ ਕੱਟਦੀ ਹੈ, ਆਵਾਜ਼ ਤੁਹਾਡਾ ਇੰਟਰਨੈਟ ਨਹੀਂ ਮੈਨੂੰ ਲੱਗਦਾ ਠੀਕ। ਯੂਸਫ ਸਾਹਿਬ ਕੋ ਇੰਟਰਨੈਟ ਮੰਗ ਲਓ ਸਹੀ ਰਹੂਗਾ। ਸਾਡੇ ਨਾਲ ਨੇ ਰਵਿੰਦਰ ਕੌਰ ਜੀ, ਵੈਲਕਮ। ਆਵਾਜ਼ ਆ ਰਹੀ ਤੁਹਾਨੂੰ? ਤੁਹਾਡਾ ਮਾਈਕ ਮਿਊਟ ਸੀ, ਹੁਣ ਓਪਨ ਹੋਇਆ। ਹੈਲੋ ਰਵਿੰਦਰ ਕੌਰ ਜੀ, ਆਵਾਜ਼ ਆ ਰਹੀ ਤੁਹਾਨੂੰ? ਨਹੀਂ ਮੇਰਾ ਖਿਆਲ ਨਹੀਂ, ਉਹਨਾਂ ਦਾ ਵੀ ਪ੍ਰੋਬਲਮ ਆ ਗਈ। ਤੇਜੀ ਭਾਜੀ ਗੱਲ ਕੋਈ ਸੁਣਾ ਮਜ਼ੇਦਾਰ ਜੀ। ਨਹੀਂ ਪਹਿਲਾਂ ਇਹਨਾਂ ਤੋਂ ਸੁਣੋ, ਜਿਨ੍ਹਾਂ ਦੀ ਕੁਰਸੀ ਸਾਈਡ ਤੇ ਕਰਾਈ ਆ, ਕੋਈ ਦੋ ਗੱਲਾਂ ਇਹਨਾਂ ਦੀਆਂ ਸੁਣੀਆਂ ਆਪਾਂ ਪਹਿਲਾਂ। ਕਿਹਦੀ ਕੁਰਸੀ ਸਾਈਡ ਤੇ ਕਰਾਈ ਆ? ਸਜਾ ਸਾਹਿਬ ਦੀ? ਨਹੀਂ ਜੀ, ਵਾਈਫਾਈ ਵਾਲੇ ਬਜ਼ੁਰਗ। ਅੱਛਾ ਚਲੋ ਸਜਾ ਸਾਹਿਬ ਨੂੰ ਬਾਅਦ ਚ ਕਰਦੇ, ਪਹਿਲਾਂ ਨਵੀਂ ਵਾਈਫਾਈ ਵਾਲਿਆਂ ਨਾਲ ਕਰ ਲਿਓ। ਵਾਈਫਾਈ ਵਾਲੇ ਮਠਿਆਈ ਬਣ ਗਈ ਤੁਹਾਡੇ ਨਾਲ। 2 ਕਿਲੋ ਗੁਲਾਬ ਜਾਮਨ ਲੈ ਆਵੋ ਫੌਰਨ। ਠੀਕ ਹੈ ਯੂਸਫ ਸਾਹਿਬ ਰਹਿੰਦੇ ਗੁਲਾਬ ਜਾਮਨਾਂ ਦੇ ਇੱਥੇ ਅਸੀਂ ਅਬੂ ਧਾਬੀ ਜੀ। ਅਬੂ ਧਾਬੀ, ਠੀਕ ਹੈ। ਅਬੂ ਧਾਬੀ, ਹਾਂਜੀ ਅਸੀਂ ਆ ਗਏ ਜੀ ਜਜ਼ੀਰੇ ਦੇ ਵਿੱਚ, ਹਾਂਜੀ ਆਈਲੈਂਡ ਆ, ਸਮੁੰਦਰ ਦੇ ਵਿੱਚ ਰਹਿੰਦੇ ਹਾਂ। ਅੱਛਾ ਹਾਂਜੀ, ਚਾਰ ਪਾਸੇ ਸਮੁੰਦਰ ਵਿੱਚ ਅਸੀਂ ਇਕੱਠੇ।
ਠੀਕ ਹੋ ਗਿਆ ਠੀਕ। ਉਹ ਤਾਂ ਸਾਈਟ ਚੱਲਦੀ ਉੱਥੇ ਤੁਹਾਡੇ ਕੰਮ ਚੱਲਦਾ? ਨਹੀਂ ਸਾਈਡ ਨਹੀਂ, ਸਾਡਾ ਵੀਜ਼ਾ ਹੀ ਇਹਨਾਂ ਦਾ ਸ਼ੇਖਾਂ ਦੀ ਹੈਗੀ ਜਗ੍ਹਾ ਨਾ ਜੀ, ਜਿਹੜੇ ਹੈਗੇ ਨਾ ਜੀ ਰਾਇਲ ਫੈਮਿਲੀ ਦਾ ਏਰੀਆ ਹੈ, ਉਹਨਾਂ ਦੇ ਅਸੀਂ ਮੁਲਾਜ਼ਮ ਹਾਂ। ਅੱਛਾ ਚਲੋ ਬਹੁਤ ਮਿਹਰਬਾਨੀ, ਤੁਸੀਂ ਹਿੱਸਾ ਬਣੇ ਪ੍ਰੋਗਰਾਮ ਦਾ। ਨਵਾਂ ਵਾਈਫਾਈ ਲਵਾ। ਹਾਂਜੀ ਹਾਂਜੀ। ਬਾਕੀ ਜੀ ਦੂਸਰਾ ਫੈਸਲਾਬਾਦ ਸਿਟੀ 'ਚ ਰਹਿਣਾ ਮੈਂ ਜੀ, ਫਲੈਟਾਂ 'ਚ ਮੇਰਾ ਘਰ ਹੈ। ਚਲੋ ਜੀ ਜਿਹੜਾ ਹੈ ਰੋਡ ਤੇ। ਹਾਂ ਗਵਾਂਢੀ ਸਾਡੇ ਗਵਾਂਢੀ। ਹਾਂ ਤੁਹਾਡੇ ਗੁਆਂਢੀ ਆ, ਤੇ ਵੈਸੇ ਮੇਰਾ ਪਿੰਡ ਲਾਲੀਆਂ ਵਾ। ਅੱਛਾ ਬਹੁਤ ਸ਼ੁਕਰੀਆ ਸਰ ਤੁਹਾਡਾ। ਬਹੁਤ ਮਿਹਰਬਾਨੀ ਜੀ ਸਾਰਿਆਂ ਨੂੰ। ਨਵਾਂ ਵਾਈਫਾਈ ਇੰਜੋਏ ਕਰੋ। ਤੁਸੀਂ ਛੇਤੀ ਭਜਾਤਾ, ਇੰਜੋਏ ਕੀ ਕਰਨਾ ਹੈ? ਨਹੀਂ ਉਹ ਕਿਤੇ ਸਾਈਡ ਤੇ ਗਏ ਸਨ ਤੇ ਉੱਥੇ ਮੇਰਾ ਖਿਆਲ ਆਵਾਜ਼ ਫਿਰ ਇਸ ਤਰ੍ਹਾਂ ਔਖਾ ਹੋ ਜਾਂਦਾ ਨਾ, ਬੰਦਾ ਕਿਤੇ ਇੱਕ ਜਗ੍ਹਾ ਤੇ ਬੈਠਾ ਹੋਵੇ ਉੱਥੇ ਗੱਲਬਾਤ ਕਰਨਾ ਬਹਿ ਕੇ ਈਜ਼ੀ ਹੁੰਦਾ ਵਾ। ਜਿਵੇਂ ਬਿਲਕੁਲ ਤੁਸੀਂ ਹੁਣ ਬੈਠੇ ਜੇ ਪਰਨਾ ਬੰਨ ਕੇ, ਪੁਰਾਣਾ ਬਿਲਕੁਲ। ਸਾਡਾ ਪੁਰਾਣਾ ਵਾਈਫਾਈ ਹੈ ਨਾ। ਹਾਂਜੀ ਸਜਾਦ ਸਾਹਿਬ ਜੀ ਸਰ, ਕੁਛ ਸੁਣਾ ਦਿਓ ਕੋਈ ਗੱਲ। ਸਾਨੂੰ ਅੱਜ ਤੇ ਸਾਡਾ ਪ੍ਰੋਗਰਾਮ ਅੱਜ ਬਣਨ ਨਹੀਂ ਅੱਛਾ ਡਿਆ, ਗੱਲ ਨਹੀਂ ਬਣਨ ਡਈ। ਮੈਂ ਅੱਜ ਇੱਕ ਤਜਵੀਜ਼ ਪੇਸ਼ ਕੀਤੀ ਸੀ, ਅਗਰ ਕੱਲ ਦਾ ਅਗਰ ਇਹ ਟੌਪਿਕ ਰੱਖ ਲਿਆ ਜਾਵੇ ਕਿ ਇਹ ਜਿਹੜੀਆਂ ਸਾਡੀਆਂ ਸ਼ਾਦੀਆਂ ਵਿਆਹਾਂ ਦੀਆਂ ਰਸਮਾਂ ਰਿਵਾਜ ਜਿਹੜੇ ਨੇ ਕੁਛ ਨਵੇਂ ਆ ਗਏ ਨੇ, ਔਰ ਕੁਛ ਜਿਹੜੇ ਨੇ ਉਹ ਮੁੱਕਦੇ ਜਾ ਰਹੇ ਨੇ ਪਿਛਲੇ, ਔਰ ਕਿਹੜੀਆਂ ਉਹ ਰਸਮਾਂ ਸੀ ਤੇ ਹੁਣ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਇਹਨਾਂ ਰਸਮਾਂ ਰੀਤਾਂ 'ਚ ਕੋਈ ਫਰਕ ਵੀ ਆਇਆ ਜਾਂ ਨਹੀਂ ਆਇਆ, ਇਹਦੇ ਤੇ ਅਗਰ ਕੋਈ ਗੱਲਬਾਤ ਹੋ ਜਾਵੇ, ਔਰ ਕਿਹੜੇ ਉਹਦੇ ਤਿਉਹਾਰ ਨੇ ਸ਼ਾਦੀਆਂ ਦੇ ਜਿਨ੍ਹਾਂ ਤੇ ਉਹ ਗੱਲਬਾਤ ਹੋ ਸਕਦੀ ਹੈ। ਕੋਈ ਕੱਲ ਨੂੰ ਕੀ ਉਹਦੇ ਕਰਨਾ, ਅੱਜ ਹੀ ਕਰ ਲਓ। ਚੱਲਦੇ ਪ੍ਰੋਗਰਾਮ ਤੇ ਗੱਲਾਂ ਕਰ ਲੈਣੇ, ਖੁੱਲਾ ਹੀ ਕੰਮ ਹੈ। ਕੱਲ ਸਜਾਦ ਸਾਹਿਬ, ਕੱਲ ਅਸੀਂ ਜਾਣਾ ਕਿਧਰੇ ਨਾਰੋਵਾਲ ਜਾਣਾ, ਜੇ ਰਸਤੇ 'ਚੋਂ ਨੈਟਵਰਕ ਰਿਹਾ ਤੇ ਆਪਾਂ ਲਾਈਵ ਕਰ ਸਕਾਂਗੇ, ਜੇ ਨਾ ਹੋਇਆ ਤੇ ਔਖਾ ਹੋ ਜਾਣਾ, ਕਿਉਂਕਿ ਕੱਲ ਉੱਥੋਂ 3.5 ਘੰਟੇ ਦਾ ਰਸਤਾ ਤੇ ਵਾਪਸੀ ਹੁੰਦੇ ਸ਼ਾਇਦ ਲੇਟ ਹੋ ਜਾਈਏ। ਜੇ ਘਰ ਪਹੁੰਚ ਗਏ ਤੇ ਕਰਾਂਗੇ, ਜੇ ਰਸਤੇ 'ਚ ਵੀ ਇੰਟਰਨੈਟ ਹੋਇਆ ਤੇ ਕਰਾਂਗੇ, ਅਦਰਵਾਈਜ਼ ਮੈਨੂੰ ਲੱਗਦਾ ਔਖਾ ਹੀ ਹੋਣਾ। ਚਲੋ ਜੇ ਕੱਲ ਦਾ ਹੀ ਟੌਪਿਕ ਹੋਇਆ ਤੇ ਰਾਜ ਬੈਂਡਾਂ ਵਾਲੇ ਵੀ ਫੜ ਲਿਓ, ਕਿਹੜਾ ਵੇ ਨਾਲ ਹੀ ਮੁਕਾ ਦਿਆਂਗੇ ਕੰਮ। ਤੇ ਨਾਸਿਰ ਭਾਜੀ ਕੋਈ ਸਾਨੂੰ ਇਹ ਜਿਹਾ ਸਿਸਟਮ ਦੇ ਦਿਓ ਨਾ, ਅਸੀਂ ਲਾਈਵ ਕਰਕੇ ਬਹਿ ਜਾ ਕਰੀਏ। ਨਾਮ ਤਾਂ ਤੁਹਾਡਾ ਹੀ ਲੱਗਣਾ। ਹਾਂ ਸਾਡੇ ਨਾਲ ਕੋਈ ਬੰਦਾ ਆ ਗਿਆ ਨਾ, ਆਪਾਂ ਗੱਲਬਾਤ ਕਰਦੇ ਹਾਂ। ਸਲਾਮ ਭਾਈ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਵਧੀਆ, ਤੁਸੀਂ ਦੱਸੋ ਠੀਕ ਹੋ? ਹਾਂਜੀ ਬਹੁਤ ਵਧੀਆ। ਮੈਂ ਹਜੇ ਓਪਨ ਕੀਤਾ ਸੀਗਾ, ਮੈਨੂੰ ਇਹ ਵੀ ਨਹੀਂ ਪਤਾ ਕੀ ਟੌਪਿਕ ਚੱਲਦਾ, ਮੈਂ ਸਿੱਧਾ ਲਾਈਵ ਹੀ ਹੋ ਗਿਆ ਤੁਹਾਡੇ ਨਾਲ। ਟੌਪਿਕ ਕੋਈ ਨਹੀਂ ਚੱਲਦਾ, ਖੁੱਲੀ ਗੱਲ ਹੈ, ਜਿਹੜੀ ਮਰਜ਼ੀ ਕਰੋ। ਹਾਂਜੀ ਮੈਂ ਤੇ ਨਿਊਜ਼ੀਲੈਂਡ ਤੋਂ ਬੋਲਦਾ, ਮੈਂ ਕੰਮ ਤੋਂ ਆਇਆ ਸੀ, ਆ ਕੇ ਗੱਡੀ ਖੜੀ ਕੀਤੀ ਤੇ ਮੈਂ ਔਨ ਕੀਤਾ ਤੇ ਨਾਲ ਹੀ ਲਿੰਕ ਮਿਲ ਗਿਆ ਆਪਾਂ ਨੂੰ। ਚਲੋ ਮਿਹਰਬਾਨੀ। ਕੀ ਕਹਿਣਾ ਚਾਹੁੰਦੇ ਹੋ ਭਾਜੀ? ਹਾਂਜੀ ਕਿਹੜੀ ਗੱਲ ਸਾਂਝੀ ਕਰਨਾ ਚਾਹੁੰਦੇ ਸਾਡੇ ਨਾਲ? ਗੱਲ ਸਾਂਝੀ, ਅਸੀਂ ਹੁਣ ਠੰਡ 'ਚ ਬੈਠੇ, ਸਾਡੀ ਠੰਡ ਬਹੁਤ ਆ, ਤੁਸੀਂ ਹੁਣ ਗਰਮੀਆਂ 'ਚ ਕੱਪੜੇ ਲਾ ਕੇ ਬੈਠੇ ਆ। ਇਹ ਵੀ ਗੱਲ ਸਹੀ ਹੈ। ਅੱਛਾ ਸਜਾਦ ਸਾਹਿਬ, ਪਰਵਿੰਦਰ ਜੀ ਤੁਸੀਂ ਨਾਲ ਹੀ ਜੁੜੇ ਰਹੋ, ਸਜਾਦ ਸਾਹਿਬ ਨੂੰ ਕੁਝ ਸੁਣ ਲਾਂਗੇ ਉਨੀ ਦੇਰ। ਹਾਂਜੀ ਮੈਂ ਸਰ ਇੱਕ ਤਾਂ ਬਾਬਾ ਅਬੀਰ ਅਬੂ ਜ਼ਰੀ ਤੁਹਾਡੇ ਲੈਲਪੁਰ ਦੇ ਬੜੇ ਮਹਾਨ ਸ਼ਾਇਰ ਸੀ ਦੇ, ਪੰਜਾਬੀ ਦੇ ਸ਼ਾਇਦ, ਬਾਬਾ ਅਬੀਰ ਅਬੂ ਜ਼ਰੀ। ਹਾਂਜੀ। ਔਰ ਉਹਨਾਂ ਦੀਆਂ 2 ਕਿਤਾਬਾਂ ਨੇ, ਪਾਪੜ ਕਰਾਰੇ ਤੇ ਪਾਣੀ ਵਿੱਚ ਮਧਾਣੀ। ਤੇ ਇੱਕ ਉਹਨਾਂ ਦੀ ਨਜ਼ਮ ਮੈਂ ਨਜ਼ਮ ਹੈ ਕਿ ਸਖੀ ਸੇਠ, ਸਖੀ ਸੇਠ। ਇੱਕ ਦਿਨ ਇੱਕ ਵਿਚਾਰੀ ਮਾਈ ਵੱਡੇ ਸੇਠ ਦੀ ਕੋਠੀ ਆਈ, ਆਖਣ ਲੱਗੀ ਕੁੜੀ ਜਵਾਨ ਏ, ਮੈਂ ਆ ਬੇਵਾ ਬੁੱਢੜੀ ਜਾਨ ਏ, ਭਾਂਡੇ ਮਾਂਜਾਂ ਕਰਾਂ ਮਜ਼ਦੂਰੀ, ਰੋਟੀ ਦਾਲ ਨਹੀਂ ਹੁੰਦੀ ਪੂਰੀ, ਮਦਦ ਕਰਕੇ ਭਾਰ ਵੰਡਾਓ, ਅਜਰ ਸਵਾਬ ਖੁਦਾ ਤੋਂ ਪਾਓ। ਸੇਠ ਨੇ ਸੁਣੀਆਂ ਦੁੱਖ ਦੀਆਂ ਗੱਲਾਂ, ਸੀਨੇ ਵੱਜੀਆਂ ਗੁੱਝੀਆਂ ਸੱਲਾਂ, ਹੰਝੂ ਆ ਗਏ ਅੱਖਾਂ ਅੰਦਰ, ਜਿਵੇਂ ਚੰਗਿਆੜੇ ਕੱਖਾਂ ਅੰਦਰ, ਹਾੜੇ ਹੋ ਕੇ ਸਹਿ ਨਾ ਸਕਿਆ, ਲੰਮਾ ਸਾਰਾ ਹੌਕਾ ਭਰਿਆ। ਉਸੇ ਵੇਲੇ ਚਾਬੀ ਕੱਢੀ, ਖੋਲੀ ਇੱਕ ਤਿਜੋਰੀ ਵੱਡੀ, ਨੋਟਾਂ ਦੇ ਸਣ ਥਈਆਂ ਥੱਬੇ, ਭਰੇ ਭਰਾਏ ਖਾਨੇ ਸਭੇ। ਸੋਚਿਆ ਬੁੱਲ ਤੇ ਉਂਗਲ ਧਰ ਕੇ, ਐਨਕ ਜ਼ਰਾ ਕੁ ਉੱਚੀ ਕਰਕੇ,
ਵੇਖਿਆ ਚਾਖਿਆ ਚਾਰ ਚਫੇਰਾ, ਕੱਢਿਆ ਫਿਰ ਦਰਾਜ਼ ਵਡੇਰਾ, ਕਰਕੇ ਜਿਗਰਾ ਭਰ ਮਰਦਾਨਾ, ਕੱਢ ਕੇ ਦਿੱਤਾ ਵੱਡਾ ਅੰਨ। ਬਾਬਾ ਅਬੂ ਜ਼ਰੀ ਸਾਹਿਬ ਜਿਹੜੇ ਸੀਗੇ, ਬੜੀਆਂ ਉਹਨਾਂ ਦੀਆਂ ਗੱਲਾਂ ਵੀ ਬੜੀਆਂ ਸ਼ਾਨਦਾਰ ਹੁੰਦੀਆਂ ਸੀਗੀਆਂ। ਇੱਕ ਦਫਾ ਡਾਕਟਰ ਦੇ ਕੋਲੇ ਗਏ ਤੇ 95 ਕੁ ਸਾਲ ਉਹਨਾਂ ਦੀ ਉਮਰ ਸੀ ਉਸ ਵੇਲੇ। ਉਹ ਡਾਕਟਰ ਦੇ 105 ਸਾਲ ਦੀ ਉਮਰ ਦੇ ਵਿੱਚ ਫੌਤ ਹੋਏ ਨੇ ਉਹ। ਤੇ ਡਾਕਟਰ ਸਾਹਿਬ ਨੂੰ ਕਹਿੰਦੇ, ਡਾਕਟਰ ਸਾਹਿਬ ਇਹ ਮੇਰਾ ਜਿਹੜਾ ਖੱਬਾ ਗੋਡਾ ਨਾ ਇਹ ਦਰਦ ਕਰਦਾ ਰਹਿੰਦਾ। ਤੇ ਡਾਕਟਰ ਕਹਿੰਦਾ, ਬਾਬਾ ਜੀ ਹੁਣ 95 ਸਾਲ ਉਮਰ ਹੋ ਗਈ ਆ, ਗੋਡੇ ਨੇ ਦਰਦ ਨਹੀਂ ਕਰਨਾ ਤੇ ਹੋਰ ਕੀ ਹੋਣਾ। ਕਹਿੰਦਾ ਸੱਜਾ ਜਿਹੜਾ ਇਹ ਵੀ ਤਾਂ 95 ਸਾਲ ਦਾ ਹੈ, ਕਿਉਂ ਨਹੀਂ ਕਰਦਾ। ਤੇ ਇਸੇ ਤਰ੍ਹਾਂ ਉਹਨਾਂ ਦਾ ਇੱਕ ਹੋਰ ਲਤੀਫਾ ਹੈ ਕਿ ਅਨਵਰ ਮਸੂਦ ਜਿਹੜੇ ਨੇ ਪੰਜਾਬੀ ਦੇ ਮਜ਼ਾਹੀਆ ਸ਼ਾਇਰ, ਉਹ ਇੱਥੇ ਆਏ ਇੱਕ ਵਾਰੀ ਮੁਲਤਾਨ, ਇੱਕ ਮੁਸ਼ਾਇਰਾ ਸੀਗਾ। ਤੇ ਬਾਬਾ ਅਬੂ ਜ਼ਰੀ ਸਾਹਿਬ ਦਾ ਹੁਣ ਤਾਰਫ ਕਰਵਾ ਰਿਹਾ ਹੋਵੇ ਅਨਵਰ ਮਸੂਦ। ਅਨਵਰ ਮਸੂਦ ਦੀ ਉਸ ਵੇਲੇ ਉਮਰ ਹੋਏਗੀ 55 ਸਾਲ ਤੇ ਬਾਬੇ ਦੀ ਉਮਰ ਹੋਣੀ ਹੈ 90 ਸਾਲ, ਯਾਨੀ ਅੱਧੋ ਅੱਧਾ ਫਰਕ ਸੀਗਾ। ਤੇ ਅਨਵਰ ਮਸੂਦ ਹੁਣ ਕਹਿੰਦਾ ਇਹ ਹੈ ਨੇ ਬਾਬਾ ਅਬੂ ਜ਼ਰੀ ਸਾਹਿਬ, ਤੇ ਇਹ ਆਪਣਾ ਬੱਚਾ ਹੈ। ਹੁਣ ਬਾਬੇ ਨੂੰ ਬੜੀ ਲੱਗੀ ਕਿ ਮੈਨੂੰ ਹੁਣ ਬੱਚਾ ਗਿਆ। ਕਹਿੰਦਾ ਬੱਚਾ ਕੀ ਜੀ, ਮੈਂ ਤਾਂ ਹਜੇ ਆਂਡਾ ਇਹਨਾਂ ਦਾ। ਤੇ ਬੜੇ ਸ਼ਾਨਦਾਰ ਆਦਮੀ ਸੀ ਤੇ ਤੁਸੀਂ ਉਹ ਦੇਖਿਆ ਹੋਣਾ, ਉਹ ਚਿੱਟੀ ਦਾੜੀ ਤੇ ਮਤਲਬ ਬੜਾ ਇੱਕ ਧੁੱਪੇ ਭੇਡਾਂ ਚਾਰੇ ਬਾਬਾ, ਨਾ ਥੱਕੇ ਨਾ ਹਾਰੇ ਬਾਬਾ। ਬੜੀਆਂ ਉਹਨਾਂ ਦੀ ਪੁਲਿਸ ਨੂੰ ਆਖਾਂ ਰਿਸ਼ਵਤਖੋਰ ਫਾਇਦਾ ਕੀ, ਪਿੱਛੋਂ ਕਰਦਾ ਫਿਰਾਂ ਟਕੋਰ ਫਾਇਦਾ ਕੀ। ਬੜੀਆਂ ਉਹਨਾਂ ਦੀਆਂ ਮਸ਼ਹੂਰ ਜਿਹੜੀਆਂ ਉਹ ਨਜ਼ਮਾਂ ਨੇ, ਬੜੇ ਕਮਾਲ ਦੇ ਸ਼ਾਇਰ ਸੀ। ਤੇ ਦੋਸਤ ਨਾਲ ਹੋਰ ਵੀ ਜੁੜੇ ਨੇ ਸਜਾ ਸਾਹਿਬ, ਤੁਸੀਂ ਵੀ ਗੱਲਬਾਤ ਕਰੀ ਜਾਓ। ਤੇ ਸਾਡੇ ਨਾਲ ਨੇ ਸੇਵਾ ਸਿੰਘ ਚੀਮਾ ਸਾਹਿਬ। ਚੀਮਾ ਸਾਹਿਬ ਵੈਲਕਮ ਜਨਾਬ। ਹੋਰ ਜੀ ਸਤਿ ਸ੍ਰੀ ਅਕਾਲ, ਸਲਾਮ ਅਲੈਕਮ ਸਾਰਿਆਂ ਨੂੰ ਜੀ। ਵਾਲੇਕੁਮ ਸਲਾਮ ਜੀ। ਚੀਮਾ ਸਾਹਿਬ ਕੀ ਹਾਲ? ਠੀਕ ਠਾਕ, ਤੁਸੀਂ ਸੁਣਾਓ? ਮੈਂ ਕਿਹਾ ਪਰਸਨਲ ਤੇ ਢਿੱਲੋਂ ਸਾਹਿਬ ਨਹੀਂ ਗੱਲ ਕਰਦੇ, ਇਦਾਂ ਹੀ ਕਰਦੇ ਆ। ਪਰਸਨਲ ਕਿਉਂ ਨਹੀਂ ਕਰਦੇ? ਮੇਰੀ ਕਿਹੜੀ ਜ਼ੁਬਾਨ ਕੱਟੀ ਹੋਈ? ਟਾਈਮ ਦੇ ਕੇ ਮੁੜ ਕੇ ਫੋਨ ਹੀ ਬੰਦ ਕਰ ਲੈਨੇ ਤੁਸੀਂ। ਨਹੀਂ ਯਾਰ, ਇਹ ਤਾਂ ਨਹੀਂ ਹੋ ਸਕਦਾ। ਜਦੋਂ ਜਿੰਨਾ ਟਾਈਮ ਹੋਵੇ ਜ਼ਰੂਰ ਗੱਲਬਾਤ ਕਰੀ ਦੀ ਹੈ। ਇਸ ਤਰ੍ਹਾਂ ਹੁੰਦਾ ਨਾ, ਜਿਵੇਂ ਇਸ ਤਰ੍ਹਾਂ ਦੇ ਕੰਮ ਕਾਰ ਦੇ, ਘਰ ਦੇ ਕੰਮ ਵੀ, ਫਿਰ ਆਫਿਸ ਦੇ ਵੀ, ਦੂਜੇ ਤੀਜੇ ਵੀ ਰਲ ਮਿਲਾ ਕੇ ਫਿਰ ਮੈਸੇਜਸ ਜਿਹੜੇ ਨਾ WhatsApp ਤੇ ਬਹੁਤ ਜ਼ਿਆਦਾ ਹੁੰਦੇ। ਕੋਸ਼ਿਸ਼ ਇਹ ਕਰੀਏ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਵਾਬ ਦੇ ਸਕੇ। ਕਈਆਂ ਦਾ ਨਹੀਂ ਵੀ ਦਿੱਤਾ ਜਾਂਦਾ, ਫਿਰ ਮਾਦਰ ਉਹਦੀ ਭਾਈ। ਚਲੋ ਨਹੀਂ ਜਵਾਬ ਤੇ ਤੁਸੀਂ ਦਿੱਤਾ ਵਾ, ਸਿੱਧਾ ਹੀ ਜਵਾਬ ਦਿੱਤਾ। ਤੇ ਉਹ ਮੈਂ ਤੁਹਾਨੂੰ ਕਿਹਾ ਸੀ ਮੈਂ ਬਾਅਦ ਚ ਕਰੂੰਗਾ, ਤੁਸੀਂ ਕਿਹਾ ਹੁਣ ਨਾ ਕਰਿਓ, ਬਾਅਦ ਚ ਕਰ ਲਿਓ। ਬਾਅਦ ਚ ਮੈਂ ਲਾਇਆ, ਤੁਹਾਡਾ ਬੰਦ ਆਉਂਦਾ ਸੀਗਾ। ਚਲੋ ਉਹ ਤਾਂ ਹੋ ਜਾਂਦਾ, ਖੈਰ ਕੋਈ ਗੱਲ ਨਹੀਂ ਏਡੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਗੱਲ ਹੋ ਗਈ ਸਾਹਮਣੇ। ਕੀ ਕਹਿਣਾ ਚਾਹੁੰਦੇ? ਜਿਹੜੀ ਫੋਨ ਤੇ ਕਹਿਣੀ ਸਿੱਧੀ ਕਹਿ ਲਓ। ਚਲੋ ਕੋਈ ਨਹੀਂ, ਉਹ ਬਾਅਦ ਚ ਫੇਰ ਫੋਨ ਵਾਲੀ ਫੋਨ ਤੇ ਕਰ ਲਾਂਗੇ ਕਿਤੇ। ਅੱਛਾ ਜੀ। ਤੇ ਹਾਂਜੀ, ਅੱਜ ਮੈਂ ਕਿਹਾ ਅੱਗੇ ਵੀ ਇੱਕ ਦੋ ਵਾਰੀ ਟਰਾਈ ਕੀਤਾ ਪਰ ਨਹੀਂ ਲੱਗਾ ਮੇਰਾ ਫੋਨ। ਅੱਜ ਹੁਣ ਲੱਗ ਗਿਆ ਵਾ। ਮੈਂ ਕਿਹਾ ਦੋ ਚਾਰ ਲਾਈਨਾਂ ਕੋਈ ਮੈਂ ਵੀ ਸੁਣਾ ਲਵਾਂ। ਚੀਮੇ ਤੇ ਸ਼ਾਇਰ, ਵਾਹ ਵਾਹ ਵਾਹ। ਗੱਲ ਚੀਮੇ ਨੇ ਲਾਈ ਦੀ ਕਰਦੇ ਹੁੰਦੇ, ਸ਼ਾਇਰੀ ਕਿਥੋਂ? ਤੇ ਨਹੀਂ, ਚੱਕਰ ਇਹ ਆ ਕਿ ਪਹਿਲੀ ਵਾਰੀ ਸ਼ੇਅਰ ਕਰਨ ਲੱਗਾ, ਅੱਗੇ ਤਾਂ ਕਦੀ ਕੁਛ ਨਹੀਂ ਕੀਤਾ। ਤੇ ਇਹ ਦੋ ਤਿੰਨ ਚੀਜ਼ਾਂ ਸੀ। ਇੱਕ ਪਹਿਲੀ ਵਾਰ ਮੈਂ 2004 ਚ ਆਇਆ ਸੀਗਾ ਪਾਕਿਸਤਾਨ। ਤਾਂ ਉਦੋਂ ਮੈਂ ਦੋ ਚਾਰ ਚੀਜ਼ਾਂ, ਉਦੋਂ ਇੱਕ ਚੀਜ਼ ਲਿਖੀ ਸੀਗੀ, ਤਾਂ ਉਹ ਲਿਖੀ ਸੀ ਹਿੰਦੀ ਚ ਕਹਿ ਲਓ ਜਾਂ ਉਰਦੂ ਚ ਕਹਿ ਲਓ। ਸੁਣਾਓ ਆਉਣ ਦਿਓ। ਤੇ ਉਹ ਸੀਗਾ, ਯੂ ਨਾ ਕਰ ਇਸਤਕਬਾਲ ਮੇਰਾ, यूं ना कर इस्तकबाल मेरा कि मेरे मन में कोई गुरूर आ जाए, तुमसे बड़ा समझ बैठूं मैं खुद को, जहाँ कोई और ही फतूर आ जाए, बरसों तरसे हैं इन मोहब्बतों को, यूं गले मिल के दिल को सुकून आ जाए। वाह वाह, क्या बात, क्या बात। ਤੇ ਇੱਕ ਐਜ ਯਾਨੀ ਮੈਂ ਆਪਣੇ ਆਪ ਨੂੰ ਤੁਹਾਡੇ ਪਾਸਿਓਂ ਰੱਖ ਕੇ ਲਿਖਿਆ ਸੀਗਾ ਕਿ ਮੈਨੂੰ ਵਾਹਿਗੁਰੂ ਨਾ ਭੁੱਲਿਆ ਤੇ ਤੈਨੂੰ ਅੱਲਾ ਯਾਦ ਸੀ। ਕੀ ਬਾਤ। ਸਾਡੇ ਵੱਡਿਆਂ ਨੇ ਵੰਡਿਆ, ਉਹ ਸਾਨੂੰ ਦੁੱਖ ਸੁੱਖ ਯਾਦ ਸੀ। ਵੰਡੀਆਂ ਜੋ ਪੈ ਗਈਆਂ ਉਹ ਮੁਕੱਦਰਾਂ ਦਾ ਖੇਲ ਸੀ ਕੋਈ, ਜਿਵੇਂ ਮੈਨੂੰ ਜਲੰਧਰ ਨਹੀਂ ਭੁੱਲਿਆ ਤੇ ਤੈਨੂੰ ਲੈਲਪੁਰ ਯਾਦ ਸੀ। ਵਾਹ, ਕੀ ਬਾਤ, ਕੀ ਬਾਤ ਸੀ ਯਾਰ।
ਬੜੀ ਗੱਲ ਹੈ। ਚੀਮਾ ਸਾਹਿਬ ਤੁਹਾਡੀ ਬਰਾਦਰੀ ਬਹੁਤ ਹੈ ਇੱਥੇ ਬੈਠੀ ਪਾਕਿਸਤਾਨ ਦੇ ਵਿੱਚ। ਹਾਂਜੀ ਬਿਲਕੁਲ, ਮੈਂ 2004 ਚ ਵੀ ਆਇਆ ਸੀ ਤੇ 2006 ਚ ਵੀ ਆਇਆ ਸੀਗਾ। ਅੱਛਾ। ਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਤਾਂ ਉਹ ਮੈਂ ਕਦੇ ਭੁੱਲ ਨਹੀਂ ਸਕਦਾ। ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ ਵਧੀਆ ਕਿ ਆਉਣ ਤੋਂ ਪਹਿਲਾਂ ਮੈਨੂੰ ਬਹੁਤਿਆਂ ਨੇ ਯਾਨੀ ਇਹੋ ਕਿਹਾ ਸੀ ਨਾ ਜਾ, ਕਿਤੇ ਹੋਰ ਦਾ ਵੀਜ਼ਾ ਨਹੀਂ ਲੱਗਣਾ, ਇਹ ਨਹੀਂ ਹੋਣਾ, ਉਹ ਨਹੀਂ ਹੋਣਾ। ਬਟ ਮੈਂ ਕਿਹਾ ਵੀ ਜੇ ਮੈਂ ਬਾਬੇ ਨਾਨਕ ਦੇ ਘਰ ਜਾਇਆ, ਹੋਰ ਕੋਈ ਵੀਜ਼ਾ ਨਾ ਵੀ ਲੱਗੂ ਤਾਂ ਵੀ ਕੋਈ ਗੱਲ ਨਹੀਂ। ਤੇ ਫਿਰ ਮੈਂ 2004 ਚ ਆਇਆ, ਫਿਰ 6 ਚ ਆਇਆ, ਉਸ ਤੋਂ ਬਾਅਦ ਮੈਂ ਦੁਬਈ ਗਿਆ, ਹੁਣ ਮੈਂ ਕੈਨੇਡਾ ਵਾਂ। ਅੱਛਾ ਜੀ, ਬਹੁਤ ਵਧੀਆ। ਫੋਨ ਤੁਸੀਂ ਕਰ ਲਿਓ, ਜਿਹੜੀ ਗੱਲਬਾਤ ਹੋਈ ਆਪਾਂ ਕਰ ਲਾਂਗੇ ਫਿਰ ਪ੍ਰਾਈਵੇਟ। ਹਾਂਜੀ ਹਾਂਜੀ, ਕੋਈ ਗੱਲ ਨਹੀਂ। ਹਾਂਜੀ ਹਾਂਜੀ। ਇਹ ਜੱਸਾ ਸੰਧੂ ਸਾਡੇ ਨਾਲ ਨੇ। ਸੰਧੂ ਸਾਹਿਬ ਵੈਲਕਮ। ਸੰਧੂ ਸਾਹਿਬ ਆਵਾਜ਼ ਆ ਰਹੀ ਹੈ? ਜੱਸਾ ਸੰਧੂ, ਸੰਧੂ ਸਾਹਿਬ ਜਾਂਦੇ ਰਹੇ। ਸਾਡੇ ਨਾਲ ਯਾਸਰ ਭਾਈ ਨੇ। ਯਾਸਰ ਭਾਈ ਵੈਲਕਮ ਤੁਹਾਨੂੰ। ਯਾਸਰ ਭਾਈ ਆਵਾਜ਼ ਆ ਰਹੀ? ਚਲੋ ਯਾਸਰ ਸਾਹਿਬ, ਯਾਸਰ ਸਾਹਿਬ ਮੈਨੂੰ ਲੱਗਦਾ ਸੌਂ ਗਏ ਕਿਤੇ ਸਾਡੇ ਨਾਲ ਜੁੜ ਕੇ ਜੀ। ਪਲਵਿੰਦਰ ਭਾਈ ਤੁਸੀਂ ਤੇ ਬਿਲਕੁਲ ਐਂ ਲੱਗਣੇ ਵੀ ਕੋਈ ਸਾਡੇ ਇੱਥੇ ਇੱਕ ਪਲੇਅਰ ਹੈ ਕ੍ਰਿਕਟ ਦਾ, ਉਹਦੇ ਵਰਗੀ ਸ਼ਕਲ ਉਹਦਾ ਮਿਲਦੀ। ਅੱਛਾ ਅੱਛਾ, ਮੈਂ ਕੰਮ ਤੋਂ ਆਇਆ ਸੀ, ਮੈਂ ਨਿਊਜ਼ੀਲੈਂਡ ਜਾਂ ਭਾਜੀ, ਤੇ ਸਾਡੇ ਪਿੰਡ ਦੇ ਬਜ਼ੁਰਗ, ਤੁਸੀਂ ਕੀਤੀ ਸੀ ਇੰਟਰਵਿਊ, ਉਹਨਾਂ ਦੇ ਉੱਠ ਕੇ ਗਏ, ਉਹਨਾਂ ਨਾਲ ਵੀਡੀਓ ਕਾਲ ਹੁੰਦੀ ਰਹਿੰਦੀ ਆ। ਉਹ ਫੈਸਲਾਬਾਦ ਕੋਈ ਪਿੰਡ ਦਾ ਨਾਮ ਚੇਤਾ ਨਹੀਂਗਾ, ਤੇ ਹਾਕਮ ਅਲੀ ਜੱਟ ਸੀ ਉਹਨਾਂ ਦਾ ਜਲੰਧਰ ਜਿਹੜੇ ਤੋਂ ਗਏ ਸੀ। ਹਾਂਜੀ ਹਾਂਜੀ ਹਾਂਜੀ। ਤੇ ਉਹਨਾਂ ਨਾਲ ਤਕਰੀਬਨ ਹੁੰਦੀ ਰਹਿੰਦੀ ਆ। ਉਹਨਾਂ ਦੇ ਗਵਾਂਢ ਵਿੱਚ ਮੁੰਡਾ, ਉਹਦੇ ਕੋਲ WhatsApp ਚੱਲਦਾ, ਕਹਿੰਦੇ ਹਫ਼ਤੇ ਕੁ ਬਾਅਦ ਬਾਬਾ ਕਹਿ ਦਿੰਦਾ ਯਾਰ ਗੱਲ ਕਰਾਦੇ, ਹੁਣ ਬਹੁਤ ਟਾਈਮ ਹੋ ਗਿਆ। ਤੇ ਬਹੁਤ ਖੁਸ਼ੀ ਹੁੰਦੀ। ਮੇਰੇ ਕੋਲ 90 ਸਾਲ ਤੋਂ ਉੱਪਰ ਹੋਣੀ ਉਮਰ ਦੀ, ਗੱਲ ਕਰਕੇ ਐ ਵਧੀਆ ਨਜ਼ਾਰਾ ਆਉਂਦਾ। ਸਜਾਦ ਸਾਹਿਬ ਵੇਖੋ, ਜਿਵੇਂ ਗੱਲ ਕੀਤੀ ਆ ਆਪਾਂ, ਜਿਹੜੇ ਪ੍ਰੋਗਰਾਮ ਕਰੀਦੇ ਆ ਨਾ ਬਜ਼ੁਰਗਾਂ ਦੇ, ਤੇ ਜ਼ਰੂਰ ਲੋਕਾਂ ਦੇ ਰਾਬਤੇ, ਉਹ ਵੀਡੀਓਜ਼ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਦੇ ਨਾ ਆਪਸ 'ਚ ਰਾਬਤੇ ਬਣਿਆ ਤੇ ਗੱਲਬਾਤ ਇਵੇਂ ਹੁੰਦੀ ਰਹਿੰਦੀ ਹੈ। ਅੱਜ ਵੀ ਇੱਕ ਪ੍ਰੋਗਰਾਮ ਜਿਵੇਂ ਗੱਲ ਕਰਨ ਲਿਆ ਵੀ ਲੋਕਾਂ ਨੂੰ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਦੂਜੇ ਨਾਲ ਰਾਬਤੇ ਵਧਾਓ, ਤਾਂ ਕਿ ਇਹਦੇ ਨਾਲ ਰਿਲੇਸ਼ਨ ਬਿਲਡ ਹੋਣ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਜਾਣ ਸਕੀਏ, ਸਮਝ ਸਕੀਏ, ਤਾਂ ਹੀ ਰਾਬਤੇ ਬਿਹਤਰ ਹੋ ਸਾਹਿਬ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਕਿ ਲੋਕਾਂ ਦੀ ਦਿਲਚਸਪੀ ਜਿਹੜੀ ਹੈ ਨਾ, ਤੁਸੀਂ ਇਹ ਜਿਹੜੀਆਂ ਵੀਡੀਓਜ਼ ਪਾਉਂਦੇ ਨੇ, ਹੋਰ ਵੀ ਕਾਫੀ ਸਾਰੇ ਚੈਨਲ ਨੇ, 47 ਨਾਮਾ ਹੈ, ਦੇਸੀ ਇਨਫੋ, ਔਰ ਇਸ ਤਰ੍ਹਾਂ ਦੇ ਹੋਰ, ਸਾਂਝਾ ਪੰਜਾਬ, ਲਕੀਰਾਂ, ਕਈ ਨੇ ਚੈਨਲ ਜਿਹੜੇ, ਔਰ ਇੰਨੀ ਇੱਕ ਦਿਲਚਸਪੀ ਹੁਣ ਵੱਧ ਗਈ ਹੈ ਕਿ ਲੋਕ ਜਿਹੜੇ ਨੇ ਉਹ ਬਾਕਾਇਦਾ ਮਤਲਬ ਦੇਖਦੇ ਨੇ, ਗੱਲਾਂ ਕਰਦੇ ਨੇ, ਔਰ ਉਸ ਤੋਂ ਬਾਅਦ ਟੋਚ ਰਹਿੰਦੇ ਨੇ ਕਿ ਸਾਡੇ ਵੀ ਆਸੇ ਪਾਸੇ ਕੋਈ ਬਜ਼ੁਰਗ ਹੈ ਇਸ ਉਮਰ ਦਾ ਜਿਹੜਾ ਉਧਰੋਂ ਆਇਆ ਹੋਵੇ, ਜਿਹਦੇ ਨਾਲ ਗੱਲਬਾਤ ਹੋ ਸਕੇ, ਔਰ ਉਹ ਪੂਰੀ ਦਿਲਚਸਪੀ ਦੇ ਨਾਲ ਉਹ ਕਰਦੇ ਨੇ। ਅੱਛਾ, ਫਿਰ ਨਾਲ ਇੱਕ ਇਹ ਵੀ ਅਹਿਸਾਸ ਵੱਧ ਰਿਹਾ ਕਿ ਕਾਸ਼ ਕੋਈ 8-10 ਸਾਲ ਪਹਿਲੇ ਕੋਈ ਇਸ ਤਰ੍ਹਾਂ ਦੀ ਚੱਲ ਪੈਂਦੀ, ਕੋਈ ਲਹਿਰ ਇਸ ਤਰ੍ਹਾਂ ਦੀ, ਕਿਉਂਕਿ ਹੁਣ ਬਹੁਤ ਹੀ ਨਾ ਪਿੰਡ ਦੇ ਵਿੱਚ ਤੁਸੀਂ ਚਲੇ ਜਾਓ ਤੇ ਜਿਨ੍ਹਾਂ ਦੀ ਉਮਰ ਕੋਈ ਬਾਬਿਆਂ ਦੀ 80 ਜਾਂ 80 ਤੋਂ ਵੱਧ ਹੈ, 2 ਜਾਂ 3 ਤੁਹਾਨੂੰ ਨਜ਼ਰ ਆਉਂਦੇ ਨੇ, ਇਸ ਤੋਂ ਜ਼ਿਆਦਾ ਬਾਬੇ ਜਿਹੜੇ ਨੇ ਹੈ ਨਹੀਂ ਦੇ ਹੁਣ। ਤੇ ਉਹਦੇ ਨਾਲ ਇਹ ਹੋਇਆ ਕਿ ਖੋਜ ਦਾ ਸ਼ੌਕ ਵੀ ਵੱਧ ਗਿਆ। ਮਤਲਬ ਪਹਿਲੇ ਇੰਨਾ ਸ਼ੌਰ ਹੀ ਨਹੀਂ ਸੀ ਕਿਸੇ ਨੂੰ ਕਿ ਅਸੀਂ ਆਪਣੇ ਪਿੰਡ ਦੇ ਬਾਰੇ ਚ ਦੇਖੀਏ, ਪਿਛਲਾ ਪਿੰਡ ਸਾਡਾ ਕਿਹੜਾ ਸੀ, ਤਹਿਸੀਲ ਕਿਹੜੀ ਸੀ। ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਜਿਹੜੀ ਛੋਟੀ ਨਸਲ ਹੈ, ਨਵੀਂ ਨਸਲ ਹੈ ਜਿਹੜੀ, ਉਹ ਜ਼ਿਆਦਾ ਜੁੜ ਰਹੀ ਹੈ, ਉਹਨੂੰ ਜ਼ਿਆਦਾ ਹੁਣ ਸ਼ੌਕ ਪੈਦਾ ਹੋ ਰਿਹਾ ਕਿ ਅਸੀਂ ਵੀ ਆਪਣੇ ਪੁਰਖਾਂ ਦੇ ਬਾਰੇ ਦੇ ਵਿੱਚ ਜਾਣੀਏ, ਉਹ ਕਿੱਥੋਂ ਆਏ ਸੀਗੇ, ਉਹਨਾਂ ਦਾ ਘਰ ਕਿੱਥੇ ਸੀਗਾ, ਕਿਹੜਿਆਂ ਤਰੀਕਿਆਂ ਦੇ ਨਾਲ ਆਏ ਸੀਗੇ ਉਹ। ਕਿਉਂਕਿ ਹੁਣ ਕਈ ਤਾਂ ਐਸੇ ਹੈ ਕਿ ਉਹਨਾਂ ਦੇ ਅਜ਼ੀਜ਼ ਰਿਸ਼ਤੇਦਾਰ ਜਿਹੜੇ ਉਹਨਾਂ 'ਚ ਕੋਈ ਵੱਡੀ ਉਮਰ ਦਾ ਹੈ ਨਹੀਂ, ਤੇ ਮੈਂ ਦੇਖਦਾ ਉਹ ਕਦੀ ਕਿਤੋਂ ਪੁੱਛਦੇ ਨੇ, ਕਦੀ ਕਿਤੋਂ ਪੁੱਛਦੇ ਨੇ, ਕਦੀ ਰਾਬਤਾ ਕਰਦੇ ਨੇ ਕਿਸੇ ਪਿੰਡ ਵਾਲੇ ਦੇ ਨਾਲ ਉੱਥੋਂ, ਤੇ ਇਹ ਚੀਜ਼ ਜਿਹੜੀ ਹੈ ਨਾ ਵੱਧਦੀ ਜਾ ਰਹੀ ਹੈ। ਤੇ ਇਹ ਇੱਕ ਪੈਰਲਲ ਤਾਰੀਖ ਹੈ ਜਿਹੜੀ ਲਿਖੀ ਜਾ ਰਹੀ ਹੈ, ਔਰ ਇਹ ਸੱਚੀ ਤਾਰੀਖ ਹੈ, ਕਿਉਂਕਿ ਇਹ ਤਾਰੀਖ ਜਿਹੜੀ ਹੈ ਆਉਣ ਵਾਲੇ ਜ਼ਮਾਨੇ ਦੇ ਵਿੱਚ, ਮਤਲਬ ਇਹਦੇ ਤੇ ਹੁਣ ਕੰਮ ਵੀ ਹੋਣਾ ਹੈ, ਰਿਸਰਚ ਵੀ ਹੋਣਾ ਹੈ, ਜਿੰਨੇ ਤੁਸੀਂ ਇੰਟਰਵਿਊਜ਼ ਕਰਵਾਏ ਨੇ। ਔਰ ਮੈਂ ਪਿਛਲੇ ਦਿਨਾਂ ਇੱਕ ਇੱਥੇ ਸਰਾਇਕੀ ਏਰੀਆ ਸਟੱਡੀ ਸੈਂਟਰ ਹੈ ਸਾਡੇ, ਉੱਥੇ ਮੈਂ ਕਿਹਾ ਵੀ ਸੀਗਾ, ਕੇਸ਼ੂ ਲਾਲ ਮੁਲਤਾਨੀ ਇੱਥੇ, ਮੈਂ ਕਿਉਂਕਿ ਮੁਲਤਾਨ ਦੇ ਵਿੱਚ ਮੁਲਾਜ਼ਮਤ ਕਰਦਾ ਇੱਥੇ, ਮੈਂ ਗੱਲ ਤੁਹਾਡੀ ਤੇ ਕੇਸ਼ੂ ਲਾਲ ਮੁਲਤਾਨੀ ਹੈ, ਤੇ ਉਹ ਜਿਹੜੇ ਗੱਲ ਤੁਹਾਡੀ ਕੱਢਦਾ ਕਮੈਂਟ ਮੈਂ ਹਾਈਲਾਈਟ ਕੀਤਾ। ਸੋ ਇਸ ਤਰ੍ਹਾਂ ਦੇ ਵੀ ਲੋਕ ਬੜੇ ਨੇ ਵਿੱਚ ਜਿਹੜੇ ਨੈਗੇਟਿਵ ਸੋਚਣ ਵਾਲੇ ਨੇ। ਜਸ ਐਮ ਦੇ ਨਾਂ ਤੋਂ ਆਈਡੀ ਹੈ। ਸੋ ਭਾਜੀ ਤੁਸੀਂ ਜਸ ਐਮ ਜੀ ਜਿਵੇਂ ਮਰਜ਼ੀ ਕਹੀ ਜਾਓ, ਅਸੀਂ ਆਪਣਾ ਕੰਮ ਕਰੀ ਜਾਣਾ। ਤੇ ਤੁਹਾਡਾ ਕਮੈਂਟ ਹਾਈਲਾਈਟ ਮੈਂ ਇਸ ਤੋਂ ਕੀਤਾ ਵੀ ਇਸ ਤਰ੍ਹਾਂ ਦੀ ਸੋਚ ਦੇ ਬੰਦੇ ਵਿੱਚ ਹੁੰਦੇ ਨੇ,
ਉਹਨਾਂ ਨੂੰ ਇਗਨੋਰ ਆਪਾਂ ਕਰਦੇ ਰਹੀਦਾ। ਬਹੁਤ ਸਾਰੇ ਦੋਸਤ ਸਮਝਾ ਜਾਂਦੇ ਸੀ ਉਹਨਾਂ ਨੂੰ, ਮੈਂ ਉਹਨਾਂ ਨੂੰ ਦੋਸਤ ਹੀ ਕਹਿੰਦਾ। ਚਲੋ ਉਹਨਾਂ ਦੀ ਸੋਚ ਬਦਲਣ 'ਚ ਅਸੀਂ ਕੁਝ ਨਾ ਕੁਝ ਕਿਰਦਾਰ ਅਦਾ ਕਰ ਸਕੀਏ। ਜਿਹੜੇ ਮਾੜਾ ਸੋਚਦੇ ਨੇ, ਨੈਗੇਟਿਵ ਸੋਚਦੇ ਨੇ, ਉਹਨਾਂ ਦੀ ਨੈਗੇਟਿਵ ਸੋਚ ਕਿਸ ਤਰ੍ਹਾਂ ਬਦਲੀ ਜਾ ਸਕਦੀ, ਉਹ ਸਾਡੇ 'ਤੇ ਡਿਪੈਂਡ ਕਰਦਾ। ਜੇ ਅਸੀਂ ਇਹਨਾਂ ਨੂੰ ਹੁਣ ਹਾਰਸ਼ ਜਵਾਬ ਮੈਂ ਦੇਵਾਂਗਾ ਇੱਥੇ, ਤੇ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਇਹ ਬਜਾਏ ਇਸ ਸਾਡੇ ਨਾਲ ਜੁੜਨ ਤੇ ਵੱਖਰੇ ਹੋ ਜਾਣਗੇ। ਸੋ ਇਹਨਾਂ ਨੂੰ ਮੈਂ ਭਰਾ ਵੀ ਕਿਹਾ, ਵੀਰ ਵੀ ਕਿਹਾ, ਭਾਵੇਂ ਮਾੜਾ ਸੋਚਦੇ ਨੇ, ਇੱਕ ਦਿਨ ਆਪਾਂ ਇਹਨਾਂ ਦੀ ਸੋਚ ਜ਼ਰੂਰ ਬਦਲਣ 'ਚ ਕਾਮਯਾਬ ਜ਼ਰੂਰ ਹੋ ਜਾਣਾ। ਨਹੀਂ ਜੀ, ਮਤਲਬ ਬਹੁਤ ਸਾਰੇ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਸੋਚਣ ਵਾਲੇ, ਲੇਕਿਨ ਕਾਮਯਾਬੀ ਸਾਡੀ ਇਹੀ ਹੈ ਕਿ ਉਹ ਬੰਦੇ ਘੱਟ ਰਹੇ ਨੇ ਜਿਹੜੇ ਹੋਰ ਤਰ੍ਹਾਂ ਸੋਚਣ ਵਾਲੇ ਸੀਗੇ। ਔਰ ਇਹ ਦੇਖੋ ਨਾ, ਜਿਸ ਵੇਲੇ ਲਹਿੰਦੇ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਆਪਸ ਦੇ ਵਿੱਚ ਗੱਲ ਹੁੰਦੀ ਹੈ, ਉਹ ਫਰਕ ਹੀ ਮੁੱਕ ਗਿਆ। ਜਿਹੜਾ 60-70 ਸਾਲ ਸਾਨੂੰ ਇਹ ਦੱਸਿਆ ਗਿਆ ਕਿ ਨਹੀਂ ਅਸੀਂ ਹੋਰ ਹਾਂ, ਉਹ ਹੋਰ ਹੈ, ਲੇਕਿਨ ਜਿਸ ਵੇਲੇ ਹੁਣ ਅਸੀਂ ਮਿਲੇ ਹਾਂ ਇੱਕ ਦੂਸਰੇ ਨੂੰ, ਜਿਸ ਵੇਲੇ ਅਸੀਂ ਗੱਲਾਂ ਬਾਤਾਂ ਕਰ ਰਹੇ, ਉਹ ਫਰਕ ਲੱਗਦਾ ਹੀ ਨਹੀਂ ਦਾ। ਇਹ ਲੱਗਦਾ ਹੀ ਨਹੀਂ ਕਿ ਅਸੀਂ ਉਧਰਲੇ ਕਿਸੇ ਬੰਦੇ ਦੇ ਨਾਲ ਗੱਲ ਕਰ ਰਹੇ। ਇੱਕੋ ਲਫ਼ਜ਼ ਨੇ, ਇੱਕੋ ਹੀ ਸਾਰੀਆਂ ਗੱਲਾਂ ਨੇ, ਰਸਮਾਂ ਰੀਤਾਂ ਵੀ ਇੱਕੋ ਨੇ, ਚੀਜ਼ਾਂ ਵੀ ਸਾਰੀਆਂ ਇੱਕੋ ਨੇ, ਸਾਂਝੀਆਂ ਨੇ ਸਾਡੀਆਂ। ਤੇ ਇਹ ਦੇਖਿਆ ਜੇ ਤੁਸੀਂ, ਮੈਂ ਉਹ ਗੱਲ ਕਰ ਰਿਹਾ ਸੀ ਕੇਸ਼ੂ ਮੁਲਤਾਨੀ ਵਾਲੀ। ਅੱਛਾ, ਉਹ ਫਿਰ ਉਹ ਵੀ ਇਸੇ ਤਰ੍ਹਾਂ ਨਾ ਤੁਹਾਡੇ ਤਰ੍ਹਾਂ ਇੰਟਰਵਿਊਜ਼ ਜਿਹੜੇ ਨੇ ਉਧਰ ਮੁਖਤਲਿਫ ਇਲਾਕਿਆਂ ਦੇ ਵਿੱਚ ਜਿਹੜੇ ਸਰਾਇਕੀ ਬੋਲਣ ਵਾਲੇ ਜਿਹੜੇ ਲੋਕ ਨੇ, ਇੱਥੋਂ ਮੁਲਤਾਨ ਤੋਂ ਉਧਰ ਗਏ ਨੇ, ਉਹਨਾਂ ਦੇ ਇੰਟਰਵਿਊਜ਼ ਕਰਕੇ ਤੇ ਉਹ ਸਰਾਇਕੀ ਜ਼ੁਬਾਨ ਦੇ ਵਿੱਚ। ਅੱਛਾ, ਕਿਉਂਕਿ ਬਾਜ਼ ਐਸੇ ਇਲਾਕੇ ਨੇ, ਮਿਸਾਲ ਦੇ ਤੌਰ ਤੇ ਹੁਣ ਤੁਸੀਂ ਦੇਖੋ ਕਿ ਕਈ ਐਸੇ ਸ਼ਹਿਰ ਨੇ ਜਾਂ ਕਈ ਐਸੇ ਪਿੰਡ ਨੇ, ਇਲਾਕੇ ਨੇ ਕਿ ਜਿਹੜੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀ, ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਗਏ ਸੀ ਜੋ ਤਬਾਦਲਾ ਹੋਇਆ ਇੱਧਰਲੇ ਲੋਕਾਂ ਦਾ ਉਧਰ। ਤੇ ਉਹ ਜਿਹੜੀ ਜ਼ੁਬਾਨੀ ਤਾਰੀਖ ਸੀ ਜਿਨ੍ਹਾਂ ਨੇ ਦੱਸਣੀ ਸੀ, ਜਿਸ ਵੇਲੇ ਅਸੀਂ ਇੱਥੇ ਮੌਜੂਦ ਸੀ, ਔਰ ਸਾਨੂੰ ਲੋਕ ਹੀ ਨਹੀਂ ਸੀ ਲੱਭਦੇ ਜ਼ੁਬਾਨੀ ਤਾਰੀਖ ਦੱਸਣ ਵਾਲੇ। ਹੁਣ ਜਿਹੜੇ ਲੋਕ ਇਧਰੋਂ ਉਧਰ ਜਾਂ ਉਧਰੋਂ ਇੱਧਰ ਆ ਗਏ ਨੇ, ਉਹ ਇੱਕ ਨਵੀਂ ਜਿਹੜੀ ਉਸ ਦੀ ਜ਼ੁਬਾਨੀ ਤਾਰੀਖ ਜਿਹੜੀ ਹੈ ਉਹ ਸਾਨੂੰ ਦੱਸ ਰਹੇ ਨੇ। ਔਰ ਆਉਣ ਵਾਲੇ ਜ਼ਮਾਨੇ ਦੇ ਵਿੱਚ ਇਹ ਤਾਰੀਖ ਜਿਹੜੀ ਹੈ ਇਹ ਵੱਡਾ ਹਵਾਲਾ ਬਣੇਗੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਕੁਝ ਤਾਰੀਖਾਂ ਜਿਹੜੀਆਂ ਕਿਸ ਤਰ੍ਹਾਂ ਲਿਖੀਆਂ ਗਈਆਂ। ਸੱਚੀ ਤਾਰੀਖ ਇਹੀ ਹੈ ਜਿਹੜੀ ਤੁਸੀਂ ਲਿਖ ਰਹੇ ਹੋ, ਔਰ ਇਹੀ ਤਾਰੀਖ ਜਿਹੜੀ ਹੈ ਆਉਣ ਵਾਲੇ ਜ਼ਮਾਨੇ ਦਾ ਜਿਹੜਾ ਇੱਕ ਵੱਡਾ ਸੱਚ ਹੈ। ਔਰ ਇਹ ਐਡੀ ਵੱਡੀ ਖਿਦਮਤ ਹੈ, ਚੀਜ਼ਾਂ ਜਿਹੜੀਆਂ ਤੁਸੀਂ ਲੈ ਕੇ ਚੱਲ ਰਹੇ ਹੋ ਕਿ ਜਿਹਦਾ ਕੋਈ ਨਿਮਲ ਬਦਲ ਹੋ ਹੀ ਨਹੀਂ ਸਕਦਾ। ਹਾਂਜੀ ਭਾਜੀ, ਚੈਨਲ YouTube ਦੇਖਣ ਤੋਂ ਪਹਿਲਾਂ ਸਾਡੇ ਵੀ ਮਨ ਵਿੱਚ ਇਹ ਸੀ ਪਤਾ ਨਹੀਂ ਪਾਕਿਸਤਾਨ ਕਿੱਦਾਂ ਦਾ ਹੋਊ, ਕਿੱਦਾਂ ਦੀ ਧਰਤੀ ਹੋਊਗੀ, ਕਿੱਦਾਂ ਦੇ ਬੰਦੇ ਹੋਣਗੇ। ਪਰ ਹੁਣ ਤਾਂ ਦੇਖਣ ਤੋਂ ਬਾਅਦ ਮਤਲਬ ਸੇਮ ਚੀਜ਼ ਹੈ, ਖਾਣਾ ਪੀਣਾ, ਬੋਲੀ, ਕੱਪੜਾ, ਜਿਹੜਾ ਕੋਈ ਵੱਖਰੀ ਚੀਜ਼ ਹੈ ਹੀ ਨਹੀਂ। ਬਿਲਕੁਲ ਸਾਰਾ ਫਿਰ ਗੱਲ ਉਹ ਆਉਂਦੀ ਵੀ ਹੈ ਇੱਕੋ ਕੋਈ ਹੈ, ਬਾਕੀ ਆਤਾਂ ਵੀ ਉਹ ਨੇ, ਸਾਰਾ ਕੁਝ ਹੀ ਉਹ ਆ। ਸੋ ਸਜਾ ਸਾਹਿਬ 1 ਘੰਟੇ ਦਾ ਮੈਂ ਅੱਜ ਮਿੱਥਿਆ ਸੀ ਪ੍ਰੋਗਰਾਮ, ਕਿਉਂਕਿ ਮੈਂ ਵੀ ਕਿਤੋਂ ਆਇਆ ਦੂਰੋਂ ਥੋੜਾ ਜਿਹਾ, ਤੇ ਬਾਕੀ ਗੱਲਾਂ ਬਾਤਾਂ ਫਿਰ ਆਪਾਂ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮੇਟਦੇ, ਕਿਉਂਕਿ ਅਰੋੜਾ ਸਾਹਿਬ ਵੀ ਨਹੀਂ ਆਇਆ ਤੇ ਮੈਨੂੰ ਵੀ ਲੱਗਣ ਡਿਆ ਵੀ ਜਿਵੇਂ ਅੱਜ ਉਹ ਗੱਲ ਬਣਨ ਨਹੀਂ ਡਈ ਆਪਣੀ। ਇਦਾਂ ਹੀ ਕਿਉਂਕਿ ਗੱਲ ਫਿਰ ਵੰਡੀ ਜਾਂਦੀ ਹੈ ਨਾ, ਜ਼ੋਰ ਥੋੜਾ ਜਿਹਾ ਘੱਟ ਲੱਗਦਾ। ਸੋ ਅੱਜ 1 ਘੰਟੇ ਦਾ ਆਪਾਂ ਰੱਖਿਆ ਸੀ ਪ੍ਰੋਗਰਾਮ। ਇੱਕ ਪ੍ਰੋਗਰਾਮ ਅਸੀਂ ਇਹ ਵੀ ਰੱਖਣਾ ਹੈ ਕਿ ਅਸੀਂ ਤੁਹਾਡੇ ਕੋਲ ਸਵਾਲ ਕਰਨੇ। ਬਿਲਕੁਲ ਜੀ, ਬਿਲਕੁਲ ਜੀ, ਤੁਹਾਡੇ ਕੋਲ ਤੇ ਅਰੋੜਾ ਸਾਹਿਬ ਕੋਲ ਸਵਾਲਾਂ ਦੇ ਜਵਾਬ ਬੜੇ ਹੀ ਦੇਈਦੇ। ਭਾਜੀ ਕਿਹੜੇ ਦਿਨ ਹੁੰਦਾ ਸੈਸ਼ਨ? ਸੈਚਰਡੇ ਸੰਡੇ ਹੁੰਦਾ। ਕੱਲ ਅਸੀਂ ਜਾਣਾ ਨਾਰੋਵਾਲ, ਮੈਂ ਤੇ ਭੁਪਿੰਦਰ ਸਿੰਘ ਲਵਲੀ ਨੇ, ਉਹਦੇ ਕੁਝ ਕੰਮ ਹੈ ਸਾਨੂੰ, ਤੇ ਕੱਲ ਸ਼ਾਇਦ ਹੋ ਸਕਦਾ ਨਾ ਹੋਵੇ, ਤੇ ਜੇ ਇਸ ਟਾਈਮ ਨਾਲ ਆ ਗਏ ਵਾਪਸ ਫਿਰ ਤੇ ਹੋਏਗਾ, ਨਾ ਹੋਇਆ ਤੇ ਫਿਰ ਨਹੀਂ। ਜੇ ਰਸਤੇ 'ਚ 9:30 ਪਾਕਿਸਤਾਨੀ ਟਾਈਮ 9:30। ਇੱਥੇ 4 ਵਜ ਜਾਂਦੇ ਤੜਕੇ ਦੇ। ਅੱਛਾ ਠੀਕ ਹੈ, ਕੋਈ ਨਹੀਂ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਮਿਲਦੇ ਆ ਫਿਰ। ਹਾਂਜੀ, ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਟਰਾਈ ਕਰਾਂਗੇ, ਫਿਰ ਗੱਲ ਕਰਾਂਗੇ ਆਪਾਂ।